ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀ ਆਜ਼ਾਦੀ ਦੇ ਲਈ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਰੈਫਰੈਂਡਮ, ਪੰਜਾਬ ਰੈਫਰੈਂਡਮ ਦੀ ਜਿਹੜੀ ਕੈਂਪੇਨ ਆ ਉਹ ਅੱਜ ਇੰਡੀਅਨੈਪੋਲਿਸ ਸ਼ਹਿਰ ਜਿਹੜਾ ਇੰਡੀਆਨਾ ਸਟੇਟ ਦਾ ਆ ਅਮਰੀਕਾ ਦੇ ਵਿੱਚ ਉੱਥੇ ਪਹੁੰਚੀ ਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਨੇ ਤੇ ਪੰਜਾਬ ਦੇ ਲੋਕ ਆ ਜਿਹੜੇ ਡਾਇਸਪੋਰਾ ਦੇ ਵਿੱਚ ਆਏ ਆ ਉਹ ਆਪਣੀ ਜਿਹੜੀ ਰਾਏ ਆ ਇੱਕ ਰਾਏ ਸ਼ੁਮਾਰੀ ਦੇ ਰੂਪ ਦੇ ਵਿੱਚ ਇੱਕ ਵੋਟ ਦੇ ਰੂਪ ਦੇ ਵਿੱਚ ਉਹ ਦੇ ਰਹੇ ਆ, ਵੋਟਾਂ ਪਾ ਰਹੇ ਆ। ਸਵਾਲ ਸਪਸ਼ਟ ਆ ਕਿ ਤੁਸੀਂ ਪੰਜਾਬ ਨੂੰ ਦੀ ਆਜ਼ਾਦੀ ਚਾਹੁੰਦੇ ਹੋ ਜਾਂ ਭਾਰਤ ਨਾਲ ਰਹਿਣਾ ਚਾਹੁੰਦੇ ਹੋ ਤੇ ਲੋਕ ਇਸ ਗੱਲ ਦੇ ਉੱਤੇ ਆਪਣੀ ਜਿਹੜੀ ਵੋਟ ਆ ਉਹ ਦੇ ਰਹੇ ਆ। ਤੇ ਸਾਡੇ ਨਾਲ ਇਸ ਕੈਂਪੇਨ ਦੇ ਵਿੱਚ ਤੇ ਸਿੱਖ ਐਕਟਿਵਿਸਟ ਤੇ ਨਾਲ ਹੀ ਜਿਹੜੇ ਜਰਨਲਿਸਟ ਨੇ ਉਹ ਸਾਡੇ ਨਾਲ ਇੱਥੇ ਜੁੜੇ ਨੇ। ਸਭ ਤੋਂ ਪਹਿਲਾਂ ਮੈਂ ਸੁਖਦੇਵ ਸਿੰਘ ਜਿਹੜੇ ਕਿ ਟੋਰਾਂਟੋ ਤੋਂ ਰੇਡੀਓ ਅੱਜ ਦੀ ਆਵਾਜ਼ ਨੂੰ ਚਲਾਉਂਦੇ ਆ ਉਹ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹ ਸਾਰੇ ਮਾਹੌਲ ਬਾਰੇ, ਇਹ ਸਾਰੀ ਕੈਂਪੇਨ ਬਾਰੇ ਉਹ ਕੀ ਕਹਿਣਾ ਚਾਹੁੰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਟੀਵੀ 84 ਦੇਖ ਰਹੇ ਸਾਰੇ ਦਰਸ਼ਕ ਆਡੀਅנס ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਦੇਵ ਸਿੰਘ ਜੀ, ਸਭ ਤੋਂ ਪਹਿਲਾਂ ਤੁਸੀਂ ਟੋਰਾਂਟੋ ਤੋਂ ਚੱਲ ਕੇ ਇੱਥੇ ਆਏ ਹੋ ਅੱਜ ਇੰਡੀਅਨੈਪੋਲਿਸ ਵਿਖੇ ਤੇ ਇਹ ਜਿਹੜਾ ਵੱਡਾ ਇਕੱਠ ਸੰਗਤ ਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਆਪਣੀ ਜਿਹੜੀ VOTING ਆ ਉਹ ਕਰਨ ਲਈ ਇੱਥੇ ਪਹੁੰਚੇ ਆ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਅੱਜ ਫੋਰਕਾਸਟ ਸੀ ਵੀ ਮੀਂਹ ਵੀ ਬਹੁਤ ਪੈਣਾ ਤੇ ਗਰਮੀ ਵੀ ਪੂਰੀ ਪੈ ਰਹੀ ਹੈ, ਕੋਈ ਸ਼ੱਕ ਨਹੀਂ ਹੈਗੀ। ਪਰ ਸੰਗਤਾਂ ਦੇ ਵਿੱਚ ਇੰਡੀਅਨ ਸਟੇਟ ਜਿਹੜੀ ਆਪਣਾ ਇੱਥੇ ਹੈਗਾ ਸਿਟੀ ਹਾਲ ਇੰਡੀਅਨੈਪੋਲਿਸ ਇੰਡੀਆਨਾ ਸਟੇਟ ਦੇ ਵਿੱਚ ਹੋਰ ਨੇੜੇ ਤੇੜੇ 3-3 4-4 ਘੰਟੇ 5-5 ਘੰਟੇ ਦੀ ਡਰਾਈਵ ਕਰਕੇ ਸੰਗਤਾਂ ਪਹੁੰਚ ਰਹੀਆਂ ਨੇ। ਅਸੀਂ ਵੀ, ਤੁਸੀਂ ਵੀ ਟੋਰਾਂਟੋ ਤੋਂ ਆਏ ਹੋ, ਭਾਊ ਸਾਹਿਬ ਵੀ ਟੋਰਾਂਟੋ ਤੋਂ। ਹਰ ਸ਼ਹਿਰ ਚੋਂ 25-50-100 ਤੱਕ ਜਿਹੜੇ ਆਪਣੇ ਵਲੰਟੀਅਰਸ ਐਕਟਿਵਿਸਟ ਆ ਰਹੇ ਨੇ। ਇਹਦਾ ਮਤਲਬ ਇਹ ਹੈ ਕਿ ਆਜ਼ਾਦੀ ਦਾ ਸੰਘਰਸ਼ ਜੇ ਪਿਛਲੇ 3-4 ਸਾਲਾਂ ਦੇਖਿਆ ਜਾਏ ਤਾਂ ਉਹ 1000 ਗੁਣਾ ਵੱਧ ਖਾਲਸਾ ਦੀ ਗੱਲ ਹੋ ਰਹੀ ਹੈ। ਤੁਸੀਂ ਦੇਖ ਰਹੇ ਹੋ ਬੜੇ ਬੜੇ ਇੱਥੇ ਪੋਸਟਰ ਲੱਗੇ ਹੋਏ ਨੇ, FBI ਦੇ ਲੱਗੇ ਹੋਏ ਨੇ। ਅਤੇ ਜਦੋਂ ਆਪਾਂ ਕਿਉਂਕਿ ਅੱਜ ਦਾ ਜਿਹੜਾ ਇਕੱਠ ਆ ਇਹ ਇੱਕ ਸ਼ੋਅ ਕਰ ਰਿਹਾ ਕਿ ਸਿੱਖ ਆਜ਼ਾਦੀ ਚਾਹੁੰਦੇ ਨੇ। ਹੁਣ ਆਪਾਂ ਏਕਤਾ ਦੀ ਗੱਲ ਕਰੀਏ, ਏਕਤਾ ਖਾਲਸਾ ਦੇ ਝੰਡੇ ਥੱਲੇ ਹਰ ਇੱਕ ਦੀ ਏਕਤਾ ਹੈਗੀ। ਗੁਰੂ ਗ੍ਰੰਥ ਸਾਹਿਬ ਦੇ ਥੱਲੇ ਸਾਡੀ ਏਕਤਾ ਹੈ। ਰੋਜ਼ ਪੜ੍ਹਦੇ ਆ ਆਗਿਆ ਪਈ ਕਾਲ ਕੀਤੇ ਵੀ ਚਲਾਇਓ ਪੰਥ, ਸਭ ਸਿੱਖਾਂ ਨੂੰ ਕਹੋ ਕਿ ਮੈਂ ਗੁਰੂ ਮਾਨਿਓ ਗ੍ਰੰਥ। ਸੋ ਉਹ ਸੰਦੇਸ਼ ਤੇ ਸੰਗਤ ਪਹਿਰਾ ਦੇ ਰਹੀ ਆ। ਅੱਜ ਜਿਹੜੀ ਲੋਕਾਂ ਵਿੱਚ ਉਤਸ਼ਾਹ ਆ, ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਝੰਡੇ ਲੈ ਕੇ ਜਾ ਰਹੇ ਨੇ, ਸਟੇਜ ਵੀ ਲੱਗੀ ਹੋ ਰਹੀ ਆ। SFJ ਸਾਰੀਆਂ ਸੰਸਥਾਵਾਂ ਨੋ FN ਵਾਟ ਇੱਥੇ ਇਕੱਠੀਆਂ ਨੇ। ਸੋ TV 84 ਦਾ ਵੀ ਧੰਨਵਾਦ, ਡਾਕਟਰ ਸਾਹਿਬ ਦਾ ਵੀ। ਅਤੇ ਕਿਉਂਕਿ ਹਰ ਇੱਕ ਨੂੰ ਗੱਲ ਕਰਨੀ ਚਾਹੀਦੀ ਆ, ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ। ਆਪਾਂ ਨੂੰ ਕੀ ਪਤਾ ਕਿੰਨੇ ਲੋਕ ਆ ਛੋਟੀਆਂ ਬੱਚੀਆਂ, ਛੋਟੇ ਬੱਚੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਦੀਆਂ ਸ਼ਹੀਦਾਂ ਦੀ ਸ਼ਹਾਦਤ ਦਾ ਅੱਜ ਰੰਗ ਲਿਆ। ਬਿਲਕੁਲ ਜੀ। ਤੇ ਨਾਲ ਮੈਂ ਹੋਰ ਵੀ ਤੁਹਾਡੇ ਨਾਲ ਗੱਲ ਕਰਦਾ, ਸਾਡੇ ਨਾਲ ਭਾਊ ਸੰਤੋਖ ਸਿੰਘ ਜੀ ਵੀ ਨੇ ਜਿਹੜੇ ਕਿ ਟੋਰਾਂਟੋ ਤੋਂ ਖਾਸ ਤੌਰ ਤੇ ਉੱਤੇ ਤੁਸੀਂ ਵੀ ਇੱਥੇ ਚੱਲ ਕੇ ਆਏ ਹੋ। ਮੈਂ ਭਾਊ ਸੰਤੋਖ ਸਿੰਘ ਹੋਰਾਂ ਬਾਰੇ ਦੱਸਦਾ ਕਿ ਇਹ ਕਵੀ ਵੀ ਨੇ, ਇਹ ਉਹਨਾਂ ਦੀ ਕਿਤਾਬ ਜਿਹੜੀ ਖਾਲਸਾ ਰਾਜ ਦੇ ਪਾਂਧੀ ਆ ਇਹ, ਤੇ ਨਾਲ ਹੀ ਇਹ ਐਕਟਿਵਿਸਟ ਵੀ ਨੇ। ਅਸੀਂ ਉੱਥੇ ਦੇਖਦੇ ਹਾਂ ਟੋਰਾਂਟੋ ਦੇ ਵਿੱਚ ਕੋਈ ਵੀ ਸਿੱਖ ਕਾਰਜ ਹੋਵੇ ਉਹਦੇ ਲਈ ਵੱਧ ਚੜ ਕੇ ਹਮੇਸ਼ਾ ਆਪਣੇ ਸਰੀਰਕ ਰੂਪ 'ਚ ਵੀ, ਦਸਵੰਧ ਦੇ ਰੂਪ 'ਚ ਵੀ ਜਿਹੜਾ ਸਹਿਯੋਗ ਆ ਉਹ ਦਿੰਦੇ ਆ। ਤੇ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਸਿੱਖ ਸੰਘਰਸ਼ ਨਾਲ ਜੁੜੇ ਹੋ ਭਾਊ ਸਾਹਿਬ, ਤੇ ਅੱਜ ਜਿਹੜੀ ਇਹ ਕੈਂਪੇਨ ਹੈ ਇਹਦੇ ਨਾਲ ਵੀ ਤੁਸੀਂ ਬੜੇ ਲੰਬੇ ਸਮੇਂ ਤੋਂ ਜੁੜੇ ਹੋ, ਜਦੋਂ ਤੋਂ ਸ਼ੁਰੂ ਹੋਈ ਆ। ਤੇ ਕੀ ਮਹਿਸੂਸ ਕਰਦੇ ਹੋ ਕਿ ਅੱਜ ਜਿਸ ਪੜਾਅ ਦੇ ਉੱਤੇ ਜਿਹੜੀ ਇਹ ਮੁਹਿੰਮ ਆ ਰੈਫਰੈਂਡਮ ਦੀ ਪਹੁੰਚੀ ਆ? ਸੁਖਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੰਡੀਆਨਾ ਦੇ ਇਹ ਸ਼ਹਿਰ ਇੰਡੀਅਨੈਪੋਲਿਸ ਦੇ ਵਿੱਚ ਖੜੇ ਆ, ਸਿਟੀ ਹਾਲ ਦੇ ਸਾਹਮਣੇ। ਇਹ ਬਹੁਤ ਵੱਡਾ ਸਿਟੀ ਮੇਨ ਹਾਲ ਆ ਤੇ ਇਹਦੇ ਫਰੰਟ ਤੇ ਬਹੁਤ ਵੱਡੀ ਜਗ੍ਹਾ ਵਾ, ਬੜਾ ਵਧੀਆ ਸੋਹਣਾ ਪ੍ਰਬੰਧ ਆ, ਬੜਾ ਮਾਹੌਲ ਵਧੀਆ ਇੱਥੇ। ਤੇ ਜਦੋਂ ਤੋਂ ਇਹ ਮੂਵਮੈਂਟ ਚੱਲੀ ਆ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਦੋਂ ਦੇ ਨਾਲ ਜੁੜੇ ਹੋਏ ਆ। ਤੇ ਸਾਨੂੰ ਪਤਾ ਲੱਗਾ ਸਿਟੀ ਨੇ ਆਫਰ ਕੀਤਾ ਵੀ ਤੁਸੀਂ ਇਨਸਾਈਡ ਹਾਲ ਦੇ ਵਿੱਚ ਵੋਟਾਂ ਪਵਾਓ। ਤੇ ਫਿਰ ਸੰਗਤਾਂ ਨੇ, ਸਿੰਘਾਂ ਨੇ ਕਿਹਾ ਕਿ ਅੰਦਰ ਜ਼ਿਆਦਾ ਸੰਗਤ ਰਸ਼ ਪੈ ਜਾਣਾ ਵਾ ਤੇ ਤੁਸੀਂ ਸਾਨੂੰ ਬਾਹਰ ਹੀ ਜਗ੍ਹਾ ਦੇ ਦਿਓ। ਤੇ ਇਸ ਕਰਕੇ ਬਾਹਰ ਹੀ, ਤੇ ਮਾਹੌਲ ਬੜਾ ਵਧੀਆ, ਵੈਦਰ ਬੜਾ ਵਧੀਆ, ਸੰਗਤ ਦੀ ਬਹੁਤ ਉਤਸ਼ਾਹ ਆ। ਸਾਰੀ ਸਿੱਖ ਕੌਮ ਇਕੱਠੀ ਆ, ਸਾਰੇ ਗੁਰਦੁਆਰਾ ਕਮੇਟੀਆਂ ਜਥੇਬੰਦੀਆਂ ਰਲ ਕੇ ਇਹ ਕਾਰਜ ਕਰ ਰਹੀਆਂ ਵਾ। ਤੇ ਦੂਜੀ ਬਹੁਤ ਵੱਡੀ ਸਿੱਖ ਕੌਮ ਦੀ ਮਾਣ ਦੀ ਗੱਲ ਵਾ ਕਿ ਅਸੀਂ ਗੁਰਦੁਆਰੇ ਦੇ ਸਾਹਮਣੇ ਖੜੇ ਸੀ ਤੇ FBI ਦੇ ਅਫਸਰ ਆਣ ਕੇ ਕਹਿਣ ਲੱਗੇ ਵੀ ਪੰਨੂ ਸਾਹਿਬ ਦੀ ਕਿਹੜੀ ਟੀਮ ਵਾ, ਤੇ ਅਸੀਂ ਪੰਨੂ ਸਾਹਿਬ ਦੀ ਟੀਮ ਦੇ ਮੈਂਬਰ ਆ। ਤੇ ਉਹਨਾਂ ਨੇ ਕਿਹਾ ਉੱਥੋਂ ਪੈਫਲੇਟ ਦੇ ਗਏ, ਵੱਡਾ ਬੈਨਰ ਦੇ ਗਏ ਵੀ ਸਾਡੀ ਖੁੱਲ੍ਹ ਕੇ ਸਪੋਰਟ ਆ ਤੁਹਾਨੂੰ, ਕਦੀ ਵੀ ਕੋਈ ਤੁਹਾਨੂੰ ਥ੍ਰੈਟ ਕਰਦਾ ਵਾ
ਜਾਂ ਤੁਹਾਨੂੰ ਕੋਈ ਧਮਕੀ ਦਿੰਦਾ ਜਾਂ ਕੋਈ ਹੋਰ ਕਿਸੇ ਤਰੀਕੇ ਨਾਲ ਡਿਮੋਲਰਾਈਜ਼ ਕਰਦਾ ਜਾਂ ਇੰਟਰਫੀਰੈਂਸ ਕਰਦਾ ਜਾਂ ਪ੍ਰੋਬਲਮ ਖੜੀ ਕਰਦਾ, ਸਾਨੂੰ ਡਾਇਰੈਕਟ ਕਾਲ ਕਰੋ, ਅਸੀਂ ਉਹਨਾਂ ਨੂੰ ਹੈਂਡਲ ਕਰਾਂਗੇ। ਇਹ ਬੜੀ ਮਾਣ ਦੀ ਗੱਲ ਆ। ਦੁਨੀਆ ਦੀ ਸਭ ਤੋਂ ਜਿਹੜੀ ਵੱਡੀ ਸੁਰੱਖਿਆ ਏਜੰਸੀ ਆ ਉਹ ਸਿੱਖ ਕੌਮ ਦੇ ਨਾਲ ਕਾਰਜਾਂ ਦੇ ਵਿੱਚ ਸਹਿਯੋਗ ਦੇ ਰਹੀ ਆ ਤੇ ਆਪਾਂ ਕੌਮ ਦੇ ਵਿੱਚ ਬੜਾ ਉਤਸ਼ਾਹ ਆ। ਜਿਹੜੀ ਵੀ ਸੰਗਤ ਜੇ ਬੈਠੀ ਆ ਘਰਾਂ ਦੇ ਵਿੱਚ, ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਕੌਮ ਦੀ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਓ, ਕਿਉਂਕਿ ਤੁਸੀਂ ਵੀ ਆਪਣੀਆਂ ਆਉਣ ਵਾਲੀਆਂ ਜਨਰੇਸ਼ਨ ਦੱਸਿਆ ਕਰੋਗੇ ਵੀ ਜਦੋਂ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ ਤੇ ਅਸੀਂ ਵੀ ਉੱਥੇ ਸੀਗੇ, ਅਸੀਂ ਵੀ ਯੋਗਦਾਨ ਪਾ ਰਹੇ ਸੀ। ਤੇ ਸਾਰਿਆਂ ਦਾ ਧੰਨਵਾਦ, TV 84 ਦਾ ਬਹੁਤ ਧੰਨਵਾਦ, ਤੁਸੀਂ ਪਹੁੰਚ ਕੇ ਇੱਥੇ ਆਏ ਜੇ ਤੇ ਸਹਿਯੋਗ ਦੇ ਰਹੇ ਜੇ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਰੈਫਰੈਂਡਮ ਦੀ ਕੈਂਪੇਨ ਦੇ ਵਿੱਚ ਜਿੱਥੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਆਈਆਂ ਨੇ, ਉੱਥੇ ਵੱਖੋ ਵੱਖ ਸਿੱਖ ਜਥੇਬੰਦੀਆਂ ਦੇ ਆਗੂ ਸਹਿਬਾਨ, ਸਿੱਖ ਨੁਮਾਇੰਦੇ ਜਿਹੜੇ ਆ ਉਹ ਪਹੁੰਚੇ ਆ ਤੇ ਹਰ ਉਮਰ ਵਰਗ ਦਾ ਜਿਹੜਾ ਸਿੱਖ ਆ, ਪੰਜਾਬੀ ਆ, ਉਹ ਇਸ ਰੈਫਰੈਂਡਮ ਦੇ ਵਿੱਚ ਵੋਟਾਂ ਪਾਉਣ ਲਈ ਪਹੁੰਚਿਆ। ਤੇ ਸਾਡੇ ਨਾਲ ਇੱਥੇ ਹੋਰ ਸੰਗਤ ਵੀ ਜਿਹੜੀ ਮੌਜੂਦ ਆ ਤੇ ਭਾਊ ਸੰਤੋਖ ਸਿੰਘ ਜੀ, ਜਾਫੀ ਸਿੰਘ ਜੀ ਤੇ ਹੋਰ ਜਿਹੜੇ ਸਿੱਖ ਆਗੂ ਨੇ ਉਹ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹ ਸਾਰੀ ਜਿਹੜੀ ਕੈਂਪੇਨ ਆ, ਜਿਹੜਾ ਇਹ ਸਿੱਖ ਕੌਮ ਜੋ ਪਿਛਲੇ ਲੰਮੇ ਸਮੇਂ ਤੋਂ ਇਹ ਉਪਰਾਲਾ ਕਰ ਰਹੀ ਆ, ਉਹਨੂੰ ਉਹ ਕਿਵੇਂ ਦੇਖ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ TV 84 ਦੇ ਪੂਰੀ ਦੁਨੀਆ ਵਿੱਚ ਵਰਲਡ ਲੈਵਲ ਦੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਮੈਂ ਵਧਾਈ ਦੇਣੀ ਚਾਹੁੰਦਾ। ਵਧਾਈ ਇਸ ਗੱਲ ਦੀ ਹੈ ਵੀ 20ਵੇਂ ਦੇ ਮਹਾਨ ਸਿੱਖ ਸੰਤ ਨਿਹਾਲ ਸਿੰਘ ਖਾਲਸਾ ਭਿੰਡਰਾਂ ਵਾਲੇ ਆਪਣੀ ਸਪੀਚ ਵਿੱਚ ਆਮ ਕਰਕੇ ਕਿਹਾ ਕਰਦੇ ਸਨ ਕਿ ਘਰ ਘਰ ਜਾ ਕੇ ਆਪਣੇ ਬਜ਼ੁਰਗਾਂ ਨੂੰ, ਮਾਤਾਵਾਂ ਨੂੰ, ਵੀਰਾਂ ਨੂੰ, ਬੱਚਿਆਂ ਨੂੰ ਦੱਸੋ ਵੀ ਸਿੱਖ ਕੌਮ ਗੁਲਾਮ ਹੈ ਤੇ ਆਜ਼ਾਦੀ ਸਾਡਾ ਹੱਕ ਹੈ। ਤੇ ਅੱਜ ਇਹ ਖੁਸ਼ੀ ਦੀ ਗੱਲ ਹੈ ਵੀ ਲੰਮੇ ਸਮੇਂ ਤੋਂ ਲੈ ਕੇ ਸਾਡੇ 1.5 ਲੱਖ ਸਿੰਘ ਸਿੰਘਾਂ ਦੇ ਡੁੱਲੇ ਖੂਨ ਦੇ ਨਾਲ ਸਾਡੇ ਜਿਹੜੇ ਡਾਕਟਰ ਅਮਰਜੀਤ ਸਿੰਘ ਵਰਗੇ ਹੋਰ ਸਾਡੇ ਸੁਚੱਜੇ ਸਿੰਘਾਂ ਨੇ ਜਿਨ੍ਹਾਂ ਨੇ ਇਹ ਕੰਪੇਨ ਨੂੰ ਚਾਲੂ ਰੱਖਿਆ, ਉਹਨਾਂ ਦੇ ਕਰਕੇ ਅੱਜ ਦੁਨੀਆ ਭਰ ਵਿੱਚ ਜਿਹੜੀ ਸਾਡੀ ਜਾਗਰਤੀ ਹੋਈ ਆ, ਸਾਨੂੰ ਇਹ ਮਹਿਸੂਸ ਹੋ ਚੁੱਕਾ ਵੀ ਅਸੀਂ ਗੁਲਾਮ ਆ ਤੇ ਆਜ਼ਾਦੀ ਵੱਲ ਸਾਡੇ ਪੈਰ ਸ਼ੁਰੂ ਹੋ ਚੁੱਕੇ ਨੇ। ਅੱਜ ਇੱਥੇ ਇੰਡੀਅਨਐਪਲਿਸ ਇੰਡੀਆਨਾ, ਅਮਰੀਕਾ ਦਾ ਜਿਹੜਾ ਇੱਕ ਮਿਡ ਵੈਸਟ ਦਾ ਮੇਨ ਸਿਟੀ ਆ, ਉਹਦੇ ਵਿੱਚ ਰੈਫਰੈਂਡਮ ਹੋ ਰਹੀ ਆ ਤੇ ਲੱਖਾਂ ਦੇ ਹਿਸਾਬ ਦੇ ਨਾਲ ਜਿਹੜੀ ਦੁਨੀਆ ਜਿਹੜੀ ਉਹ ਪ੍ਰਭਾਵਿਤ ਆ ਤੇ ਅੱਜ ਵੋਟਾਂ ਪਾ ਰਹੀਆਂ ਨੇ। ਇਹ ਵੀ ਇੱਕ ਉਸ ਆਜ਼ਾਦੀ ਦੇ ਹੱਕ ਵੱਲ ਸਾਡੀ ਜਿਹੜੀ ਆਜ਼ਾਦੀ ਦਾ ਉਹਦੇ ਜਿਹੜੇ ਰਸਤੇ ਨੂੰ ਇੱਕ ਰਸਤਾ ਇਹ ਵੀ ਆ ਜਿਹਦੇ ਵਿੱਚ ਲੋਕੀ ਆਮ ਤੌਰ ਤੇ ਤੁਰੇ ਨੇ ਤੇ ਬਾਕੀ ਸਾਰੇ ਪਾਰਟ ਵੀ ਨਾਲ ਚੱਲਦੇ ਨੇ। ਮੈਂ ਬਾਰ-ਬਾਰ ਦੁਬਾਰਾ ਫੇਰ ਬੇਨਤੀ ਕਰਦਾ ਕਿ ਸੰਤਾਂ ਦੇ ਕਹੇ ਹੋਏ ਬਚਨਾਂ ਨੂੰ ਯਾਦ ਕਰੀਏ ਤੇ ਉਹ ਆਜ਼ਾਦੀ ਸਾਡਾ ਹੱਕ ਹੈ ਤੇ ਆਜ਼ਾਦੀ ਲੈਣ ਵਾਸਤੇ ਸਾਨੂੰ ਜਿਹੜੇ ਉਪਰਾਲੇ ਕਰਨੇ ਚਾਹੀਦੇ ਨੇ। ਜਿਹੜਾ ਵੀ ਵੀਰ ਜਿੱਥੇ ਵੀ ਬੈਠਾ ਜੋ ਵੀ ਕਰ ਸਕਦਾ ਆਪਣੀ ਹੱਦ ਦੇ ਮੁਤਾਬਕ ਆਪਣੇ ਸਿੱਖ ਰਾਜ ਖਾਲਸਾ ਦੀ ਪ੍ਰਾਪਤੀ ਵਾਸਤੇ ਸਾਨੂੰ ਯੋਗਦਾਨ ਪਾਉਣਾ ਚਾਹੀਦਾ। ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਤੇ ਉਹਨਾਂ ਦੇ ਪਿੱਛੇ ਲੱਗ ਕੇ ਸਾਨੂੰ ਇਸ ਕਾਜ ਵਿੱਚ ਹਿੱਸਾ ਪਾਉਣਾ ਚਾਹੀਦਾ। ਇੱਕ ਗੱਲ ਮੈਂ ਆਮ ਕਹਿਣਾ ਕਿ ਜੋ ਕੁਝ ਅਗਰ ਸਾਡੇ ਪਰਿਵਾਰਕ ਤੌਰ ਤੇ ਸਾਡੇ ਘਰ ਵਿੱਚ ਕੋਈ ਘਟਨਾ ਵਾਪਰਦੀ ਆ, ਸਾਡਾ ਕੋਈ ਜੀਅ ਵਿਛੜ ਜਾਂਦਾ, ਸਾਨੂੰ ਭੁੱਲਦਾ ਨਹੀਂ, ਸਾਨੂੰ ਮਹੀਨਾ ਸਾਨੂੰ ਯਾਦ ਰਹਿੰਦਾ। ਪਰ ਜੋ ਕੁਝ ਕੌਮ ਦੇ ਨਾਲ ਵਾਪਰਿਆ, ਜੋ ਕੁਝ ਸਾਡੇ 1.5 ਲੱਖ ਸਿੰਘ ਸਿੰਘਾਂ ਨੂੰ ਬੜੇ ਅਣਮਨੁੱਖੀ ਤਰੀਕੇ ਦੇ ਨਾਲ ਸ਼ਹੀਦ ਵੀ ਕੀਤਾ ਤੇ ਜੋ ਕੁਝ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ ਵਾਪਰਿਆ ਉਹ ਸਾਨੂੰ ਕਿਉਂ ਭੁੱਲਿਆ, ਉਹਨੂੰ ਅਸੀਂ ਯਾਦ ਕਰੀਏ ਤੇ ਉਹਨਾਂ ਸ਼ਹੀਦਾਂ ਨੂੰ ਚੇਤੇ ਕਰਦਿਆਂ ਹੋਇਆਂ ਆਪਣੀ ਆਜ਼ਾਦੀ ਵੱਲ ਪੈਰ ਪੁੱਟਣ ਵਾਸਤੇ ਸਾਨੂੰ ਆਪਣੇ ਉਪਰਾਲੇ ਜਿਹੜੇ ਪਾਉਣੇ ਚਾਹੀਦੇ ਨੇ। ਤੇ ਮੈਂ ਜਿਹੜਾ ਵੀ ਵੀਰ ਜਿੱਥੇ ਵੀ ਕਿਤੇ ਕੋਈ ਬੈਠਾ ਉਹ ਇਸ ਗੱਲ ਨੂੰ ਦੁਬਾਰਾ ਫੇਰ ਸੁਣੇ। ਆਪਾਂ ਨੂੰ ਉਸ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਆਪਣੀ ਹੈਸੀਅਤ ਦੇ ਮੁਤਾਬਕ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਜੀ। ਇਹਨਾਂ ਨਾਲ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਵੀਰ ਜਾਫੀ ਸਿੰਘ ਵੀ ਮੌਜੂਦ ਨੇ। ਭਾਜੀ, ਇਹ ਜਿਹੜੀ ਸਾਰੀ ਮੂਵਮੈਂਟ ਆ ਇਹ ਸਿੱਖਾਂ ਨੂੰ ਜਿਵੇਂ ਮਤਲਬ ਇੱਕ ਇਹ ਜਿਹੜੀ VOTING ਆ ਇਹ ਹਰ ਇੱਕ ਸਿੱਖ ਨੂੰ ਮੌਕਾ ਦਿੰਦੀ ਆ ਕਿ ਭਾਵੇਂ ਕੋਈ ਬੋਲ ਸਕਦਾ ਨਹੀਂ ਬੋਲ ਸਕਦਾ, ਪਰ ਵੀ ਉਹ ਜਿਹੜੇ ਆਪਣੇ ਦਿਲ ਦੀ ਭਾਵਨਾ ਆ ਉਹਨੂੰ ਇਸ ਵੋਟ ਦੇ ਰਾਹੀਂ ਉਹਦਾ ਪ੍ਰਗਟਾਵਾ ਕਰੇ ਤੇ ਦੁਨੀਆ ਦੇ ਵੱਖੋ ਵੱਖ ਸ਼ਹਿਰਾਂ ਦੇ ਵਿੱਚ ਸਿੱਖ ਆਪਣੀ ਆਜ਼ਾਦੀ ਦੀ ਜਿਹੜੀ ਐਸਪੀਰੇਸ਼ਨ ਉਹਦਾ ਪ੍ਰਗਟਾਵਾ ਕਰ ਰਹੇ ਆ। ਤਾਂ ਤੁਸੀਂ ਅੱਜ ਇਹ ਤੁਹਾਡੇ ਸ਼ਹਿਰ ਦੇ ਵਿੱਚ ਰੈਫਰੈਂਡਮ ਹੋ ਰਿਹਾ ਤੇ ਕੀ ਕਹਿਣਾ ਚਾਹੁੰਦੇ ਹੋ? ਜੀ ਪਹਿਲਾਂ ਤਾਂ ਮੁਬਾਰਕਾਂ ਜੀ। ਸਾਡੇ ਜਿੰਨੇ ਵੀ ਲੋਕਲ ਨੇ ਜਾਂ ਤੁਸੀਂ TV 84 ਦਾ ਹਮੇਸ਼ਾ ਹੀ ਇਹ ਉਦਮ ਰਿਹਾ ਵੀ ਜਿੱਥੇ ਵੀ ਜਾਂਦੇ ਹੋ ਕੌਮ ਦੀ ਗੱਲ ਹਮੇਸ਼ਾ ਹੁੰਦੀ ਹੈ। ਡਾਕਟਰ ਸਾਹਿਬ ਵੀ ਪਿਛਲੀ ਵੀਕ ਇੱਥੇ ਆਏ ਸੀ। ਪਹਿਲੀ ਗੱਲ ਤਾਂ ਇਹੀ ਆ ਵੀ ਸਾਡੇ ਤੇ ਵੱਡੀ ਜਿਵੇਂ ਤੁਸੀਂ ਆਖਿਆ ਹੀ ਆ ਵੀ ਅਵੇਅਰਨੈਸ ਬਹੁਤ ਵੱਡੀ ਆ। ਉਹ ਲੋਕੀ ਪਹਿਲਾਂ ਦੱਬੇ ਸੀ, ਆਵਾਜ਼ ਅੰਦਰ ਰੱਖਦੇ ਸੀ। ਇੱਕ ਤਰੀਕੇ ਨਾਲ ਤੁਸੀਂ ਆਣ ਕੇ ਦੱਸ ਰਹੇ ਹੋ ਕਿ ਹਾਂ ਅਸੀਂ ਕੌਮ ਦੇ ਲਈ ਜਿਹੜੀ ਆ ਉਹ ਹਮੇਸ਼ਾ ਖੜੇ ਆ, ਖਾਲਿਸਤਾਨ ਕੌਮੀ ਘਰ ਦੀ ਮੰਗ ਦੇ ਲਈ ਜਾਇਜ਼ ਆ। ਵੈਸੇ ਵੀ ਦੁਨੀਆ ਦੇ ਅੱਜ ਕੱਲ੍ਹ ਪ੍ਰਚਲਨ ਹੈ ਇਸ ਗੱਲ ਦਾ, ਮੁਲਕਾਂ 'ਚ ਜਦੋਂ ਮੁਲਕ ਬਣਦੇ ਆ
ਰੈਫਰੈਂਡਮ ਦੀ ਕਾਲ ਦਿੱਤੀ ਜਾਂਦੀ ਆ। ਆਪਣੀ ਵੀ ਇੱਕ ਵੱਡੀ ਕਾਲ ਇਹ ਹੈਗੀ ਆ ਸਿੱਖ ਸਮਾਜ ਜਸਟਿਸ ਤੇ ਤੁਸੀਂ ਵੇਖਦੇ ਹੀ ਹੋ ਕਿ ਕਿੰਨੇ ਲੋਕ ਪਹੁੰਚੇ ਆ, ਬੀਬੀਆਂ, ਭੈਣਾਂ, ਬੱਚੇ। ਸੋ ਇਹ ਉਤਸ਼ਾਹ ਬਣਿਆ ਰਹੇ ਵੀ ਕੋਈ ਨਾ ਕੋਈ ਹੱਲ ਜਿਹੜਾ ਉਹ ਨਿਕਲੂਗਾ ਹੀ। ਕਹਿੰਦੇ ਹੁੰਦੇ ਇੱਕ ਪੈਰ ਧਰੋ, ਮਹਾਰਾਜ ਆਪ ਅੱਗੇ ਹੋ ਕੇ ਲੈਂਦੇ ਆ। ਸੋ ਬਣੂਗੀ ਗੱਲ ਜ਼ਰੂਰ ਕੋਈ ਨਾ ਕੋਈ। ਸਾਡੇ ਨਾਲ ਨੌਜਵਾਨ ਵੀ ਨੇ ਇੱਥੇ। ਤੁਸੀਂ ਆਏ ਹੋ ਇੱਥੇ ਵੋਟ ਪਾਉਣ, ਕੀ ਕਹਿਣਾ ਚਾਹੁੰਦੇ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਸਾਰਿਆਂ ਨੂੰ ਪਤਾ ਨਾ ਵੀ ਜੋ ਵੀ ਸਾਡੇ ਨਾਲ 84 ਚ ਹੋਇਆ, ਜਾਂ ਆਪਾਂ ਅੱਜ ਵੀ ਦੇਖਦੇ ਆਂ ਵੀ ਬੰਦੀ ਸਿੰਘਾਂ ਦੇ ਰਿਹਾਈ ਲਈ ਮੋਰਚਾ ਲਾਇਆ ਹੋਇਆ ਸੀਗਾ। ਆਪਣੇ ਸਿੰਘਾਂ ਨੇ ਕਿੱਦਾਂ ਅਥਰੂ ਗੈਸ ਦੇ ਗੋਲੇ ਸਿੱਟੇ ਗਏ 15 ਅਗਸਤ ਨੂੰ। ਸਾਨੂੰ ਸਾਰਿਆਂ ਨੂੰ ਪਤਾ ਵੀ ਅਸੀਂ ਆਜ਼ਾਦ ਨਹੀਂ ਹੈਗੇ, ਹਨਾ, ਵੀ ਅਸੀਂ ਗੁਲਾਮੀ ਦਾ ਇੱਕ ਪ੍ਰਤੀਕ ਚ ਸਾਡੇ ਸਾਹਮਣੇ ਆ। ਵੀ ਜੇ ਅਸੀਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਵੀ ਕਰਦੇ ਆ, ਸਾਨੂੰ ਸ਼ਾਂਤਮਈ ਢੰਗ ਨਾਲ ਵੀ ਨਹੀਂ ਪ੍ਰਦਰਸ਼ਨ ਕਰਨ ਦਿੰਦੇ। ਅਥਰੂ ਗੈਸ ਦੇ ਗੋਲੇ ਸਿੱਟੇ ਗਏ, ਆਡੇ ਤੇ ਕਿੰਨਾ ਕੁਛ ਕਰ ਰਹੇ ਆ ਨਾ। ਉਹਨਾਂ ਚੀਜ਼ਾਂ ਨੂੰ ਦੇਖ ਕੇ ਸਾਰਿਆਂ ਨੂੰ ਪਤਾ ਹੀ ਹੈ ਵੀ ਸਾਨੂੰ ਆਪਣਾ ਖਾਲਿਸਤਾਨ, ਆਪਣਾ ਘਰ ਬਣਾਉਣਾ ਹੀ ਪੈਣਾ ਹੈ। ਤਾਂ ਆ ਜੋ ਅਸੀਂ ਆਪ ਦੀ ਘਰ ਵਾਪਸੀ ਤਾਂ ਹੀ ਕਰਾਂਗੇ ਨਾ, ਜੇ ਆਪ ਦਾ ਸਾਡਾ ਘਰ ਹੋਊਗਾ। ਜੇ ਸਾਡੇ ਕੋਲ ਆਪ ਦਾ ਘਰ ਹੀ ਹੈ ਨਹੀਂਗਾ ਨਾ, ਹੁਣ ਮੰਨ ਲਓ ਅਸੀਂ ਵੀ ਇੱਥੇ ਕੱਚੇ ਆ, ਸਾਨੂੰ ਜੇ ਇਹਨਾਂ ਨੇ ਕੱਢ ਦਿੱਤਾ ਨਾ ਤੇ ਅਸੀਂ ਕਿੱਥੇ ਜਾਵਾਂਗੇ? ਅਸੀਂ ਉਹਨੂੰ ਆਪਣਾ ਦੇਸ਼ ਤੇ ਮੰਨਦੇ ਨਹੀਂ। ਜੇ ਅਸੀਂ ਆਪ ਦਾ ਖਾਲਿਸਤਾਨ ਬਣਾਵਾਂਗੇ, ਆਪ ਦਾ ਦੇਸ਼ ਮੰਨਾਂਗੇ, ਤੇ ਫੇਰ ਹੀ ਸਾਡੀ ਘਰ ਵਾਪਸੀ ਹੋਊਗੀ ਨਾ। ਇੱਕ ਦਿਨ ਤਾਂ ਐਸਾ ਹੋਣਾ ਹੀ ਆ, ਸਾਰੀ ਕੌਮ ਨੂੰ ਆਪ ਦੇ ਘਰ ਵਾਪਸੀ ਕਰਨੀ ਪੈਣੀ ਆ। ਐਸੇ ਲਈ ਜਿੰਨੇ ਇੱਥੇ ਸਾਰੇ ਰੈਫਰੈਂਡਮ ਕਰ ਰਹੇ ਆ, ਜਲਦ ਤੋਂ ਜਲਦ ਆਪਾਂ ਖਾਲਿਸਤਾਨ ਬਣਾਵਾਂਗੇ, ਆਪਣਾ ਘਰ ਪੂਰਤੀ ਵਾਪਸੀ ਕਰਾਂਗੇ। ਸਾਰੇ ਜਣੇ ਜਿੰਨੇ ਜਣੇ ਵੀ ਹੈਗੇ ਆ, ਸਾਰੇ ਜਣੇ ਘਰ ਵਾਪਸੀ ਦੇ ਲਈ ਆਪਾਂ ਸਾਰੀਆਂ ਵੋਟਿੰਗ ਕਰ ਰਹੇ ਆ ਨਾ ਰੈਫਰੈਂਡਮ ਦਾ। ਤੇ ਬਾਕੀ ਜਿਹੜੇ ਨੌਜਵਾਨ ਸਾਡੇ ਵੀਰ ਭਰਾ ਨਹੀਂ ਵੀ ਪਹੁੰਚੇ ਵੋਟਿੰਗ ਦੇ ਲਈ, ਸਾਰਿਆਂ ਨੂੰ ਪਹੁੰਚਣਾ ਚਾਹੀਦਾ ਆ, ਤਾਂ ਜੋ ਅਸੀਂ ਆਪ ਦਾ ਦੇਸ਼ ਬਣਾ ਕੇ ਆਪ ਦੀ ਘਰ ਵਾਪਸੀ ਕਰੀਏ, ਆਪ ਦੇ ਜਾ ਕੇ ਦੇਸ਼ ਨੂੰ ਸੰਭਾਲੀਏ, ਹੈ ਨਾ। ਵੀ ਸਾਰੀਆਂ ਚੀਜ਼ਾਂ ਕਰਨੀਆਂ ਪੈਣੀਆਂ ਸਾਨੂੰ। ਜੋ ਅੱਜ ਦੀ ਉੱਥੇ ਆਪਾਂ ਦੇਖਦੇ ਹਾਂ ਵੀ ਸਰਕਾਰ ਕਿੰਨਾ ਧੱਕਾ ਕਰ ਰਹੀ ਹੈ ਨਾ ਆਪਣੇ ਸਿੱਖ ਨੌਜਵਾਨਾਂ ਨਾਲ, ਜਾਂ ਸਾਰੇ ਪਾਸੇ ਵੀ ਉਹਨਾਂ ਨੇ ਇਸ ਟਾਈਮ ਕੋਈ ਵਰਗ ਨਹੀਂ ਛੱਡਿਆ, ਕੋਈ ਟੀਚਰ ਨਹੀਂ ਛੱਡਿਆ, ਉਹਨੀ ਕਿਸਾਨ ਨਹੀਂ ਛੱਡੇ, ਹਨਾ, ਉਹਨੀ ਨਰੇਗਾ ਵਰਕਰ ਨਹੀਂ ਛੱਡੇ। ਸਾਰਿਆਂ ਦਾ ਕਿੱਦਾਂ ਉਹਨੀ ਜੋ ਕੁਝ ਵੀ ਸਾਰਾ ਚੱਲਣ ਡਿਆ, ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਨਾ। ਇਸੇ ਲਈ ਆਪਾਂ ਨੂੰ ਆਪਣਾ ਦੇਸ਼ ਬਣਾਉਣਾ ਪੈਣਾ, ਜਿੱਥੇ ਆਪਾਂ ਆਪਦੀ ਆਵਾਜ਼ ਰੱਖ ਸਕਦੇ ਹਾਂ। ਜੇ ਮੰਨ ਲਓ ਅਸੀਂ ਕੋਈ ਆਪਦਾ ਮੈਂਬਰ ਚੁਣਿਆ ਹੋਊਗਾ, ਆਪਾਂ ਜਾ ਕੇ ਉਹਨੂੰ ਪੁੱਛ ਦੇ ਸਕਦੇ ਹਾਂ ਨਾ, ਜਾ ਕੇ ਵੀ ਆਹ ਚੀਜ਼ ਸਾਨੂੰ ਦੱਸ ਵੀ ਕਿਉਂ ਨਹੀਂ ਹੋਈ, ਹੈ ਨਾ। ਜਿੱਦਾਂ ਮੈਂ ਇੱਕ ਪਿੱਛੇ ਵੀਡੀਓ ਦੇਖੀ ਸੀਗੀ, ਭਗਵੰਤ ਮਾਨ ਦੀ ਸਟੇਜ ਤੇ ਇੱਕ ਬੰਦਾ ਖੜ ਕੇ ਕਹਿ ਰਿਹਾ ਸੀਗਾ ਵੀ ਭਗਵੰਤ ਮਾਨ ਸਾਹਿਬ ਨੇ ਆਉਣਾ ਆ, ਕਿਸੇ ਨੇ ਕੋਈ ਸਵਾਲ ਨਹੀਂ ਕਰਨਾ, ਵੀ ਜੇ ਕੋਈ ਸਵਾਲ ਆ ਨਾ ਸਾਨੂੰ ਲਿਖ ਕੇ ਦੇ ਦਿਓ। ਵੀ ਇੱਥੋਂ ਇਹ ਸਾਬਤ ਹੋ ਗਿਆ ਵੀ ਤੁਹਾਡੇ ਤੋਂ ਸਵਾਲ ਪੁੱਛਣ ਦੇ ਹੱਕ ਵੀ ਖੋਲੇ ਆ। ਤੁਸੀਂ ਉਹਨਾਂ ਨੇ ਜੋ ਤੁਹਾਨੂੰ ਕਹਿਤਾ ਤੁਹਾਨੂੰ ਉਹ ਸੁਣਨਾ ਪੈਣਾ ਆ ਨਾ। ਵੀ ਤੁਸੀਂ ਉਹਨਾਂ ਨੂੰ ਆਪਦੇ ਸਵਾਲ ਨਹੀਂ ਦੱਸ ਸਕਦੇ ਵੀ ਸਾਨੂੰ ਆਹ ਪ੍ਰੋਬਲਮ ਆ। ਜੇ ਮੰਨ ਲਓ ਸਾਡਾ ਆਪਦਾ ਦੇਸ਼ ਹੋਊਗਾ, ਸਾਡੇ ਆਪਦੇ ਬੰਦੇ ਹੋਣਗੇ, ਅਸੀਂ ਬਾਹ ਫੜ ਕੇ ਉਹਨੂੰ ਪੁੱਛ ਸਕਦੇ ਆ ਵੀ ਤੁਸੀਂ ਆਹ ਕੰਮ ਕਿਉਂ ਨਹੀਂ ਕੀਤਾ ਨਾ। ਹੁਣ ਤਾਂ ਉਹਨਾਂ ਨੇ ਆਪਣੇ ਤੇ ਕਿੰਨੀਆਂ ਪਾਬੰਦੀਆਂ ਲਾਈਆਂ ਹੋਈਆਂ ਨਾ, ਵੀ ਨਾ ਅਸੀਂ ਬੋਲ ਸਕਦੇ, ਨਾ ਹੀ ਪੁੱਛ ਸਕਦੇ ਆ। ਇਸੇ ਲਈ ਆਪਣੇ ਦੇਸ਼ ਦੀ ਆਪਾਂ ਨੂੰ ਮੰਗਿਆ ਵੀ ਆਪਣਾ ਜਲਦ ਤੋਂ ਜਲਦ ਦੇਸ਼ ਬਣੇ, ਖਾਲਿਸਤਾਨ ਆਪਾਂ ਘਰ ਵਾਪਸੀ ਕਰੀਏ। ਸਾਰੇ ਇੱਕ ਦਿਨ ਤੇ ਛੱਡ ਕੇ ਜਾਣਾ ਪੈਣਾ ਆਪਾਂ ਨੂੰ, ਚਾਹੇ ਜਿਉਂਦੇ ਜੀ ਚਲ ਜਾਈਏ, ਚਾਹੇ ਮਰ ਕੇ ਚਲ ਜਾਈਏ। ਇੱਕ ਦਿਨ ਐਸਾ ਆਊਗਾ ਤਾਂ ਜੋ ਹੀ ਆਪਦੇ ਘਰ ਵਾਪਸੀ ਕਰਕੇ ਖਾਲਿਸਤਾਨ ਜਾਵਾਂਗੇ, ਉੱਥੇ ਆਪਣਾ ਦੇਸ਼ ਬਣਾਵਾਂਗੇ। ਤੇ ਸਾਰਿਆਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਮੇਰੇ ਵੀਰ ਸਾਰਿਆਂ ਨੇ ਵੋਟਾਂ ਪਾਓ ਆ ਕੇ, ਜਿਹੜੇ ਵੀਰ ਭਰਾ ਰਹਿ ਵੀ ਗਏ ਆ ਨਾ। ਜੇ ਅੱਜ ਇੱਥੇ ਰੈਫਰੈਂਡਮ ਤੇ ਨਹੀਂ ਪਹੁੰਚੇ, ਕੱਲ ਕਿਸੇ ਹੋਰ ਜਗ੍ਹਾ ਤੇ ਮਨਾਇਆ ਜਾਊਗਾ ਤਾਂ ਉੱਥੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬਿਲਕੁਲ ਜੀ, ਸਾਡੇ ਨਾਲ ਹੋਰ ਵੀ ਜਿਹੜੇ ਸਿੱਖ ਆਗੂ ਨੇ ਉਹ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਇੱਥੇ ਰੈਫਰੈਂਡਮ ਦੇ ਲਈ ਤੁਸੀਂ ਵੋਟ ਪਾਉਣ ਲਈ ਪਹੁੰਚੇ ਹੋ, ਸੰਗਤਾਂ ਨੂੰ ਮੋਟੀਵੇਟ ਵੀ ਕਰ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਿੱਖਾਂ ਦੀਆਂ ਇਹ ਭਾਵਨਾਵਾਂ ਸਮਝਣ ਕਿ ਹਰ ਇੱਕ ਸਿੱਖ ਚਾਹੁੰਦਾ ਕਿ ਅਸੀਂ ਖਾਲਿਸਤਾਨ ਬਣੇ, ਸਾਡਾ ਆਪਣਾ ਘਰ ਬਣੇ, ਅਸੀਂ ਉਹਦੇ ਵਿੱਚ ਜਾਈਏ, ਖੁਸ਼ਹਾਲ ਹੋਈਏ। ਕਿਉਂਕਿ ਜਿਹੜੀ ਸਿੱਖਾਂ ਤੇ ਜ਼ੁਲਮ ਦੀ ਦਾਸਤਾਨ ਬਹੁਤ ਲੰਬੀ ਆ, ਕਈ ਦਹਾਕਿਆਂ ਤੋਂ ਚੱਲਦੀ ਆ ਰਹੀ ਆ ਤੇ ਹਿੰਦੁਸਤਾਨ ਦੀ ਗੌਰਮੈਂਟ ਰਾਹੀਂ ਕੀਤੀ ਜਾ ਰਹੀ ਹੈ। 47 ਵਿੱਚ ਜੈਨੋਸਾਈਡ ਹੋਈ, ਉਹ ਤੋਂ ਬਾਅਦ ਪੰਜਾਬ ਦੇ ਮੋਰਚੇ ਵਿੱਚ ਹੋਈ, ਫਿਰ ਉਸ ਤੋਂ ਬਾਅਦ 84 ਦੇ ਵਿੱਚ ਹੋਈ ਸਿੱਖਾਂ ਦੀ ਜੈਨੋਸਾਈਡ। ਹਰ ਮੌਕੇ ਤੇ ਕੋਈ ਐਸਾ ਜਾਣ ਨਹੀਂ ਦਿੰਦੀ ਆ ਇੰਡੀਆ ਗੌਰਮੈਂਟ ਜਦੋਂ ਸਿੱਖਾਂ ਦੀ ਜੈਨੋਸਾਈਡ ਜਾਂ ਇਹਨਾਂ ਦੇ ਕਤਲੇਆਮ ਨਾ ਕੀਤਾ ਜਾਵੇ। ਤੇ ਇਸ ਕਰਕੇ ਹਰ ਇੱਕ ਸੋਚ ਰਿਹਾ ਹੁਣ ਜੇ ਪੰਜਾਬ ਦੇ ਵਿੱਚ ਜਿਹੜਾ ਦੌਰ ਚੱਲਿਆ ਇੱਕ ਸਮੇਂ ਖਾੜਕੂਬਾਦ ਦਾ, ਉਸ ਦੇ ਵਿੱਚ ਬੱਚਿਆਂ ਦਾ ਸ਼ਿਕਾਰ ਖੇਡਿਆ ਗਿਆ ਇੰਡੀਆ ਗੌਰਮੈਂਟ ਦੇ ਰਾਹੀਂ। 25,000 ਲਾਸ਼ਾਂ ਜਿਹੜੀਆਂ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜ਼ਾਹਰ ਕੀਤੀਆਂ ਥੋੜੇ ਜਿਹੇ ਏਰੀਏ ਦੇ ਵਿੱਚੋਂ, ਹਾਲਾਂਕਿ ਸਾਰੇ ਪੰਜਾਬ ਦੇ ਵਿੱਚੋਂ ਨਹੀਂ, ਥੋੜੇ ਜਿਹੇ ਏਰੀਏ ਦੇ ਵਿੱਚੋਂ। ਤੁਸੀਂ ਲਾਓ ਕਿ ਕਿੰਨਾ ਵੱਡਾ ਜ਼ੁਲਮ ਆ। ਮਾਝੇ ਦੇ ਵਿੱਚ 20-20 ਸਾਲ ਬਰਾਤ ਨਹੀਂ ਚੜੀ, ਸਾਰੇ ਨੌਜਵਾਨਾਂ ਦਾ ਘਾਣ ਕੀਤਾ ਗਿਆ।
ਤੇ ਉਹੋ ਹੀ ਚੀਜ਼ ਆ ਜਿਹੜੀ ਕਿ ਲੈ ਕੇ ਸਿੱਖਾਂ ਨੂੰ ਆਪਣੀਆਂ ਭਾਵਨਾਵਾਂ ਜੁੜੀਆਂ ਤੇ ਜਿੱਥੇ ਵੀ ਕੋਈ ਰੈਫਰੈਂਡਮ ਦੀ ਵੋਟ ਹੁੰਦੀ ਆ ਸਿੱਖ ਪਹੁੰਚਦੇ ਆ ਜਾਂ ਕੋਈ ਹੋਰ ਵੀ ਖਾਲਿਸਤਾਨ ਬਾਰੇ ਕੋਈ ਪ੍ਰੋਗਰਾਮ ਲਿਖਿਆ ਜਾਂਦਾ ਹਰ ਇੱਕ ਸਿੱਖ ਚਾਹੁੰਦਾ ਕਿ ਮੈਂ ਉੱਥੇ ਜਾਵਾਂ। ਪਰ ਉਹਦੇ ਨਾਲ ਮੈਨੂੰ ਇੱਕ ਥੋੜੀ ਜਿਹੀ ਇਹ ਜ਼ਰੂਰੀ ਆ ਕਿ ਜਿਹੜੇ ਲੀਡਰ ਹੈ ਉਹਨਾਂ ਨੂੰ ਵੀ ਪਾਰਦਰਸ਼ੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੇ ਨਾਲ ਹੋ ਚੁੱਕਾ ਬਹੁਤ ਵਾਰੀ ਸਾਡੀ ਕੋਈ ਵੀ ਮੁਹਿੰਮ ਚੋਟੀ ਤੋਂ ਜਾ ਕੇ ਲੀਡਰਾਂ ਕਰਕੇ ਇੱਕਦਮ ਡਿੱਗਦੀ ਹੈ। ਤੇ ਜੇ ਇਹ ਲੀਡਰਾਂ ਨੂੰ ਵੀ ਸਾਡਿਆਂ ਨੂੰ ਪਾਰਦਰਸ਼ੀ ਜ਼ਰੂਰੀ ਚਾਹੀਦੀ ਕਿ ਜੇ ਤੁਸੀਂ ਇਸ ਮੁਹਿੰਮ ਨੂੰ ਲੈ ਕੇ ਤੁਰੇ ਆ ਤੇ ਇਹਨੂੰ ਇੱਕ ਮੁਹਿੰਮ ਬਣਾਓ ਖਾਲਿਸਤਾਨ ਦੀ। ਇਹਦੇ ਵਿੱਚ ਇਹ ਨਾ ਹੋ ਜਵੇ ਕਿ ਮਾਇਆ ਇਕੱਠੀ ਕਰਕੇ ਤੇ ਜਾਂ ਕੋਈ ਆਪਣਾ ਰਾਹ ਫੜ ਲਓ ਤੇ ਸਿੱਖ ਪੈਣ ਖੂਹ ਦੇ ਵਿੱਚ, ਇਹ ਚੀਜ਼ ਨਾ ਹੋਵੇ। ਹਰ ਇੱਕ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜਿਹੜੀ ਇੰਨੀ ਲੋਕਾਂ ਦੀ ਮਿਹਨਤ ਹੈ, ਵੋਟਾਂ ਪਾ ਰਹੇ ਆ, ਜਿਹੜੀਆਂ ਵੋਟਾਂ ਕਿੱਥੇ ਜਾ ਰਹੀਆਂ। ਜੇ ਉਹਨਾਂ ਦੇ ਵਿੱਚ ਇਹ ਯੂਐਨਓ ਦਾ ਵੀ ਆਪਾਂ ਕਹਿ ਰਹੇ ਸਾਡੇ ਲੀਡਰ ਕਹਿ ਰਹੇ ਹਾਂ ਯੂਐਨਓ ਦੇ ਵਿੱਚ ਮਤਾ ਪਾਓ ਜਲਦੀ ਤੋਂ ਜਲਦੀ, ਕੋਈ ਇਹ ਰੈਫਰੈਂਡਮ ਜਿਹੜਾ ਹੋ ਰਿਹਾ ਹੈ ਇਹਨੂੰ ਮੰਨਿਆ ਤਾਂ ਜਾਵੇ, ਕਮ ਸੇ ਕਮ ਯੂਐਨਓ ਦੇ ਵਿੱਚ ਪ੍ਰਵਾਨਗੀ ਮਿਲ ਜਾਵੇ ਕਿ ਅਸੀਂ ਇਹਨਾਂ, ਕਿਉਂਕਿ ਸਾਡੀ ਕੌਮ ਦਾ ਘੱਟੋ ਘੱਟ ਮਿਲੀਅਨ ਡਾਲਰ ਇਹਦੇ ਵਿੱਚ ਵੀ ਖਰਚ ਹੋ ਰਿਹਾ। ਤੇ ਇਹ ਸਾਡੀ ਬੇਨਤੀ ਆ ਇਹਨਾਂ ਦੇ ਲੀਡਰਾਂ ਨੂੰ ਵੀ ਤੇ ਇਹਨੂੰ ਜ਼ਰੂਰ ਪਾਰਦਰਸ਼ੀ ਕਰੋ। ਜਿਹੜੀਆਂ ਵੋਟਾਂ ਪੈ ਰਹੀਆਂ ਆ ਉਹਨਾਂ ਵੋਟਾਂ ਦਾ ਅਸੀਂ ਕੀ ਕਰ ਰਹੇ ਹਾਂ, ਕਿੱਥੇ ਜਾ ਰਹੀਆਂ ਸਾਡੀਆਂ ਵੋਟਾਂ, ਤੇ ਇਹਨਾਂ ਦਾ ਅਸੀਂ ਕਿਸੇ ਤਰੀਕੇ ਦੇ ਨਾਲ ਯੂਐਨ ਦੇ ਵਿੱਚ ਜਲਦੀ ਤੋਂ ਜਲਦੀ ਮਤਾ ਪਾਈਏ। ਬਹੁਤ ਸਾਰੀ ਸੰਗਤ ਦੇ ਕੁਐਸਚਨ ਹੈ ਸਾਨੂੰ ਕਰਦੇ ਆ। ਤੇ ਦੂਸਰਾ, ਜਿਹੜੇ ਸਿੰਘ ਪਹਿਲਾਂ ਇਸ ਮੁਹਿੰਮ ਦੇ ਨਾਲ ਜੁੜੇ ਸੀ ਕਿਸੇ ਕਾਰਨਾਂ ਕਰਕੇ ਥੋੜਾ ਅੱਗੇ ਪਿੱਛੇ ਹੋ ਵੀ ਗਏ ਆ, ਜਾਂ ਕੁਝ ਹੋਰ ਸਾਡੇ ਸਿੰਘ ਜਿਹੜੇ ਚਾਹੁੰਦੇ ਤਾਂ ਖਾਲਿਸਤਾਨ ਨੇ, ਹਰ ਇੱਕ ਚਾਹੁੰਦਾ ਹੈ, ਪਰ ਉਹਨਾਂ ਦੇ ਕੁਝ ਕੁਐਸਚਨ ਹੈ, ਉਹਨਾਂ ਦੇ ਕੁਐਸਚਨ ਤਰੀਕੇ ਨਾਲ ਜਵਾਬ ਦਿੱਤੇ ਜਾਣ, ਨਾ ਕਿ ਉਹਨਾਂ ਦੀ ਭੰਡੀ ਕੀਤੀ ਜਾਵੇ ਜਾਂ ਕੋਈ ਕੁਐਸਚਨ ਕਰਦਾ ਜਾਂ ਉਹਨਾਂ ਨੂੰ ਪਿੱਛੇ ਸੁੱਟਿਆ ਜਾਵੇ। ਇਹ ਗੱਲਾਂ ਬੰਦ ਕਰੋ, ਕੌਮ ਨੂੰ ਇੱਕ ਜਗ੍ਹਾ ਕਰੋ। ਓਪਰਚੁਨਿਟੀ ਕੋਈ ਜ਼ਿਆਦਾ ਦੂਰ ਨਹੀਂ ਹੈਗੀ, ਬਹੁਤ ਨੇੜੇ ਓਪਰਚੁਨਿਟੀ ਆ ਰਹੀ ਹੈ। ਜਿਹੜੇ ਹਾਲਾਤ ਇਸ ਟਾਈਮ ਬਣ ਰਹੇ ਆ, ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਤੇ ਹੁਣ ਸਾਨੂੰ ਪਲਾਨ ਕਰਨੀ ਚਾਹੀਦੀ ਹੈ ਕਿ ਅਸੀਂ ਹਰ ਕੋਈ ਆਪਣਾ ਆਪਣਾ ਵੱਖਰਾ ਨਕਸ਼ਾ ਚੱਕੀ ਫਿਰਦਾ ਹੈ ਤੇ ਕੋਈ ਪਰਵਾਹ ਨਹੀਂ ਹੈਗੀ ਜੇ ਚਲੋ ਪੋਸਟਰਾਂ ਤੇ ਲਾਉਣੇ ਨਕਸ਼ਾ ਲਾ ਦਿੰਦੇ ਆ, ਪਰ ਇੱਕ ਇਦਾਂ ਦੀ ਕਮੇਟੀ ਤਿਆਰ ਕੀਤੀ ਜਾਵੇ ਜਿਹੜੀ ਬੜੇ ਸੂਝਵਾਨ ਲੋਕਾਂ ਦੀ ਹੋਣ, ਜਿਹਨਾਂ ਨੂੰ ਪਤਾ ਹੋਵੇ ਕਿ ਅਸੀਂ ਹੁਣ ਖਾਲਿਸਤਾਨ ਦੀ ਓਪਰਚੁਨਿਟੀ ਆ ਰਹੀ ਹੈ, ਕੋਈ ਜ਼ਿਆਦਾ ਦੂਰ ਨਹੀਂ ਹੈਗੀ, ਤੇ ਆ ਜਾਣੀ ਹੈ, ਪਰ ਅਸੀਂ ਉਹਦੇ ਲਈ ਕੀ ਤਿਆਰ ਹਾਂ। ਸਾਨੂੰ ਤਿਆਰ ਹੋਣਾ ਬਣਦਾ ਬਹੁਤ ਜ਼ਰੂਰੀ। ਤੇ ਸਾਡੀ ਤਾਂ ਇਹੋ ਹੀ ਬੇਨਤੀ ਹੈ, ਸੰਗਤ ਪੰਜਾਬ ਦੇ ਮੋਰਚਿਆਂ 'ਚ ਦੇਖ ਲਓ, ਕੋਈ ਵੀ ਮੋਰਚਾ ਹੁੰਦਾ ਲੱਖਾਂ ਦੇ ਹਿਸਾਬ ਨਾਲ ਦੁਨੀਆ ਪਹੁੰਚਦੀ ਹੈ, ਕਿਉਂਕਿ ਹਰ ਇੱਕ ਦੇ ਨੌਜਵਾਨ ਦੀਪ ਸਿੱਧੂ ਆਇਆ ਸੀ ਕੁਛ ਚਿਰ ਵਾਸਤੇ, ਦੁਨੀਆ ਉਹਦੇ ਪਿੱਛੇ ਕਿੱਦਾਂ ਲੱਗ ਗਈ ਸੀ। ਤੇ ਲੀਡਰਾਂ ਨੂੰ ਸੱਚੇ ਸੁੱਚੇ ਹੋ ਕੇ ਤੇ ਆਪਣਾ ਪਾਰਦਰਸ਼ੀ ਕਰੋ ਤੇ ਲੋਕਾਂ ਨੂੰ ਇਹ ਸਮਝਾਵੋ ਕਿ ਹਾਂ ਜੀ ਅਸੀਂ ਆਹ ਕਰ ਰਹੇ ਹਾਂ, ਆਹ ਵੋਟਾਂ ਪੈਣੀਆਂ, ਇਹ ਤੋਂ ਬਾਅਦ ਇਹਦਾ ਸਾਡਾ ਆਹ ਸਟੈਪ ਹੈ। 4 ਸਾਲ ਤੋਂ ਵੋਟਾਂ ਪੈ ਰਹੀਆਂ, ਸਾਨੂੰ ਅਜੇ ਤੱਕ ਕੋਈ ਸਟੈਪ ਦੀ ਸਮਝ ਨਹੀਂ ਲੱਗ ਰਹੀ। ਇਹ ਕੁਐਸਚਨ ਕਰ ਰਹੀ ਹਰ ਸੰਗਤ। ਉਹੋ ਹੀ ਗੱਲ ਨਾ ਹੋਵੇ ਕਿ ਕੀਤਾ ਕਰਾਇਆ ਫਿਰ ਸਾਰਾ ਖੂਹ ਦੇ ਵਿੱਚ ਪੈ ਜਾਵੇ ਤੇ ਪੈਸਾ ਵੀ ਕੌਮ ਦਾ ਬਰਬਾਦ ਹੋ ਜਾਵੇ। ਨਹੀਂ, ਹਰ ਇੱਕ ਚੀਜ਼ ਦੀ ਕਦਰ ਕਰੋ। ਅਸੀਂ ਰਿਸਪੈਕਟ ਕਰਦੇ ਹਾਂ ਸਾਰੇ ਲੀਡਰਾਂ ਦੀ, ਪਰ ਉਹਨਾਂ ਨੂੰ ਇੱਕ ਵਾਰੀ ਪਾਰਦਰਸ਼ੀ ਜ਼ਰੂਰ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅੱਜ ਇਹ ਰੈਫਰੈਂਡਮ ਦੀ ਕੈਂਪੇਨ ਜਿਵੇਂ ਚੱਲ ਰਹੀ ਆ, ਲੋਕ ਵੋਟਾਂ ਪਾ ਰਹੇ ਆ, ਬੱਚੇ ਬਜ਼ੁਰਗ ਸਾਰੇ ਵੋਟਾਂ ਪਾ ਰਹੇ ਆ। ਤੁਸੀਂ ਪਿਛਲੇ ਲੰਬੇ ਸਮੇਂ ਤੋਂ ਇਸ ਕੈਂਪੇਨ ਦੇ ਨਾਲ ਜੁੜੇ ਹੋਏ ਹੋ, ਇੱਕ ਬੁਲਾਰੇ ਵਾਂਗ ਵੀ ਤੁਸੀਂ ਇਸ ਕੈਂਪੇਨ ਦਾ ਪ੍ਰਚਾਰ ਕਰਦੇ ਹੋ। ਤਾਂ ਮਤਲਬ ਕਿੰਨੀ ਕੁ ਗਿਣਤੀ ਤੁਹਾਨੂੰ ਲੱਗ ਰਹੀ ਆ ਕਿ ਜਿਹੜੀ ਵੋਟਾਂ ਦੀ ਆ ਸੰਗਤ ਪਹੁੰਚ ਰਹੀ ਆ, ਤੇ ਕਿੰਨੇ ਵਜੇ ਸ਼ੁਰੂ ਹੋਈ ਆ ਤੇ ਕਿੰਨੇ ਵਜੇ ਤੱਕ ਜਿਹੜੀ VOTING ਆ ਚੱਲਣੀ ਹੈ? ਬਿਲਕੁਲ, ਜਿੱਦਾਂ ਕਮਿਸ਼ਨ ਦੇ ਅਕੋਰਡਿੰਗ ਜਿਹੜਾ 9 ਵਜੇ ਵੋਟ ਓਪਨ ਹੁੰਦੀ ਹੈ ਤੇ 5 ਵਜੇ ਤੱਕ ਵੋਟ ਪਊਗੀ। ਸੰਗਤਾਂ 'ਚ ਜਿਹੜਾ ਵੱਡਾ ਹੰਗਾਰਾ ਆ, ਮਿਡ ਵੈਸਟ ਦੀਆਂ ਜਿੰਨੀਆਂ ਵੀ, ਸ਼ਿਕਾਗੋ ਤੋਂ ਲੈ ਕੇ ਮਿਸ਼ੀਗਨ ਸਟੇਟ ਤੋਂ ਲੈ ਕੇ ਲਾਰਜ ਨੰਬਰ ਦੇ ਵਿੱਚ ਸਿੱਖ ਜਿਹੜੇ ਇੱਥੇ ਵਸੇ ਹੋਏ ਆ ਉਹ ਆ ਰਹੇ ਆ, ਤੇ ਹੋਪਫੁਲੀ ਲਾਰਜ ਨੰਬਰ ਜਿਹੜਾ ਐਂਡ ਆਫ ਦਾ ਡੇ ਜਿਹੜਾ ਜੀ ਆਪਾਂ ਐਕਸਪੈਕਟਡ ਕਰਦੇ ਪਏ ਆ। ਗਰਮੀ ਵੀ ਬਹੁਤ ਹੈਗੀ ਆ, ਬੱਚੇ ਵੀ ਹੈਗੇ ਆ, ਬਜ਼ੁਰਗ ਵੀ ਹੈਗੇ ਆ, ਤੇ ਬਹੁਤ ਚੜ੍ਹਦੀ ਕਲਾ ਆ ਜੀ। ਤੇ ਇਹ ਜਿਹੜੀ ਕੈਂਪੇਨ ਜਿਵੇਂ ਅਗਲੇ ਕਿੰਨੇ ਜਿਹੜੇ ਪਲਾਨਡ ਹੋ ਚੁੱਕੇ ਆ ਸਿੱਖਸ ਫॉर ਜਸਟਿਸ ਵੱਲੋਂ ਜਿਹੜੇ ਰੈਫਰੈਂਡਮ ਨੇ ਇਸ ਸਾਲ ਦੇ ਵਿੱਚ? ਦੇਖੋ, ਬਿਲਕੁਲ ਕਮਿਸ਼ਨ ਨੇ ਜਿਹੜਾ ਅਗਲਾ ਰੈਫਰੈਂਡਮ, ਇਹ ਰੈਫਰੈਂਡਮ ਜਦੋਂ ਇੰਡੀਅਨਐਪਲਸ ਦੀ ਅਨਾਉਂਸਮੈਂਟ ਹੋਈ ਸੀ, ਉਹਦੇ ਨਾਲ ਹੀ ਅਲਬਰਟਾ ਦਾ ਰੈਫਰੈਂਡਮ ਜਿਹੜਾ ਜੀ ਉਹ ਦੁਬਾਰਾ ਅਨਾਉਂਸ ਹੋ ਗਿਆ, ਜਦ ਕਿ ਆਲਰੇਡੀ ਇੱਕ ਵਾਰੀ ਵੋਟ ਅਲਬਰਟਾ 'ਚ ਹੋ ਚੁੱਕੀ ਹੈ। ਪਰ ਫਿਰ ਕਿਉਂ? ਕਿਉਂਕਿ ਰਾਜ ਜਿਹੜਾ ਜੀ ਉਹ ਦੁਨੀਆ ਦੀ ਜੀਓਪੋਲਿਟਿਕਸ ਦੇ ਉੱਤੇ ਬੜਾ ਡਿਪੈਂਡ ਕਰਦਾ, ਤੇ ਅਲਬਰਟਾ, ਕੈਨੇਡਾ ਦੀ ਸਰਕਾਰ ਅਲਬਰਟਾ ਨੂੰ ਇਹ ਰਾਈਟ ਦੇ ਰਹੀ ਹੈ ਕਿ ਉਹ ਆਪਣਾ ਰੈਫਰੈਂਡਮ ਕਰਾਉਣ ਤੇ ਆਪਣੀ ਆਜ਼ਾਦੀ ਜੇ ਚਾਹੁੰਦੇ ਨੇ ਲੋਕ ਕਲੇਮ ਕਰ ਸਕਣ। ਤਾਂ ਸਾਡੇ ਲਈ ਇਹ ਬਹੁਤ ਵੱਡੀ ਇੱਕ ਓਪਰਚੁਨਿਟੀ ਸੀ ਕਿ ਜਦੋਂ ਅਸੀਂ ਦੁਨੀਆ ਨੂੰ ਇਹ ਦਿਖਾ ਸਕਦੇ ਕਿ ਜੇ ਸਿੱਖ ਵੋਟ ਕਰਾਉਂਦਾ ਹੈ ਤੇ ਹਿੰਦੁਸਤਾਨ ਕਹਿੰਦਾ ਅੱਤਵਾਦੀ ਹੈ,
ਤੇ ਹੁਣ ਜਾਂ ਤਾਂ ਕੈਨੇਡਾ ਆਪਣੇ ਅਲਬਰਟਾ ਦੇ ਲੋਕਾਂ ਨੂੰ ਵੀ ਅੱਤਵਾਦੀ ਕਵੇ ਤੇ ਜਾਂ ਫਿਰ ਸਿੱਖਾਂ ਨੂੰ ਵੀ ਕਵੇ ਵੀ ਇਹਨਾਂ ਦਾ ਵੀ ਹੱਕ ਬਣਦਾ। ਦੂਸਰੇ ਨੰਬਰ ਤੇ ਅਸੀਂ ਫਿਰ ਉੱਥੇ ਦੀ ਸਰਕਾਰਾਂ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਹੋਵਾਂਗੇ ਜੇ ਅਸੀਂ ਇਸ ਗੱਲ ਨੂੰ ਪਰਸਿਊ ਕਰਦੇ ਹਾਂ ਕਿ ਜੇ ਤੁਸੀਂ ਅਲਬਰਟਾ ਦੇ ਰੈਫਰੈਂਡਮ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਨੂੰ ਮਾਨਤਾ ਦਿੰਦੇ ਹੋ ਤੇ ਸਾਡੇ ਨੂੰ ਵੀ ਮਾਨਤਾ ਦਿਓ। ਮੈਂ ਅੱਗੇ ਵੀ ਕਈ ਵਾਰੀ ਦੱਸਿਆ ਕਿ ਪਹਿਲੀ ਵਾਰ ਕੈਨੇਡਾ ਉਹ ਮੁਲਕ ਹੋਊਗਾ ਇਨ ਫਿਊਚਰ ਜਦੋਂ ਅਸੀਂ ਆਪਣਾ ਕਲੇਮ ਲੈ ਕੇ ਜਾਵਾਂਗੇ ਜਿਹੜਾ ਰਿਕੋਗਨਾਈਜ਼ ਕਰੂਗਾ ਕਿ ਬਾਏ ਲਾਅ ਕਰਨਾ ਪਊਗਾ। ਜਾਂ ਤਾਂ ਫਿਰ ਉਹ ਵੀ ਅੱਤਵਾਦੀ ਬਣਨਗੇ ਤੇ ਜਾਂ ਫਿਰ ਅਸੀਂ ਵੀ, ਪਰ ਉਹ ਅੱਤਵਾਦੀ ਨਹੀਂ ਬਣ ਸਕਦੇ। ਤੇ ਜਿਹੜੀ ਰੈਕੋਗਨੀਸ਼ਨ ਦੀ ਗੱਲ ਆ, ਜਿਵੇਂ ਕਈ ਵਾਰ ਇਹ ਸਵਾਲ ਵੀ ਕੈਂਪੇਨ ਦੇ ਉੱਤੇ ਹੁੰਦੇ ਆ ਕਿ ਇਹਦੀ ਰੈਕੋਗਨੀਸ਼ਨ ਕਿੱਥੇ ਹੋਣੀ ਆ। ਜਿਵੇਂ ਪਹਿਲਾਂ ਇਹ ਹੈ ਕਿ ਯੂਐਨ ਦੇ ਵਿੱਚ ਜਿਹੜੀ ਇਹਦਾ ਜਿਹੜਾ ਡਾਟਾ ਆ ਵੋਟਾਂ ਦਾ ਉਹ ਯੂਐਨ ਨੂੰ ਪੇਸ਼ ਕੀਤਾ ਜਾਣਾ ਹੈ ਤੇ ਉੱਥੋਂ ਰੈਕੋਗਨਾਈਜ਼ ਕਰਾਇਆ ਜਾਣਾ। ਤੇ ਜਿਹੜਾ ਕੈਨੇਡੀਅਨ ਗਵਰਨਮੈਂਟ ਦਾ ਤੁਸੀਂ ਕਿਹਾ ਵੀ ਸਭ ਤੋਂ ਪਹਿਲਾਂ ਕੈਨੇਡੀਅਨ ਗਵਰਨਮੈਂਟ ਰੈਕੋਗਨਾਈਜ਼ ਕਰੂਗੀ, ਇਹਦੇ ਲਈ ਕੋਈ ਪ੍ਰੋਸੈਸ ਚੱਲ ਰਿਹਾ ਹੈ, ਕੋਈ ਟਾਕਸ ਚੱਲ ਰਹੀਆਂ ਨੇ? ਨਹੀਂ, ਹਾਲੇ ਦਾ ਪਹਿਲਾ ਪ੍ਰੋਸੈਸ ਹੈਗਾ ਵੀ ਆਪਾਂ ਰੈਫਰੈਂਡਮ ਨੂੰ ਕੰਪਲੀਟ ਕਰਨਾ ਆ। ਪਰ ਜਿਹੜੇ ਪ੍ਰੋਸੈਸ ਹੈਗੀ ਆ ਕਿ 56 ਵੋਟਾਂ ਤੁਹਾਨੂੰ US ਜਨਰਲ ਅਸੈਂਬਲੀ 'ਚ ਚਾਹੀਦੀਆਂ ਤੇ 9 ਵੋਟਾਂ ਤੁਹਾਨੂੰ ਸਿਕਿਉਰਿਟੀ ਕੌਂਸਲ ਦੇ ਵਿੱਚ ਚਾਹੀਦੀਆਂ। ਲਗਾਤਾਰ ਜਿੰਨੇ ਵੀ ਦੁਨੀਆ ਦੀਆਂ ਸਰਕਾਰਾਂ ਉਹਨਾਂ ਦੇ ਨਾਲ ਗੱਲਬਾਤ ਚੱਲਦੀ ਹੈ, ਪਰ ਪਹਿਲਾਂ ਵੋਟ ਕੰਪਲੀਟ ਹੋਊਗੀ ਤੇ ਫਿਰ ਹੋਊਗਾ। ਬਾਕੀ ਮੈਂ ਦੁਨੀਆ ਨੂੰ ਦੱਸਣਾ ਚਾਹੁੰਦਾ, ਜੇ ਅੱਜ 29 ਅਪ੍ਰੈਲ ਜਿਸ ਤਰ੍ਹਾਂ 1986 'ਚ ਸਿੱਖਾਂ ਨੇ ਡੈਕਲਾਰੇਸ਼ਨ ਆਫ ਖਾਲਿਸਤਾਨ ਕੀਤੀ ਸੀ ਤੇ ਲੋਕ ਪੁੱਛਦੇ ਸੀ ਵੀ ਉਹ ਡੈਕਲਾਰੇਸ਼ਨ ਦਾ ਕੀ ਹੋਇਆ। ਜੇ ਅੱਜ ਅਮਰੀਕਾ ਨੇ 29 ਅਪ੍ਰੈਲ 1959 ਦੇ ਵਿੱਚ ਦਲਾਈ ਲਾਮਾ ਤਿੱਬਤ ਤੋਂ ਆਣ ਕੇ ਗਵਰਨਮੈਂਟ ਆਫ ਐਕਸਾਈਲ ਇੰਡੀਆ ਧਰਮਸ਼ਾਲਾ ਪੰਜਾਬ 'ਚ ਬਣਾਉਂਦਾ ਆ, ਅੱਜ ਸੈਨੇਟ 'ਚ ਇੱਕ ਮਤਾ ਲਿਆਂਦਾ ਗਿਆ ਫਿਊਚਰ ਆਫ ਤਿੱਬਤ। ਜੇ 75 ਸਾਲ ਪਹਿਲਾਂ ਇੱਕ ਐਕਸਾਈਲ ਗਵਰਨਮੈਂਟ ਦਾ ਮਤਾ ਅਮਰੀਕਾ 'ਚ ਆ ਸਕਦਾ ਹੈ ਤੇ ਸਾਡਾ ਕਿਉਂ ਨਹੀਂ ਆਊਗਾ? ਪਰ ਉਹਦੇ ਲਈ ਐਫਰਟ ਸਾਨੂੰ ਕਰਨਾ ਪਾ। ਉਹਦੇ ਲਈ ਆਪਾਂ ਨੂੰ ਤੇ ਤਿੱਬਤ ਸਾਨੂੰ ਪਤਾ ਹੈ, ਸਾਰੀ ਦੁਨੀਆ ਨੂੰ ਪਤਾ ਕਿ ਹਿੰਦੁਸਤਾਨ ਨਾਂ ਦੀ ਚਿੜੀ, ਇੰਡੀਆ ਦੇ ਨਾਂ ਦੀ ਚਿੜੀ ਤਾਂ 15 ਅਗਸਤ ਨੂੰ ਪੈਦਾ ਕੀਤੀ ਅਗਲਿਆਂ ਨੇ, ਪਰ ਤਿੱਬਤ ਦੇ ਨਾਲ ਸਰਕਾਰੇ ਖਾਲਸਾ ਦੀਆਂ ਟ੍ਰੀਟੀਆਂ ਤੱਕ ਰਹੀਆਂ ਨੇ। ਸੋ ਜੇ ਆਪਾਂ ਐਫਰਟ ਕਰਾਂਗੇ ਤਾਂ ਆਪਾਂ ਕਿਸੇ ਨਾ ਕਿਸੇ ਬੰਨੇ ਕੰਢੇ ਲੱਗਾਂਗੇ। ਫਿਊਚਰ ਆਫ ਤਿੱਬਤ ਦੀ ਜਗ੍ਹਾ ਫਿਊਚਰ ਆਫ ਪੰਜਾਬ ਦਾ ਵੀ ਮਤਾ ਜਿਹੜਾ ਉਹ ਪੈ ਸਕਦਾ ਸੈਨੇਟ ਦੇ ਵਿੱਚ। ਬਿਲਕੁਲ, ਮਤਲਬ ਇਹ ਬੜਾ ਸਪਸ਼ਟ ਤੁਸੀਂ ਦੱਸਿਆ ਜਿਵੇਂ ਸਾਰੀ ਗੱਲ ਕਿ ਜਿਹੜੀ ਇਹ ਸਾਰੀ ਕੈਂਪੇਨ ਆ ਇਹ ਬੇਸਿਕਲੀ ਇੱਕ ਮੋਬਿਲਾਈਜੇਸ਼ਨ ਦਾ ਟੂਲ ਆ ਕਿ ਜਿਹੜੇ ਸਿੱਖ ਆ ਉਹ ਆਪਣੀਆਂ ਐਸਪੀਰੇਸ਼ਨ ਦਾ ਪ੍ਰਗਟਾਵਾ ਇੱਕ ਮੋਬਿਲਾਈਜੇਸ਼ਨ ਦੇ ਰੂਪ ਚ ਕਰ ਸਕਣ ਕਿ ਇਹ ਪ੍ਰੋਸੈਸ ਅਜੇ ਉਸ ਪੜਾਅ ਦੇ ਵਿੱਚੋਂ ਲੰਘ ਰਿਹਾ ਹੈ। ਬਿਲਕੁਲ ਇਹ ਨਾਨ ਬਾਈਂਡਿੰਗ ਤੇ ਨਾਨ ਅਫੀਸ਼ੀਅਲ ਹੈ, ਪਰ ਇਹਦਾ ਮਕਸਦ ਹੀ ਬਾਈਂਡਿੰਗ ਰੈਫਰੈਂਡਮ ਕਰਾਉਣਾ। ਪਲੱਸ ਜ਼ਰੂਰੀ ਨਹੀਂ ਹੈ ਕਿ ਇਹ ਅਨਅਫੀਸ਼ੀਅਲੀ ਰਹਿ ਜਾਵੇ। ਜਦੋਂ ਅਸੀਂ ਪੰਜਾਬ ਦੇ ਵਿੱਚ ਅਟੈਂਪਟ ਕਰਾਂਗੇ, ਜੇ ਹਿੰਦੁਸਤਾਨ ਸਾਨੂੰ ਨਹੀਂ ਅਲਾਉ ਕਰਦਾ ਤੇ ਅਸੀਂ ਯੂਐਨ ਨੂੰ ਕਹਾਂਗੇ ਵੀ ਜਾਂ ਤਾਂ ਰੈਫਰੈਂਡਮ ਕਰਾ ਜਾਂ ਇਹਨੂੰ ਰਿਕੋਗਨਾਈਜ਼ ਕਰ। ਦੋਵੇਂ ਚੀਜ਼ਾਂ ਨੇ ਨਾ ਵੀ ਅਸੀਂ ਤਾਂ ਤਿਆਰ ਆ, ਆ ਜਿਹੜੀਆਂ ਲੱਖਾਂ ਮਿਲੀਅਨਸ ਆਫ ਵੋਟ ਪੈ ਰਹੀ ਹੈ, ਲੋਕ ਤਿਆਰ ਨੇ ਤੇ ਫਿਰ ਤੁਸੀਂ ਜਾਂ ਤਾਂ ਇਹਨੂੰ ਰਿਕੋਗਨਾਈਜ਼ ਕਰੋ ਤੇ ਜਾਂ ਫਿਰ ਅਸੀਂ ਤਿਆਰ ਆ ਹਿੰਦੁਸਤਾਨ ਨੂੰ ਤਿਆਰ ਕਰ ਲਓ ਵੀ ਉਹ ਕਿਉਂ ਨਹੀਂ ਕਰਦਾ ਹੈਗਾ। ਉਹ ਤੋਂ ਪਹਿਲਾਂ ਸਾਰੇ ਡਾਇਸਪੋਰਾ ਨੂੰ ਤੁਸੀਂ ਕਵਰ ਕਰਨਾ ਚਾਹੁੰਦੇ ਹੋ ਕਿ ਜਿਹੜੀ ਵੋਟਿੰਗ ਹੈ ਜਿਵੇਂ ਵੱਖ-ਵੱਖ ਸ਼ਹਿਰਾਂ 'ਚ ਕੈਨੇਡਾ, ਅਮਰੀਕਾ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ ਵੀ ਕਰਵਾਈ, ਕਿੰਨਾ ਕੁ ਹੋਰ ਸਮਾਂ ਜਿਹੜਾ ਡਾਇਸਪੋਰਾ ਦੇ ਵਿੱਚ ਜਿਹੜੀ ਵੋਟਿੰਗ ਦਾ ਪ੍ਰੋਸੈਸ ਆ ਉਹਦਾ ਕਿੰਨਾ ਕੋਈ ਸਿਕਸ ਜਸਟਿਸ ਕੋਲ ਟਾਈਮ ਹੈ ਕਿ ਕਿੰਨੇ ਸਮੇਂ ਦੇ ਵਿੱਚ ਇਹ ਕੰਪਲੀਟ ਹੋ ਸਕਦਾ? ਦੇਖੋ ਹਰ ਕੈਂਪੇਨ ਨੂੰ ਕਰਨ ਲਈ ਸਮਾਂ ਲੱਗਦਾ, ਲੋਕਾਂ ਨੂੰ ਮੋਟੀਵੇਟ ਕਰਨ ਦੇ ਲਈ। ਜਿਸ ਤਰ੍ਹਾਂ ਜੇ ਆਪਾਂ ਮਿਡ ਵੈਸਟ ਦਾ ਇਲਾਕਾ ਲੈਂਗੇ ਤਾਂ ਲਗਭਗ 800 ਮੀਲ ਦਾ ਇਲਾਕਾ ਪੈ ਜਾਂਦਾ ਹੈ। ਛੋਟੀ-ਛੋਟੀਆਂ ਕਮਿਊਨਿਟੀਆਂ, ਛੋਟੇ-ਛੋਟੇ ਗੁਰਦੁਆਰਾ ਸਾਹਿਬਾਨ ਦੇ ਰੂਪ ਵਿੱਚ ਰਹਿੰਦੀਆਂ ਹਰ ਇੱਕ ਤਕਰੀਬ, ਕਿਉਂਕਿ ਪਿਛਲੇ 80 ਸਾਲਾਂ ਦੇ ਸਮੇਂ ਦੌਰਾਨ ਹਿੰਦੁਸਤਾਨ ਨੇ ਸਾਨੂੰ ਇੰਨਾ ਦੱਬਿਆ ਕੁਚਲਿਆ, ਜਿਹਦੇ ਵਿੱਚ ਫਿਜ਼ੀਕਲ ਜੈਨੋਸਾਈਡ ਤੋਂ ਲੈ ਕੇ ਇਕਨੋਮਿਕ ਜੈਨੋਸਾਈਡ ਹੈ। ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਨੇ, ਉਹਨਾਂ ਨੂੰ ਪ੍ਰੇਰਨਾ ਪੈਂਦਾ, ਉਹਨਾਂ ਨੂੰ ਕੱਢਣਾ ਪੈਂਦਾ। ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਮਹਾਰਾਜ ਪੰਜਾਬ ਤੋਂ ਚਲ ਜਾਂਦੇ ਨੇ ਤੇ ਸਿੱਖਾਂ ਸਰਕਾਰਾਂ ਨੂੰ ਲੱਗਾ ਸੀ ਕਿ ਅਸੀਂ ਹੁਣ ਖਾਲਸਾ ਰਾਜ ਦਾ ਬੀਜ ਖਤਮ ਕਰ ਦਿੱਤਾ ਮਹਾਰਾਜ ਜੋਤੀ ਜੋ ਸਮਾਉਣ ਤੋਂ ਬਾਅਦ, ਪਰ ਮਹਾਰਾਜ ਨੇ ਹੁਕਮਨਾਮੇ ਲਿਖ ਕੇ ਭੇਜੇ ਕਿ ਬੰਦਾ ਸਿੰਘ ਬਹਾਦਰ ਜਾ ਪੰਜਾਬ ਦੀ ਧਰਤੀ ਤੇ ਉਹਨੇ ਆਣ ਕੇ ਹਰ ਇੱਕ ਸਿੱਖ ਨੂੰ ਪ੍ਰੇਰਿਆ ਕਿ ਆਓ ਸਿੱਖੋ ਇਕੱਠੇ ਹੋਵੋ, ਆਪਾਂ ਆਪਣਾ ਰਾਜ ਭਾਗ ਕਾਇਮ ਕਰਨਾ। ਇਹਦਾ ਹੀ ਮਿਸਲਾਂ ਨੇ ਕੀਤਾ। ਸਰਕਾਰਾਂ ਕਹਿੰਦੀਆਂ ਸੀ ਕਿ ਖਤਮ ਕਰ ਦੇ। ਸੋ ਸਮਾਂ ਲੱਗਦਾ ਹੈ ਜੀ ਹਰ ਚੀਜ਼ ਨੂੰ, ਪਰ ਅਸੀਂ ਦਿਨ ਰਾਤ ਚੌਗਣੀ ਤਰੀਕੇ ਦੇ ਨਾਲ, ਕਿਉਂਕਿ ਜਿੱਥੇ ਜਿਹੜਾ ਇਹ ਸਵਾਲ ਸੀ ਨਾ ਕਿ ਕੀ ਕੌਮ ਖੜਦੀ ਹੈ ਉਹ ਖਤਮ ਹੋ ਚੁੱਕਾ ਹੈ। ਅੱਜ ਤੁਸੀਂ ਇੰਡੀਅਨ ਐਪਰਸ ਦੇਖੋ ਕਿ ਅੱਜ ਤੋਂ ਪਹਿਲਾਂ ਪੋਲੀਟੀਕਲੀ ਮੂਵਮੈਂਟ ਦੇ ਉੱਤੇ ਕੋਈ ਬੰਦਾ ਬਾਹਰ ਨਿਕਲਿਆ ਹੋਵੇ, ਅਸੀਂ ਨਗਰ ਕੀਰਤਨ ਦੇ ਲਈ ਤਾਂ ਆਏ ਹੋ ਸਕਦੇ ਹਾਂ ਜਾਂ ਧਾਰਮਿਕ ਕਿਸੇ ਕਰਤੱਵ ਲਈ ਆ ਸਕਦੇ ਹਾਂ, ਪਰ ਰਾਜਨੀਤਿਕ ਵਿਚਾਰ ਤੇ ਨੇ ਇਹ ਉਹ ਨੇ ਜਿਹੜੇ ਲਕੀਰ ਟੱਪ ਕੇ ਆਏ ਨੇ ਬਾਬੇ ਦੀਪ ਸਿੰਘ ਵਾਲੀ ਵੀ ਜਾਂ ਸਰਕਾਰ ਵੱਲ ਤੇ ਜਾਂ ਫਿਰ ਖਾਲਿਸਤਾਨ ਨਾਲ।
ਸੋ ਅੱਜ ਜਿਹੜਾ ਇਕੱਠ ਹੈ ਮੇਰੇ ਖਿਆਲ ਨਾਲ ਬਹੁਤ ਸਾਰੇ ਲੋਕ ਤਾਂ ਕਦੀ ਐਕਸਪੈਕਟ ਨਹੀਂ ਕਰਦੇ ਹੋਣਗੇ ਦੂਸਰੇ ਬੰਦੇ ਤੋਂ। ਉਹ ਇੱਕ ਦੂਜੇ ਨੂੰ ਸਵਾਲ ਕਰਦੇ ਆਪਣੇ ਗੁਆਂਢੀ ਨੂੰ, ਯਾਰ ਤੂੰ ਕਦੀ ਦੱਸਿਆ ਨਹੀਂ ਵੀ ਤੂੰ ਵੀ ਖਾਲਿਸਤਾਨੀ ਸੀ। ਉਹ ਕਹਿੰਦਾ ਰਾਜ ਦੀ ਮੰਗ ਤਾਂ ਸਾਡੇ ਅੰਦਰ ਵੀ ਪਈ ਹੋਈ ਹੈ। ਸੋ ਸਮਾਂ ਹੈ ਲੱਗਦਾ ਹੈ, ਪਰ ਅਸੀਂ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਹੇ ਹਾਂ। ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਖਾਲਸਾ ਫਤਿਹ। ਸਾਡੇ ਨਾਲ ਵਾਹਿਗੁਰੂ ਖਾਲਸਾ ਫਤਿਹ ਸਰਦਾਰ ਭਗਤ ਸਿੰਘ ਵੀ ਮੌਜੂਦ ਨੇ। ਤੇ ਇਹ ਜਿਹੜੀ ਤੁਸੀਂ ਓਟਵਾ ਦੇ ਵਿੱਚ ਵੀ ਜਿਹੜਾ ਇਹ ਰੈਫਰੈਂਡਮ ਆ ਉਹ ਕਰਵਾਇਆ, ਉੱਥੇ ਵੀ ਬੜਾ ਸਫਲ ਰੈਫਰੈਂਡਮ ਦੀ ਸਾਰੀ ਵੋਟਿੰਗ ਰਹੀ ਸੀ। ਤੇ ਇਹ ਜਿਹੜੀ ਸਾਰੀ VOTING ਦਾ ਪ੍ਰੋਸੈਸ ਚੱਲ ਰਿਹਾ ਆ, ਤੁਸੀਂ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਹੋ, ਤੁਸੀਂ ਸਿੱਖ ਸਟਰਗਲ ਨੂੰ ਵੀ ਦੇਖਿਆ, ਤੁਹਾਨੂੰ ਕੀ ਬਦਲਾਅ ਇਹਦੇ ਨਾਲ ਨਜ਼ਰ ਆਇਆ, ਮਤਲਬ ਜਿਹੜਾ ਸਿੱਖ ਐਕਟਿਵਿਜ਼ਮ ਦੇ ਵਿੱਚ? ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਜਿੱਦਾਂ ਪਹਿਲਾਂ ਭਾਈ ਬਿਕਰਮਜੀਤ ਸਿੰਘ ਦੱਸ ਕੇ ਗਏ ਆ, ਅਸਲ 'ਚ ਪਹਿਲਾਂ ਸਿੱਖ ਕੌਮ ਤਾਂ ਹਮੇਸ਼ਾ ਹੀ ਰੈਡੀ ਰਹੀ ਹੈ, ਸੱਚ ਹੱਕ ਵਾਸਤੇ ਹਮੇਸ਼ਾ ਖੜੇ ਆ। ਕਈ ਵਾਰੀ ਇਦਾਂ ਹੁੰਦਾ ਭਾਂਬੜੂ ਸਾਈਜ਼ ਦਾ ਪੈ ਜਾਂਦਾ, ਪਤਾ ਹੀ ਨਹੀਂ ਲੱਗਦਾ ਵੀ ਸੱਚ ਕੀ ਆ ਤੇ ਝੂਠ ਕੀ ਆ। ਤੇ ਹੁਣ ਰੈਫਰੈਂਡਮ ਦੀਆਂ ਵੋਟਾਂ ਜਾਂ ਵੱਖ-ਵੱਖ ਜਥੇਬੰਦੀਆਂ ਜਿਸ ਵੀ ਤਰੀਕੇ ਨਾਲ ਬਾਹਰ ਉਪਰਾਲੇ ਕਰ ਰਹੇ ਹਨ, ਕਿਉਂਕਿ ਜਿਹੜੀਆਂ ਆਪਣੀਆਂ ਪੰਜਾਬ 'ਚ ਬੈਠੀਆਂ ਜਥੇਬੰਦੀਆਂ ਉਹਨਾਂ ਦੇ ਬਹੁਤ ਸਾਰੇ ਰਿਸਟ੍ਰਿਕਸ਼ਨ ਵੀ ਹੈਗੇ ਆ ਤੇ ਬਾਹਰ ਆਪਾਂ ਨੂੰ ਥੋੜੀ ਜਿਹੀ ਆਦੀ ਹੈ ਬੋਲਣ ਦੀ। ਤੇ ਹੁਣ ਆਪਾਂ ਅੱਜ ਦੇ ਰੈਫਰੈਂਡਮ ਦੀ ਜੇ ਗੱਲ ਕਰੀਏ, 9 ਵਜੇ ਵੋਟਾਂ ਸ਼ੁਰੂ ਹੋਣੀਆਂ ਸੀਗੀਆਂ ਤੇ ਸਵੇਰੇ 4 ਵਜੇ ਲਾਈਨ ਲੱਗ ਗਈ ਸੀ। ਤੇ ਹੁਣ ਦੇਖੋ ਲਗਾਤਾਰ ਦੇ ਨਾਲ ਲਾਈਨ ਵੱਧਦੀ ਜਾ ਰਹੀ ਹੈ। ਕਿੰਨਾ ਸੰਗਤਾਂ ਦੇ ਵਿੱਚ ਉਤਸ਼ਾਹ ਆ। ਇਹਦਾ ਮਤਲਬ ਹੁਣ ਜਿਹੜਾ ਕੜਾਕੇ ਦੀ ਧੁੱਪ ਦੇ ਵਿੱਚ ਲੋਕ ਖੜੇ ਆ ਕੇ, ਛੋਟੇ ਛੋਟੇ ਬੱਚੇ ਲੈ ਕੇ, ਬਜ਼ੁਰਗ, ਕਈ ਵਿਚਾਰੇ ਵੀਲ ਚੇਅਰਾਂ ਤੇ ਵੀ ਆਏ ਆ ਨਾ, ਇਹਦਾ ਮਤਲਬ ਕੌਮ ਤਾਂ ਰੈਡੀ ਆ, ਠੀਕ ਹੈ ਨਾ। ਪਰ ਦੂਸਰੇ ਪਾਸੇ ਹੁਣ ਤੁਹਾਡੀ ਗੱਲ UN ਤੱਕ ਪਹੁੰਚੀ ਆ ਤੇ ਕੱਲੀ ਪਹੁੰਚ ਹੀ ਨਹੀਂ ਗਈ, ਉਹ ਤੇ ਕੰਮ ਵੀ ਹੋ ਰਿਹਾ। ਹੁਣ ਮਹਾਰਾਜ ਕਿਰਪਾ ਕਰੇ, ਇਹ ਉਹਨੇ ਵੀ ਕੀ ਹੋਊਗਾ ਜ਼ਰੂਰ, ਪਰ ਟਾਈਮ ਪਰਮਾਤਮਾ ਕਰੇ। ਅਸੀਂ ਤਾਂ ਆਪਾਂ ਕਹਿੰਦੇ ਥੋੜਾ ਟਾਈਮ ਲੱਗੇ ਨਾ। ਬਾਕੀ ਹੁਣ ਜਿੱਦਾਂ ਹੋਏ ਰੈਫਰੈਂਡਮ ਨੂੰ ਆਪਣੀ ਬੂਸਟ ਦੇਣ ਵਾਸਤੇ ਆਪਣਾ ਜਿਹੜਾ ਸਿੱਖ ਮੀਡੀਆ ਆ, ਇਹਦਾ ਬਹੁਤ ਵੱਡਾ ਯੋਗਦਾਨ ਆ। ਕਿਉਂਕਿ ਪਹਿਲਾਂ ਸਾਡਾ ਮੀਡੀਆ ਹੈ ਨਹੀਂ ਸੀ। ਜਿੱਦਾਂ ਆਪਾਂ ਦੇਖਦੇ ਹਾਂ ਵੀ ਜੇਲ੍ਹਾਂ ਦੇ ਵਿੱਚ, ਥਾਣਿਆਂ ਦੇ ਵਿੱਚ ਕਿੱਦਾਂ ਬੀਬੀਆਂ ਦੀ ਬੇਪਤੀ ਕੀਤੀ ਗਈ, ਕਿੱਦਾਂ ਸਿੰਘਾਂ ਨੂੰ ਕੋ ਕੇ ਸ਼ਹੀਦ ਕੀਤਾ ਗਿਆ, ਉਹਨਾਂ ਦੀਆਂ ਆਵਾਜ਼ਾਂ ਉਹ ਜੇਲ੍ਹ ਦੇ ਅੰਦਰ ਹੀ ਦਬ ਗਈਆਂ। ਪਰ ਹੁਣ ਸਾਡੇ ਕੋਲ ਮੀਡੀਆ ਹੈਗਾ ਕਰਕੇ ਦੁਨੀਆ ਤੱਕ ਸਾਡੀ ਆਵਾਜ਼ ਜਾਂਦੀ ਹੈ। ਇੰਟਰਨੈਸ਼ਨਲ ਮੀਡੀਆ ਵੀ ਤੁਹਾਨੂੰ ਕਵਰ ਕਰਨ ਲੱਗ ਪਿਆ ਹੁਣ ਤਾਂ, ਹਨਾ। ਇਹਦਾ ਕਰਕੇ ਬਈ ਸਾਨੂੰ ਬਸ ਸਾਰਿਆਂ ਦਾ ਫਰਜ਼ ਬਣਦਾ ਸਾਡਾ ਵੀ ਆਪਣੇ ਮੀਡੀਆ ਦਾ, ਜਿਹੜਾ ਵੀ ਮੀਡੀਆ ਸਿੱਖ ਕੌਮ ਦੀ ਗੱਲ ਕਰਦਾ, ਪੰਥ ਦੀ ਗੱਲ ਕਰਦਾ, ਤੇ ਉਹਦੀ ਸਾਨੂੰ ਬਾਂਹ ਫੜਨੀ ਚਾਹੀਦੀ ਹੈ ਤੇ ਜ਼ਰੂਰ ਉਹਦੀ ਸਪੋਰਟ ਕਰਨੀ ਚਾਹੀਦੀ ਆ। ਮੀਡੀਆ ਦਾ ਬਹੁਤ ਵੱਡਾ ਰੋਲ ਹੁੰਦਾ ਜੀ। ਹੁਣ ਮੀਡੀਆ ਤੋਂ ਬਿਨਾਂ ਕੌਮ ਗੂੰਗੀ ਆ। ਮੀਡੀਆ ਜਿਹੜਾ ਉਹ ਕੌਮ ਦੀ ਆਵਾਜ਼ ਆ। ਬਾਕੀ ਜਿਹੜੇ ਸਿਆਣੇ ਸੁਹਿਰਦ ਮੀਡੀਆ ਵਾਲੇ ਬੰਦੇ ਹੈਗੇ ਆ, ਉਹਨੇ ਆਪਣੀ ਗੱਲ ਕੌਮ ਤੱਕ ਤੇ ਦੁਨੀਆ ਤੱਕ ਕਿੱਦਾਂ ਜਾਣੀ ਆ, ਉਹਨਾਂ ਨੂੰ ਪਤਾ ਹੁੰਦਾ, ਉਹ ਕਰ ਲੈਂਦੇ ਆ। ਸਾਰਿਆਂ ਦੇ ਮਨ ਦੇ ਵਿੱਚ ਵਲਵਲੇ ਹੁੰਦੇ ਆ, ਹਰੇਕ ਬੰਦਾ ਗੱਲ ਨਹੀਂ ਕਰ ਸਕਦਾ ਹੁੰਦਾ, ਪਰ ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਮੀਡੀਆ ਬਣਦਾ ਹਮੇਸ਼ਾ। ਹੁਣ ਜਿੱਦਾਂ ਖੁੱਲਾ ਪੰਡਾਲ ਲੱਗਾ ਇੱਥੇ, ਲੋਕ ਆਪੋ ਆਪਣੇ ਵਿੱਚ ਵਿਚਾਰ ਦੇ ਰਹਿੰਦੇ, ਲੈ ਦੇ ਕੇ ਗੱਲ ਇੱਕੋ ਹੀ ਆ ਵੀ ਸਾਨੂੰ ਆਪਣਾ ਘਰ ਚਾਹੀਦਾ, ਠੀਕ ਹੈ ਨਾ। ਇਹ ਕੋਈ ਕ੍ਰਾਈਮ ਨਹੀਂ ਹੈਗਾ, ਇਹ ਕੋਈ ਜੁਰਮ ਨਹੀਂ ਹੈਗਾ, ਇਹ ਕਿਸੇ ਤਰ੍ਹਾਂ ਸਾਡੇ 'ਚ ਅਸੀਂ ਕਿਸੇ ਤੋਂ ਖੋਹਦੇ ਨਹੀਂ, ਆਪਣਾ ਖੁੱਸਾ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਮਹਾਰਾਜ ਕਿਰਪਾ ਕਰੇ, ਚੜ੍ਹਦੀ ਕਲਾ ਬਖਸ਼ੇ। ਮੀਡੀਆ ਵਾਲੇ ਆਪਣੀ ਆਵਾਜ਼ ਸਿੱਖਾਂ ਦੀ ਬੁਲੰਦ ਕਰਦੇ ਰਹਿਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਰਮਾਤਮਾ ਸਾਨੂੰ ਆਪਣਾ ਦਰਗਾਹ ਆਪਣਾ ਰਾਜ ਬਖਸ਼ੇਗਾ। ਹੋਰ ਕੋਈ ਗੱਲਬਾਤ ਦੱਸੋ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੁੰਦੇ ਹੋ? ਅੱਜ ਤੁਸੀਂ ਇੱਥੇ ਵੋਟ ਪਾਉਣ ਲਈ ਆਏ ਹੋ, ਖਾਲਿਸਤਾਨ ਦੇ ਲਈ, ਪੰਜਾਬ ਦੀ ਆਜ਼ਾਦੀ ਦੇ ਲਈ। ਹਾਂਜੀ, ਇਹ ਜੋ ਅਸੀਂ ਇੱਥੇ ਆਏ ਆ ਕਿਉਂਕਿ ਇਹਨਾਂ ਸਰਕਾਰਾਂ ਨੇ ਸਾਨੂੰ ਮਜਬੂਰ ਕੀਤਾ ਇਸ ਵਾਸਤੇ, ਨੇ ਸਾਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਸੀ, ਪਰ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕ ਲੈਣਾ ਚਾਹੁੰਦੇ ਆ। ਅਸੀਂ ਪੰਜਾਬ ਦੀ ਆਜ਼ਾਦੀ ਵਾਸਤੇ ਸਾਰੇ ਇਕੱਠੇ ਹੋ ਕੇ ਲੜ ਰਹੇ ਆ, ਕਿਉਂਕਿ ਜੋ ਸਰਕਾਰਾਂ ਅੱਜ ਵੀ ਪਹਿਲੇ ਵੀ ਸਾਡੇ ਸਿੱਖਾਂ ਦੇ ਹਮੇਸ਼ਾ ਹੀ ਜੋ ਧੱਕਾ ਕਰਦੀਆਂ ਆ ਰਹੀਆਂ, ਜਿੱਦਾਂ ਸਾਡੇ ਬੰਦੀ ਸਿੰਘ ਹੈਗੇ ਆ, ਜੇਲ੍ਹਾਂ ਦੇ ਵਿੱਚ ਅੰਦਰ ਬੈਠੇ ਆ, ਜੋ ਆਪਣੀ ਸਜ਼ਾਵਾਂ ਵੀ ਭੁਗਤ ਚੁੱਕੇ ਹੈਗੇ ਆ, ਫਿਰ ਵੀ ਸਾਡਾ ਧੱਕਾ ਹੋ ਰਿਹਾ। ਕੋਈ ਹੋਰ ਜੋ ਸਿੱਖਾਂ ਤੋਂ ਸਿਵਾ ਹਿੰਦੂ ਆ, ਮੁਸਲਮਾਨ ਆ, ਉਹਨੂੰ ਕੋਈ ਸਜ਼ਾ ਹੁੰਦੀ ਆ, ਆਪਣੀ ਸਜ਼ਾ ਆਪਣੀ ਪੂਰੀ ਕਰਕੇ ਉਹਨੂੰ ਛੱਡ ਦਿੱਤਾ ਜਾਂਦਾ, ਪਰ ਸਿੱਖ ਨਾਲ ਇਹ ਧੱਕਾ ਹੁੰਦਾ। ਇਸ ਕਰਕੇ ਸਾਨੂੰ ਇਹ ਕੰਮ ਕਰਨਾ ਪੈ ਰਿਹਾ। ਰੈਫਰੈਂਡਮ 2020 ਵਾਸਤੇ ਅਸੀਂ ਸਾਰੇ ਸਟਰਗਲ ਕਰ ਰਹੇ ਹਾਂ, ਔਰ ਜੋ ਆਪਾਂ ਸਾਰੇ ਇਕੱਠੇ ਹੋਣਾ ਚਾਹੀਦਾ ਹੈ। ਇੱਕ ਨਿਸ਼ਾਨ ਸਾਰੇ ਥੱਲੇ ਆਪਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈਗੀ ਹੈ, ਜੋ ਕਿ ਆਪਾਂ ਆਪਣੇ ਜੋ ਹੱਕ ਆ ਆਪਣੇ ਪੰਜਾਬ ਨੂੰ ਆਜ਼ਾਦ ਕਰਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ, ਇਸ ਜਿਹੜੀ ਕੈਂਪੇਨ ਆ, ਮਤਲਬ ਤੁਸੀਂ ਅੱਜ
ਵੋਟ ਪਾਈ ਆ, ਜਿਹੜਾ ਸਿੱਧਾ ਸਵਾਲ ਆ ਕਿ ਪੰਜਾਬ ਦੀ ਆਜ਼ਾਦੀ ਚਾਹੁੰਦੇ ਹੋ ਜਾਂ ਭਾਰਤ ਨਾਲ ਰਹਿਣਾ ਚਾਹੁੰਦੇ ਹੋ, ਤੇ ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਡੇ ਦਿਲ ਦੀ ਕੀ ਇੱਛਾ ਆ, ਤੁਸੀਂ ਕੀ ਚਾਹੁੰਦੇ ਹੋ? ਦੇਖੋ, ਇਹ ਸਮੇਂ ਦੀ ਨਿਆਕਤ ਨੂੰ ਜੇ ਅੱਜ ਆਪਾਂ ਪਛਾਣਦੇ ਹਾਂ, 1947 ਤੋਂ ਲੈ ਕੇ ਅੱਜ ਤੱਕ ਸਿੱਖ ਆਪਣਾ ਸੰਘਰਸ਼ ਕਰਦੇ ਆਏ ਨੇ ਆਪਣੀ ਆਜ਼ਾਦੀ ਵਾਸਤੇ ਕਿ ਅਸੀਂ ਇੱਕ ਉਸ ਧਰਤੀ ਦੇ ਉੱਤੇ ਆਪਣੀ ਆਜ਼ਾਦੀ ਦਾ ਮਾਣ ਸਕੀਏ। ਸਾਨੂੰ ਅੱਜ ਕੋਈ ਵੀ ਇਦਾਂ ਦੀ ਮਤਲਬ ਕਿ ਗੁੰਜਾਇਸ਼ ਨਹੀਂ ਛੱਡੀ ਹਿੰਦੁਸਤਾਨ ਦੀ ਗਵਰਨਮੈਂਟ ਨੇ ਕਿ ਅਸੀਂ ਉਸ ਧਰਤੀ ਦੇ ਉੱਤੇ ਇਕੱਠੇ ਰਹਿ ਸਕੀਏ। ਇਹਨਾਂ ਦਾ 1984 ਦਾ ਦੌਰ ਤੋਂ ਲੈ ਕੇ ਲਗਾਤਾਰ ਅੱਜ ਤੱਕ ਉਹੀ ਹਿਸਾਬ ਕਿਤਾਬ ਚੱਲ ਰਿਹਾ ਹੈਗਾ, ਜਿਹਦੇ ਵਿੱਚ ਸਿੱਖਾਂ ਦੇ ਕੋਲ ਇੱਕੋ ਇੱਕ ਰਸਤਾ ਹੈ, ਖਾਲਸਾ ਜੀ, ਜਿਹੜੀ ਉਹ ਆਜ਼ਾਦੀ ਆ। ਆਜ਼ਾਦੀ ਤੋਂ ਬਿਨਾਂ ਸਾਡੇ ਕੋਲ ਕੋਈ ਰਾਹ ਨਹੀਂ ਹੈਗਾ। ਅਸੀਂ ਬਥੇਰੀ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਸਾਡਾ ਇਹਨਾਂ ਨਾਲ ਨਿਵਾਹ ਹੋ ਜਾਵੇ, ਪਰ ਅੱਜ ਸਮੇਂ ਦੇ ਹਿਸਾਬ ਨਾਲ ਜੇ ਆਪਾਂ ਦੇਖਦੇ ਹਾਂ, ਅੱਜ ਜੋ ਸੰਗਤ ਇੱਥੇ ਇਕੱਤਰ ਹੋਈ ਹੈ, ਇਹਦਾ ਕਾਰਨ ਇਹ ਹੈ ਕਿ ਉਹਨਾਂ ਦੇ ਦਰਦ ਇੰਨਾ ਹਿਰਦੇ ਦੇ ਵਿੱਚ ਵਸਿਆ ਕਿ ਉਹ ਇਸ ਚੀਜ਼ ਦਾ ਅਹਿਸਾਸ ਕਰਦੇ ਆ ਵੀ ਸਿੱਖਾਂ ਨੂੰ ਕੋਈ ਚਾਰਾ ਨਹੀਂ ਹੈਗਾ। ਉਸ ਪੰਜਾਬ ਨੂੰ, ਆਪਣੀ ਧਰਤੀ ਨੂੰ, ਜਿਹੜਾ ਸਾਡਾ ਵੱਖਰਾ ਪੰਜਾਬ ਸੀਗਾ, ਇੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਉੱਦਾਂ ਦਾ ਰਾਜ ਇੱਕ ਅਸੀਂ ਕਾਇਮ ਕਰ ਸਕੀਏ, ਜਿਹਦੇ ਵਿੱਚ ਸਾਡੀ ਆਉਣ ਵਾਲੀਆਂ ਨਸਲਾਂ ਜਿਹੜੀਆਂ ਆਨੰਦ ਮਾਣ ਸਕਣ। ਔਰ ਆਪਾਂ ਜੇ ਅੱਜ ਦੇਖੀਏ 1984 ਤੋਂ ਲੈ ਕੇ ਸੰਤਾਂ ਤੋਂ ਬਾਅਦ ਦੇ ਵਿੱਚ ਉਸ ਧਰਤੀ ਦੇ ਉੱਤੇ ਜਿੱਥੇ ਇੰਨਾ ਵੱਡਾ ਜ਼ੁਲਮ ਸੀਗਾ ਹੋ ਰਿਹਾ, ਉਹਦੇ ਵਿੱਚ ਵਰਦੀਆਂ ਦੇ ਵਿੱਚ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਿਆਂ ਨੇ ਆਪਣਾ ਪੂਰਨ ਰੋਲ ਅਦਾ ਕਰਦੇ ਹੋਏ ਅੱਜ ਤੱਕ ਵੀ 2026 ਦੇ ਵਿੱਚ ਅੱਜ ਵੀ ਉਹ ਆਪਣਾ 82 ਸਾਲ ਦੀ ਉਮਰ ਦੇ ਵਿੱਚ ਜਰਨੈਲ ਕਦੇ ਵੀ ਹਾਰਿਆ ਨਹੀਂ, ਥੱਕਿਆ ਨਹੀਂ। ਉਹ ਸੰਤਾਂ ਦੀ ਸੋਚ ਨੂੰ ਲੈ ਕੇ ਅੱਜ ਤੱਕ ਇੱਥੇ ਤੱਕ ਪਹੁੰਚੇ ਨੇ, ਔਰ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਇਸ ਲੈਵਲ ਦੇ ਉੱਤੇ ਸਾਡੇ ਨਾਲ ਧੱਕਾ ਹੋਇਆ ਹੋਵੇ ਤੇ ਅਸੀਂ ਆਪਣਾ ਹੱਕ ਨਾ ਲੈ ਸਕੀਏ। ਬਿਲਕੁਲ ਜੀ, ਇਹ ਜਿਹੜੀਆਂ ਭਾਵਨਾਵਾਂ ਨੇ ਸਿੱਖਾਂ ਦੀਆਂ ਕਿ ਇਹ ਸਿੱਖ, ਇਹ ਗੱਲ ਆਮ ਸਿੱਖ ਕਹਿੰਦਾ ਆ ਕਿ ਅਸੀਂ ਮਜਬੂਰ ਹੋਏ ਆ, ਕਿ ਅਸੀਂ ਬੜੀ ਕੋਸ਼ਿਸ਼ ਕੀਤੀ ਭਾਰਤ ਦੇ ਨਾਲ ਰਹਿਣ ਦੀ, ਬੜਾ ਕੁਝ ਜਿਹੜਾ ਆ ਉਹ ਆਪਣੇ ਅੰਦਰ ਸਬਰ ਵੀ ਕੀਤਾ, ਪਰ 1984 ਨਾਲ ਉਹ ਲਕੀਰ ਵਾਹਤੀ ਕਿ ਜੇ ਤੋਂ ਬਾਅਦ ਸੰਤਾਂ ਦੇ ਸ਼ਬਦ ਸੀ ਕਿ ਹੁਣ ਖਾਲਿਸਤਾਨ ਦੀ ਨੀਂਹ ਰੱਖੀ ਗਈ ਆ। ਤੇ ਤੁਸੀਂ ਭਾਈ ਸਾਹਿਬ, ਤੁਸੀਂ ਸਾਰਾ ਸਮਾਂ ਦੇਖਿਆ, ਸਿੱਖ ਸੰਘਰਸ਼ ਵੀ ਸਾਰਾ ਮਤਲਬ ਦੇਖਿਆ, ਤੇ ਅੱਜ ਜਿੱਥੇ ਸਿੱਖ ਹੁਣ ਜਿਹੜਾ ਇਹ ਰਾਹ ਅਪਣਾ ਰਹੇ ਆ ਕਿ ਰੈਫਰੈਂਡਮ ਦੇ ਰਾਹੀਂ ਹਰ, ਭਾਵੇਂ ਉਹ ਬੱਚਾ ਆ ਭਾਵੇਂ ਬਜ਼ੁਰਗ ਆ, ਕਿ ਉਹ ਕਹਿੰਦਾ ਕਿ ਮੈਂ ਘੱਟੋ ਘੱਟ ਵੋਟ ਪਾ ਕੇ ਇਹ ਤਾਂ ਕਹਿਦਾ ਕਿ ਮੈਂ ਖਾਲਿਸਤਾਨੀ ਆ, ਕਿ ਮੈਂ ਆਜ਼ਾਦੀ ਚਾਹੁੰਦਾ। ਤਾਂ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮਤਲਬ ਇਹ ਸਾਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਵਿੰਦਰ ਸਿੰਘ ਕਲੀਵਲੈਂਡ ਤੋਂ GNFA ਦਾ ਸੈਕਟਰੀ ਹਾਂ। ਮੈਂ ਇਸ ਦੌਰ ਦੇ ਵਿੱਚ ਲੰਘ ਰਿਹਾ ਹਾਂ। ਮੈਂ 1978 ਦੇ ਵਿੱਚ ਜਦੋਂ ਦਾ ਭਾਈ ਫੌਜਾ ਸਿੰਘ ਹੁਣੀ ਸ਼ਹੀਦ ਹੋਏ ਸੀ ਅੰਮ੍ਰਿਤਸਰ, ਉਸ ਲਾਈਨ ਦੇ ਵਿੱਚ ਮੈਂ ਲੱਗਾ ਹੋਇਆ। 1984 ਦਾ ਮੈਂ ਵਾਕਿਆ ਆਪਣੇ ਹੱਥੀਂ ਵੇਖਿਆ। ਅਸੀਂ ਸੰਤਾਂ ਭਿੰਡਰਾਂ ਦਾ ਵੀ ਸੰਯੋਗ ਕਰਦੇ ਰਹੇ ਹਾਂ। ਉਦੋਂ ਤੋਂ ਲੈ ਕੇ 88 ਦੇ ਵਿੱਚ ਇਹਨਾਂ ਨੇ ਮੈਨੂੰ ਭਗੌੜਾ ਕੀਤਾ। 89 'ਚ ਮੈਂ ਅਮਰੀਕਾ ਦੀ ਧਰਤੀ ਦੇ ਵਿੱਚ ਆਇਆ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਮੈਂ, ਮੇਰਾ ਪਰਿਵਾਰ ਸਾਰਾ ਹੀ ਇਸ ਸਮੁੱਚੇ ਖਾਲਿਸਤਾਨ ਲਈ ਵਚਨਬੱਧ ਆ। ਜਿੰਨਾ ਚਿਰ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਉਹ ਦਿਨ ਤੋਂ ਲੈ ਕੇ ਜਦੋਂ ਤੱਕ ਖਾਲਿਸਤਾਨ ਬਣੇਗਾ ਨਹੀਂ, ਸਾਡਾ ਇੱਕ ਲਹੂ ਦਾ ਕਤਰਾ ਵੀ ਇਸ ਮੂਵਮੈਂਟ ਲਈ ਹਾਜ਼ਰ ਆ। ਅਸੀਂ ਅੱਜ ਸਮੁੱਚੀ ਸੰਗਤ ਦੇ ਨਾਲ ਕਲੀਵਲੈਂਡ ਤੋਂ ਮਤਲਬ ਸਮੁੱਚੀ ਸੰਗਤ ਗੁਰਦੁਆਰਾ ਸਾਹਿਬ ਦੀ, ਸਾਰੇ ਗੁਰਦੁਆਰਿਆਂ ਦੀ, ਬਟ ਸਾਡੇ ਗੁਰਦੁਆਰੇ ਦੀ ਵੀ ਨਾਲ ਸੰਗਤ ਆਈ ਆ। ਅਸੀਂ ਉਹਨਾਂ ਚਿਰ ਖਾਲਿਸਤਾਨ ਦੇ ਹੱਕ 'ਚ ਸਾਨੂੰ ਜੇਲ੍ਹ ਜਾਣਾ ਪਏ, ਬਾਹਰ ਆਉਣਾ ਪਏ, ਅੰਦਰ ਜਾਣਾ ਪਏ, ਸਾਨੂੰ ਕੋਈ ਪਰਵਾਹ ਨਹੀਂ, ਸਾਨੂੰ ਕਿਸੇ ਦਾ ਕੋਈ ਡਰ ਨਹੀਂ। ਸਾਡੀਆਂ ਸ਼ਹੀਦੀਆਂ ਜਿਹੜੀਆਂ ਪਰਿਵਾਰਾਂ ਦੀਆਂ ਪਈਆਂ, ਸਾਡੇ ਨੌਜਵਾਨਾਂ ਦੀਆਂ ਸ਼ਹੀਦੀਆਂ, ਉਹਨਾਂ ਨੂੰ ਕਦੀ ਵਿਅਰਥਾ ਨਹੀਂ ਜਾਣ ਦਾਂਗੇ। ਅਸੀਂ ਉਹਨਾਂ ਦੇ
100% ਪਹਿਰਾ ਦਾਂਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਨਾਲ ਹੋਰ ਵੀ ਜਿਹੜੀ ਸੰਗਤ ਆ ਉਹ ਮੌਜੂਦ ਆ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਤੁਸੀਂ ਇੱਥੇ ਆਏ ਹੋ ਵੋਟਾਂ ਪਾਉਣ ਦੇ ਲਈ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਵੋਟਾਂ ਤਾਂ ਸਰੀ ਚ ਪਾ ਲਈਆਂ ਸੀਗੀਆਂ ਤੇ ਅਸੀਂ ਤਾਂ ਰੈਫਰੈਂਡਮ ਦੀ ਹਮਾਇਤ ਵਾਸਤੇ ਜਿੱਥੇ ਜਾਂਦੇ ਆ ਸਾਰੇ ਥਾਂ ਤੇ ਸ਼ਹਿਰ ਤੋਂ ਆਏ ਹਾਂ। ਤੇ ਤੁਸੀਂ ਹਰ ਥਾਂ ਦੇ ਉੱਤੇ ਜਿੱਥੇ ਵੀ ਵੋਟਾਂ ਪੈਂਦੀਆਂ ਤੁਸੀਂ ਉੱਥੇ ਪਹੁੰਚਦੇ ਹੋ, ਤੇ ਕੀ ਮਤਲਬ ਕਿਹੜੀ ਚੀਜ਼ ਤੁਹਾਨੂੰ ਮੋਟੀਵੇਟ ਕਰਦੀ ਆ ਕਿ ਤੁਸੀਂ ਆਪਣੇ ਸਾਰੇ ਕੰਮਕਾਰ ਕਿਰਤ ਛੱਡ ਕੇ ਤੇ ਤੁਸੀਂ ਮਤਲਬ ਜਿੱਥੇ ਵੀ ਸੰਘਰਸ਼ ਦੇ ਲਈ ਇੱਥੇ ਅਸੀਂ ਇਕੱਠੇ ਹੁੰਦੇ ਆ ਤੁਸੀਂ ਉੱਥੇ ਪਹੁੰਚਦੇ ਹੋ? ਅਸੀਂ ਪੰਜਾਬ ਦੀ ਆਜ਼ਾਦੀ ਵਾਸਤੇ ਰੈਫਰੈਂਡਮ ਨਾਲ ਜੁੜੇ ਹਾਂ ਤੇ ਸਿੱਖ ਜਥੇਬੰਦੀ ਦਾ ਸਾਥ ਡਾਕਟਰ ਸਾਹਿਬ ਜੀ ਦਾ ਸੰਗੀਤ ਸਾਥ ਦਿੰਦੇ ਰਹੇ ਹਰ ਇੱਕ ਥਾਂ ਤੇ ਜਾਈਦਾ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੈਂ ਸਾਰਿਆਂ ਤੋਂ TV 84 ਦਾ, USMH ਦਾ, ਪੰਜਾਬ ਪੋਲੀਟਿਕਸ, ਸਾਰੇ ਮੀਡੀਆ ਜਿਹੜੇ ਵੀ ਇੱਥੇ ਆਏ ਆ ਸੇਵਾ ਨਿਭਾ ਰਹੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਸੋ ਜੋ ਅੱਜ ਹੋ ਰਿਹਾ ਇੱਥੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਆ। ਸਾਡੀ ਐਟ ਪ੍ਰੈਜ਼ੈਂਟ ਸਾਡੇ ਕੋਲ ਇਹੀ ਆਪਸ਼ਨ ਹੈਗੀ ਹੈ ਜੋ ਵੋਟਾਂ ਦਾ ਤਰੀਕਾ ਹੈਗਾ। ਵੋਟਾਂ ਦਾ ਤਰੀਕਾ ਅਸੀਂ ਅਡਾਪਟ ਕੀਤਾ ਹੈ। ਤਾਂ ਸੋ ਆਲਮੋਸਟ 2 ਮਿਲੀਅਨ ਜ਼ਿਆਦਾ ਲੋਕਾਂ ਨੇ ਵੋਟਾਂ ਪਾ ਚੁੱਕੇ ਆ। 8 ਕੰਟਰੀਆਂ 'ਚ ਵੋਟਾਂ ਹੋ ਚੁੱਕੀਆਂ ਆ। ਤਾਂ ਆਹ ਜਿਹੜਾ ਹੁਣ ਚੱਲ ਰਿਹਾ ਹੈਗਾ ਆ ਇਹ ਇੱਥੇ ਹਰਿਆਣਾ ਦੇ ਵਿੱਚ, ਤੋਂ ਪਹਿਲਾਂ ਸਿਆਟਲ ਦੇ ਵਿੱਚ ਸੀ, ਸਾਡੇ 27,000 ਵੋਟਾਂ ਪਈਆਂ ਤੇ ਆਲਮੋਸਟ 100,000 ਦੇ ਕਰੀਬ ਲੋਕੀ ਇਕੱਠੇ ਹੋਏ ਆ। ਸਿੱਧੇ 2 ਪਰਪਸ ਹੈਗੇ ਆ ਮੈਂ ਦੱਸਣਾ ਚਾਹੁੰਦਾ। ਇੱਕ ਤਾਂ ਆਇਡੈਂਟੀ ਡਿਸਪਲੇ ਹੈਗੀ ਵੱਡੀ, ਤੇ ਅਸੀਂ ਇਕੱਠੇ ਹੋਏ ਆ ਦੁਨੀਆ ਨੂੰ ਦੱਸਣ 'ਚ ਕਾਮਯਾਬ ਹੋਏ ਸਿੱਖ ਕੌਣ ਹੁੰਦੇ ਆ। ਫਿਰ ਆਪਣੇ ਆਪ ਦੂਜੇ ਪੁੱਛਦੇ ਆ ਵੀ ਕਿਉਂ, ਵਾਈ ਯੂ ਆਰ ਹੇਅਰ, ਵਾਟ ਪ੍ਰੋਬਲਮ ਯੂ ਹੈਵ। ਸੋ ਅਗਲਾ ਕੁਐਸਚਨ ਰੇਜ਼ ਹੁੰਦਾ ਆ ਵੀ ਸਾਡੇ ਨਾਲ ਜੋ ਇੰਡੀਆ ਦੇ ਵਿੱਚ ਹੋ ਰਿਹਾ ਅੱਜ ਤੱਕ ਹੋ ਰਿਹਾ ਉਹ ਅਸੀਂ ਦੱਸਣ 'ਚ ਕਾਮਯਾਬ ਹੋ ਰਹੇ ਹਾਂ। ਜਿਹੜੀ ਸਾਡੀ ਮੁਹਿੰਮ ਹੈਗੀ ਹੈ UNO ਪੀਸਫੁਲ ਪ੍ਰੋਸੈਸ ਹੈਗਾ, ਉਸ ਮੂਵਮੈਂਟ ਨੂੰ ਅਸੀਂ ਬਹੁਤ ਹਾਈਲਾਈਟ ਕਰ ਚੁੱਕੇ ਹਾਂ ਤੇ ਕਿਸ ਹੱਦ ਤੱਕ ਬਹੁਤ ਸਕਸੈਸ ਹੋਈ ਹੈ ਸਾਨੂੰ। ਤੋ ਸੋ ਮੇਰੇ ਖਿਆਲ ਮੈਂ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦਾ ਵੀ ਲੈਟਸ ਗੈਟ ਅਲੋਂਗ ਈਚ ਅਦਰ, ਯੂਨਾਈਟਿਡ ਵੀ ਸਟੈਂਡ ਵੈਲਿਊ ਫਾਲ। ਇਕੱਠੇ ਰਵਾਂਗੇ ਤੇ ਸਾਰੇ ਮਸਲੇ ਹੱਲ ਹੋ ਸਕਦੇ ਆ। ਤੇ ਸਾਡੇ ਲਈ ਕੋਈ ਵੱਡੀ ਮੰਜ਼ਿਲ ਨਹੀਂ ਹੈ। ਪ੍ਰੋਬਲਮ ਖਾਲਸਾ ਕੱਲ ਵੀ ਬਣਿਆ, ਪਰਸੋਂ ਬਣਿਆ, ਬਣੇ ਪ੍ਰੋਵਾਈਡਡ ਕਿ ਅਸੀਂ ਇੱਕ ਦੂਜੇ ਨਾਲ ਲੱਗੀਏ। ਇਟਸ ਨਾਟ ਇੰਪੋਸੀਬਲ, ਇਟ ਇਜ਼ ਹਾਰਡ। ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਤੇ ਬਾਕੀ ਤੁਹਾਡਾ ਕੋਈ ਕੁਐਸਚਨ ਹੈਗਾ ਦੱਸੋ। ਬਿਲਕੁਲ ਜੀ, ਨਹੀਂ ਤੁਸੀਂ ਜਿਵੇਂ ਸਾਰੀ ਇਹ ਗੱਲ ਦੱਸੀ ਕਿ 2 ਤੁਸੀਂ ਮੇਨ ਦੱਸੇ ਆ ਕਿ ਸਾਡੀ ਆਇਡੈਂਟੀਟੀ ਡਿਸਪਲੇ ਹੁੰਦੀ ਆ, ਤੇ ਫਿਰ ਲੋਕ ਇਹ ਸਵਾਲ ਕਰਦੇ ਕਿ ਕਿਉਂ ਕਰ ਰਹੇ ਹੋ। ਫਿਰ ਉਹ ਸਾਰਾ ਕੁਝ ਦੱਸਦੇ ਹੋ ਜੋ ਜੈਨੋਸਾਈਡ ਸਿੱਖਾਂ ਦਾ ਹੋਇਆ, ਜੋ ਤਸ਼ੱਦਦ ਹੋਇਆ। ਤੇ ਜਿਹੜੀ ਇਹ ਮੂਵਮੈਂਟ ਆ, ਜਿਵੇਂ ਤੁਸੀਂ ਕਿਹਾ ਵੀ ਸਾਨੂੰ ਯੂਨਾਈਟਿਡ ਹੋ ਕੇ ਸਾਨੂੰ ਇਹਦਾ ਹਿੱਸਾ ਬਣਨਾ ਚਾਹੀਦਾ। ਤੇ ਇਹ ਮੂਵਮੈਂਟ ਦਾ ਤੁਸੀਂ ਜਿਹੜਾ ਹੁਣ ਮਤਲਬ ਜਿਹੜਾ ਉਹ ਸੰਗਤ ਦੇ ਵਿੱਚੋਂ ਤੁਸੀਂ ਮੀਡੀਆ ਦੇ ਨਾਲ ਜੁੜੇ ਹੋਏ ਹੋ, ਤਾਂ ਇਹਦਾ ਫਿਊਚਰ ਕੀ ਦੇਖ ਰਹੇ ਹੋ ਕਿ ਜਿਹੜੀ ਰੈਕੋਗਨੀਸ਼ਨ ਆ ਉਹਦੇ ਪ੍ਰੋਸੈਸ ਜਿਹੜੇ ਆ ਉਹ ਕਿਸ ਤਰੀਕੇ ਦੇ ਨਾਲ ਅਮਲ 'ਚ ਲਿਆਂਦੇ ਜਾ ਸਕਦੇ ਆ? ਦੇਖੋ UNO ਜਿਹੜੀ ਕਿ ਇੰਟਰਨੈਸ਼ਨਲ ਲਾ ਹਰ ਪ੍ਰੋਬਲਮ ਦਾ ਸੋਲੂਸ਼ਨ ਔਨ ਦਾ ਟੇਬਲ ਹੈ। World War I, World War II 'ਚ ਤੁਹਾਨੂੰ ਪਤਾ ਹੈ ਵੀ ਹਰ ਪ੍ਰੋਬਲਮ ਜਿਹੜਾ ਸੋਲੂਸ਼ਨ ਲਾਸਟ ਜਿਹੜਾ ਟੇਬਲ ਤੇ ਬੈਠ ਕੇ ਹੋਇਆ ਸੀ। ਹੁਣ ਵੀ ਜੋ ਨਿਊ ਬਾਰਡਰ ਆਰਡਰ ਹੈਗਾ ਹੈ ਜੋ ਆਲਰੇਡੀ ਔਨ ਦਾ ਲਾਈਨ ਹੈਗਾ ਹੈ, ਐਵਰੀਥਿੰਗ ਇਨ ਲਾਈਨ ਹੈਗਾ ਹੈ। ਸੋ ਜਿਸ ਤਰ੍ਹਾਂ ਜੇ 1947 'ਚ ਪਾਕਿਸਤਾਨ ਬਣਦਾ ਹੈ, ਬੰਗਲਾਦੇਸ਼ ਬਣਦਾ ਹੈ, ਹੋਰ ਵੱਖਰੇ, ਜਾਂ USSR ਦੇ ਵਿੱਚ 19 ਕੰਟਰੀ ਵੱਖਰੇ ਬਣਦੇ ਆ। ਸੋ ਅਗੇਨ ਸੇਮ ਥਿੰਗ ਕਮਿੰਗ ਅਗੇਨ ਗੋਇੰਗ ਟੂ ਬੀ ਰਿਪੀਟ। ਸੋ ਇੰਡੀਆ ਦੇ ਜਿਹੜੇ ਫੋਰਨ ਰਿਲੇਸ਼ਨ ਹੈ ਜਾਂ ਫੋਰਨ ਉਹਦਾ ਸਿਸਟਮ ਤੁਸੀਂ ਦੇਖਿਆ ਹੋਣਾ, ਆਲੇ ਦੁਆਲੇ ਜਿੰਨੇ ਕੰਟਰੀ ਆ ਉਹਦਾ ਫੋਰਨ ਪਾਲਿਸੀ ਇੰਟਾਇਰਲੀ ਫੇਲ ਹੈਗੀ ਆ। ਦੂਜਾ ਡੈਮੋਕ੍ਰੈਟਿਕ ਸਿਸਟਮ ਬਿਲਕੁਲ ਫੇਲ ਹੈਗਾ ਹੈ। ਤੋ ਰੈਡੀਕਲ ਸਟੇਟ ਹੈਗੀ ਆ, ਇਟ ਇਜ਼ ਨਾਟ ਸੈਕੂਲਰ ਸਟੇਟ। ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦਾ ਸਟੇਟ ਸੀ, ਇਸ ਤਰ੍ਹਾਂ ਜਿਹੜਾ ਇੰਡੀਅਨ ਸਿਸਟਮ ਹੈਗਾ ਉਹ ਬਿਲਕੁਲ ਜਿਹੜਾ ਰੈਡੀਕਲ ਸਟੇਟ ਹੈਗੀ ਆ। ਉਹ ਸਾਡੇ ਨਾਲ ਡਿਸਕ੍ਰਿਮੀਨੇਸ਼ਨ, ਰੇਸਿਜ਼ਮ ਕੀ ਹੋ ਰਿਹਾ ਤੁਹਾਡੇ ਸਾਹਮਣੇ। ਉਹ ਦੇ ਕਲੇਮ ਇਟ ਕਿ ਬਿਗੇਸਟ ਡੈਮੋਕ੍ਰੈਟਿਕ ਸਿਸਟਮ ਹੈਗਾ, ਬਟ ਬਿਗੇਸਟ ਫੇਲਿਅਰ ਡੈਮੋਕ੍ਰੇਸੀ ਹੈਗੀ ਆ। ਹਾਂਜੀ, ਅੱਗੇ ਤੁਸੀਂ ਕੀ? ਬਿਲਕੁਲ ਜੀ, ਬਹੁਤ ਧੰਨਵਾਦ ਤੁਹਾਡਾ। ਜਿਵੇਂ ਤੁਸੀਂ ਇਹ ਸਾਰਾ ਐਕਸਪਲੇਨ ਕੀਤਾ ਆ ਤੇ ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਰੈਕੋਗਨੀਸ਼ਨ ਆ ਉਹ ਜਿਹੜੇ ਵਰਲਡ ਆਰਡਰ ਚੇਂਜ ਹੋ ਰਿਹਾ ਉਹਦੇ ਵਿੱਚੋਂ ਜਿਹੜੇ ਲੂਪਸ ਨੇ ਜਾਂ ਜਿਹੜਾ ਵੇ ਆਊਟ ਆ ਉਹਦੇ ਵਿੱਚੋਂ ਨਿਕਲਣਾ ਆ। ਤਾਂ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗੇਨ ਮੈਂ ਸਾਰੇ TV ਸਟੇਸ਼ਨ TV 84 ਡਾਕਟਰ ਸਾਹਿਬ ਦਾ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਮੈਂ ਸਾਰਿਆਂ ਨੂੰ USMI ਪੰਜਾਬ ਪੋਲੀਟਿਕਸ ਹੋਰ ਵੀ ਕੋਈ ਵੀ ਜਿਹੜੇ ਫੋਨ ਤੇ ਵੀ ਕਰ ਰਹੇ ਆ, ਇਹ ਬਿਗ ਟੂਲ ਹੈ ਸਾਡੇ ਕੋਲ। ਸੋ ਅਸੀਂ ਇਹਨੂੰ ਹੋਰ ਜਿੰਨਾ ਵੀ ਇੱਕ ਦੂਜੇ ਨੂੰ ਐਨਕਰੇਜ ਕਰੀਏ, ਬਹੁਤ ਵੱਡੀ ਗੱਲ ਹੈਗੀ ਆ। ਸੋ ਥੈਂਕ ਯੂ। ਵਾਹਿਗੁਰੂ ਜੀ ਖਾਲਸਾ, ਤੁਹਾਡਾ ਵੈਲਕਮ ਜੀ ਆਇਆਂ ਨੂੰ ਇੱਥੇ ਆਇਆਂ ਨੂੰ, ਤੇ ਥੈਂਕ ਯੂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਇਹ ਅੱਜ ਜਿਹੜੀ VOTING ਹੋ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ
ਭਾਜੀ ਅੱਜ ਇੰਡੀਆਨਾ ਦੀ ਧਰਤੀ ਤੇ ਆ ਕੇ ਬਹੁਤ ਖੁਸ਼ੀ ਹੋਈ ਹੈ ਕਿ ਜਿਹੜੇ ਸਿੱਖ ਹੈ ਹੁਣ ਉਹ ਇੱਕ ਤਾਂ ਡਰਨਾ ਘੱਟ ਹੋ ਗਿਆ। ਜਿਸ ਤਰ੍ਹਾਂ ਇੰਡੀਅਨ ਗਵਰਨਮੈਂਟ ਨੇ ਹਮੇਸ਼ਾ ਕਈ ਤਰੀਕੇ ਅਪਣਾ ਕੇ ਬਹੁਤ ਦੇਰ ਤਾਂ ਇੱਕ ਹਊਆ ਬਣਾ ਕੇ ਰੱਖਿਆ ਖਾਲਿਸਤਾਨ ਨੂੰ, ਤੇ ਹੁਣ ਮਹਾਰਾਜ ਦੀ ਕਿਰਪਾ ਦੇ ਨਾਲ ਸਿੱਖ ਨੂੰ ਆਪਣਾ ਇਹ ਕਲੀਅਰ ਹੋ ਗਿਆ ਕਿ ਬਿਨਾਂ ਆਜ਼ਾਦੀ ਤੋਂ ਕੋਈ ਹੋਰ ਚਾਰਾ ਹੈ ਹੀ ਨਹੀਂ ਹੈ। ਤੇ ਇਹਦੀ ਮਿਸਾਲ ਜਿਹੜੀ ਆ ਹਰ ਵਾਰੀ ਜਦੋਂ ਰੈਫਰੈਂਡਮ ਹੁੰਦਾ ਉਸ ਤੇ ਦੇਖਣ ਨੂੰ ਮਿਲਦਾ ਕਿ ਨਵੇਂ ਚਿਹਰੇ, ਨਵੇਂ ਨਵੀਆਂ ਰਿਕਾਰਡ ਆਪਾਂ ਕਾਇਮ ਕੀਤੇ ਆ। ਤੇ ਇੱਥੇ ਆ ਕੇ ਵੀ ਇਹ ਦੇਖਦਾ ਕਿ ਹਾਂਜੀ ਦੇਖੋ ਲਾਈਨਾਂ ਲੱਗੀਆਂ ਹੋਈਆਂ, ਅੱਤ ਦੀ ਗਰਮੀ ਹੈ, ਪਰ ਜੋਸ਼ ਦੇਖੋ ਤੁਸੀਂ ਸਿੱਖਾਂ ਦੇ ਵਿੱਚ। ਇਹਦਾ ਇੱਕ ਹੀ ਹੈ ਕਿ ਇੱਥੇ ਸਾਰੇ ਜਿਹੜੇ ਲੋਕ ਖੜੇ ਆ ਐਟਲੀਸਟ ਉਹਨਾਂ ਨੂੰ ਇੱਕ ਤਾਂ ਵਿਸ਼ਵਾਸ ਹੈ ਕਿ ਸਾਡੀ ਜਿਹੜੀ ਆਜ਼ਾਦੀ ਆ ਬਹੁਤ ਨੇੜੇ ਆ, ਤੇ ਦੂਸਰਾ ਇਹ ਹੈ ਕਿ ਉਹਨਾਂ ਨੂੰ ਆਪਣਾ ਫਰਜ਼ ਯਾਦ ਹੈ। ਸਿੱਖ ਨੂੰ ਇਹ ਮਹਿਸੂਸ ਹੋ ਗਿਆ ਕਿ ਸਾਨੂੰ ਇਹ ਜਿਹੜਾ ਰਾਹ ਹੈ ਰੈਫਰੈਂਡਮ ਦਾ, ਇਹ ਸਭ ਤੋਂ ਈਜ਼ੀ ਡੈਮੋਕ੍ਰੇਸੀ ਦੇ ਨਾਲ ਇਸ ਮੁਲਕਾਂ ਦੇ ਵਿੱਚ ਰਹਿ ਕੇ ਵੀ ਅਸੀਂ ਆਪਣਾ ਜਿਹੜੀ ਆ ਫਰੀडम ਲਈ ਆਵਾਜ਼ ਚੱਕ ਸਕਦੇ ਹਾਂ, ਤੇ ਅਸੀਂ ਗਵਰਨਮੈਂਟਾਂ ਨੂੰ ਦੱਸ ਸਕਦੇ ਹਾਂ ਕਿ ਸਾਡੇ ਨਾਲ ਨਜਾਇਜ਼ ਹੋਈ ਆ, ਸਾਨੂੰ ਆਪਣਾ ਸੈਪਰੇਟ ਮੁਲਕ ਚਾਹੀਦਾ। ਤੇ ਇਹ ਸਾਰੇ ਲੋਕ ਆਜ਼ਾਦੀ ਪਰਵਾਨੇ ਹੈ, ਤੇ ਇੱਥੇ ਆ ਕੇ ਵੈਸੇ ਹੀ ਬਹੁਤ ਜੋਸ਼ ਆਉਂਦਾ ਹੈ, ਬਹੁਤ ਖੁਸ਼ੀ ਹੁੰਦੀ ਆ, ਤੇ ਅਸੀਂ ਹਰ ਵਾਰੀ ਜਾਂਦੇ ਹਾਂ। ਇੱਥੇ ਆ ਕੇ ਵੀ ਬਹੁਤ ਵਧੀਆ ਲੱਗਿਆ ਜੀ। ਬਹੁਤ ਧੰਨਵਾਦ ਜੀ ਗੱਲ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਨੂੰ ਰੱਖੀਆਂ ਦੋ ਨਾਲੀਆਂ ਮੋਰੇ ਅੜੂ ਕਿਹੜਾ ਮਿੰਟ ਜਾ ਸਕਿੰਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੰਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੰਡ ਰਾਣੀਏ। ਅੱਖ ਸੈਂਕੜਾਂ ਤੋਂ ਹੱਕ ਸੈਂਟਰਾਂ ਤੋਂ ਰਾਜਾਂ ਨੂੰ ਦਵਾਉਣ ਲਈ, ਮਦਾ ਲਾਗੂ ਆਨੰਦ ਮੰਦਰ ਦਾ ਕਰਾਉਣ ਲਈ, ਮਦਾ ਲਾਗੂ ਆਨੰਦਪੁਰ ਦਾ ਕਰਾਉਣ ਲਈ, ਰਾਗੀ ਢਾਡੀ ਦੇ ਕਵੀ ਸ਼ਿਰਾਰੇ ਗਾਉਣ ਲਈ, ਦੇ ਕੇ ਤੋਰਿਆ ਸੀ ਪਿੰਡ ਪਿੰਡ ਉਹਨਾਂ ਰਾਣੀਏ, ਦੇ ਕੇ ਪਿਛਾ ਸੀਗਾ ਤੋਰਿਆ ਪਿੰਡ ਪਿੰਡ ਰਾਣੀਏ। ਛਾਇਆ ਤੀਰ ਵਾਲੇ ਬਾਬੇ ਦਾ ਟਰੰਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੰਡ ਰਾਣੀਏ। ਅਸੀਂ ਰਾਜ ਕੇ ਸਲਾਹਾਂ ਨੇ ਜੋ ਕੀਤੀਆਂ, ਅਸੀਂ ਰਲ ਕੇ ਸਲਾਹਾਂ ਨੇ ਜੋ ਕੀਤੀਆਂ, ਲਿਖ ਭੇਜੀਆਂ ਨੇ ਤੈਨੂੰ ਹੱਡ ਬੀਤੀਆਂ, ਬੰਦ ਕਮਰੇ ਚ ਘੜਦੇ ਆ ਨੀਤੀਆਂ, ਚੋਰੀ ਕਰਦੀਆਂ ਮੀਟਿੰਗਾਂ ਅਟੈਂਡ ਰਾਣੀਏ। ਛਾਇਆ ਤੀਰ ਵਾਲੇ ਬਾਬੇ ਦਾ ਟਰੰਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੰਡ ਰਾਣੀਏ। ਤੇਰਾ ਖੂਫੀਆ ਡਿਪਾਰਟਮੈਂਟ ਵੇਲਿਆ, ਤੇਰਾ ਖੂਫੀਆ ਡਿਪਾਰਟਮੈਂਟ ਵੇਲਿਆ, ਜਾਂ ਫਿਰ ਖਾਲਸੇ ਦੀ ਬੁਨਿਆਦ ਖੇਲਿਆ। ਜੱਗੀ ਸੰਧੂ ਬਾਬੇ ਵਕ ਜਿੰਨ ਖੇਲਿਆ, ਜੱਗੀ ਸੰਧੂ ਪਾ ਕੇ ਨੱਕ ਜਿੰਨ ਖੇਲਿਆ, ਤੋੜ ਪਿੰਡਰਾਂ ਵਾਲੇ ਦੀ ਛੇਦੀ ਹਿੰਡ ਰਾਣੀਏ। ਛਾਇਆ ਤੀਰ ਵਾਲੇ ਬਾਬੇ ਦਾ ਟਰੰਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੰਡ ਰਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੇ ਜ਼ਮੀਰ ਦੇ ਮਰ ਜਾਣ ਨੂੰ ਮੌਤ ਸਮਝਿਆ, ਸਰੀਰ ਦੇ ਮਰਨੇ ਨੂੰ ਮੌਤ ਨਹੀਂ ਸਮਝਿਆ। ਉਹਨਾਂ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਆਪਣੀਆਂ ਸ਼ਹਾਦਤਾਂ ਪ੍ਰਵਾਨ ਕਰ ਲਈਆਂ। ਜਿਹੜੀ ਕੌਮ ਨੂੰ ਜਾਂ ਜਿਹੜੇ ਬਾਬਾ ਕੌਮ ਨੂੰ ਅੱਤਵਾਦੀ ਕਹਿੰਦੀ ਸੀ ਨਾ, ਉਹ ਭਾਰਤ ਸਰਕਾਰ ਨਿਊਯਾਰਕ ਦੇ ਬਿੱਲ ਬੋਰਡਾਂ ਤੇ ਸੰਤ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਦੀਆਂ ਐਡਾਂ ਲੱਗਦੀਆਂ ਨੇ ਜਦੋਂ ਰੈਫਰੈਂਡਮ ਹੁੰਦਾ। ਤੇ ਨਿਊਯਾਰਕ ਦੁਨੀਆ ਦੀ ਰਾਜਧਾਨੀ ਹੈ। ਜਿਹੜੇ ਜ਼ਮੀਰ ਤੋਂ ਨਹੀਂ ਵਿਕਦੇ, ਸਰੀਰ ਦਾ ਮਾਣ ਨਹੀਂ ਕਰਦੇ, ਉਹ ਮਰਿਆ ਤੋਂ ਬਾਅਦ ਹੀ ਜਾਣੇ ਜਾਂਦੇ ਨੇ। ਤਾਂ ਉਹਨਾਂ ਦੇ ਬੋਲਾਂ ਤੇ ਪਹਿਰਾ ਦਿੰਦੇ ਆ। ਦੁਨੀਆ ਦੇ ਵਿੱਚੋਂ ਸਿੱਖ ਫਾਰ ਜਸਟਿਸ ਤੇ ਨਾਲ ਦੇ ਸਮੂਹ ਜੁਝਾਰੂ ਸਿੰਘ ਜਿੰਨੀਆਂ ਵੀ ਜਥੇਬੰਦੀਆਂ ਨੇ ਖਾਲਿਸਤਾਨ ਦੇ ਹਰ ਪ੍ਰੋਗਰਾਮ ਨੂੰ ਉਲੀਕਦੀਆਂ ਨੇ। ਉਹਨਾਂ ਦੀ ਆ ਜਿਹੜੀ ਲਾਈ ਚਿੰਗਾਰੀ ਆ, ਉਹਦਾ ਅਮਰੀਕਾ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਦੋਂ ਵੋਟਾਂ ਦੇ ਸੈਂਟਰ ਲੱਗਦੇ ਨੇ ਨਾ, ਲੱਗ ਜਾਂਦਾ ਵੀ ਜਿੱਦਾਂ ਅਸੀਂ ਪੰਜਾਬ ਦੇ ਆਨੰਦਪੁਰ ਸਾਹਿਬ ਦੇ ਮੇਲੇ ਤੇ ਹੋਈਏ, ਸ੍ਰੀ ਦਰਬਾਰ ਸਾਹਿਬ ਦੇ ਕਿਸੇ ਸ਼ਹੀਦੀ ਸਮਾਗਮ ਤੇ ਹੋਈਏ, ਇਹ ਪੰਜਾਬ ਦਾ ਮਾਹੌਲ ਬਣ ਜਾਂਦਾ ਹੈ। ਹੋਰ ਜਿੰਨੇ ਵੀ ਜੀ ਇੱਥੇ ਪਹੁੰਚੇ ਨੇ, ਸੇਵਾਵਾਂ ਨਿਭਾ ਰਹੇ ਨੇ ਜਾਂ ਵੋਟਾਂ ਪਾਉਣ ਤੱਕ ਹੀ ਆਏ ਨੇ,
ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਪ੍ਰੋਗਰਾਮ ਦੇ ਵਿੱਚ ਰਹੀਆਂ ਕਿਸੇ ਪ੍ਰਕਾਰ ਦੀਆਂ ਊਣਤਾਈਆਂ ਉਹਨਾਂ ਦੀ ਅਸੀਂ ਖੇਮਾਂ ਦੀ ਜਾਚਨਾ ਕਰਦੇ ਆ ਤੇ ਆਸ ਕਰਦੇ ਆ ਕਿ ਘਰ ਘਰ ਤੋਂ ਖਾਲਸਤਾਨ ਦੀ ਆਵਾਜ਼ ਇਵੇਂ ਹੀ ਬੁਲੰਦ ਰਹਿੰਦੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖ਼ਤ ਵਾਹਿ ਅਕਾਲ ਤਖ਼ਤ ਵਾਹਿ ਰਾਜ ਕਰੇਗਾ, ਰਾਜ ਕਰੇਗਾ। ਤੇਗ 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 ਬਣ ਕੇ ਰਹੂਗਾ, ਬਣ ਕੇ ਰਹੂਗਾ। ਤੁਸਾਂ ਬਣਾਉਣਾ, ਤੁਸਾਂ ਬਣਾਉਣਾ। ਮਾਨੋ ਚਾਹਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਜਥੇਦਾਰ ਹਵਾਰਿਆਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਬੀਬੀ ਸਰੀਏ ਮਹਾਨ ਯੋਧੇ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਗੁਲਾਮ ਸਿੰਘ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਸੁੱਕੇ ਜ਼ਿਲ੍ਹੇ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਇਹ ਸਿੰਘਾਂ ਤੇਰੀਆਂ ਦਿਲਾਂ ਦੇ ਯੋਧੇ ਨੂੰ ਤਿਆਰ ਕਰਨ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਕੁਲਵੰਤ ਸਿੰਘ ਬੇਅੰਤ ਸਿੰਘ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਸ਼ਹੀਦਾਂ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਦੇਵ ਸਿੰਘ ਕੌਕੇ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਦੇਵ ਸਿੰਘ ਕੌਕੇ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਗੁਲਾਮ ਸਿੰਘ ਕਮਾਲ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਗੁਲਾਮ ਸਿੰਘ ਜੋਇਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਸ਼ਹੀਦਾਂ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਬੰਦੀ ਸਿੰਘਾਂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਦੇਵ ਸਿੰਘ ਦੇ ਗੁਰੂ ਕੜਾਹੀ ਬਾਗੇ ਬਾਗੇ ਸ਼ਹੀਦ ਕੀਤਾ ਘੋੜੇ ਨੇ ਗੁਰਦੇਵ ਸਿੰਘ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਪਾਲ ਸਿੰਘ ਸ਼ਜਰਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਸਿੰਘਾਂ ਸ਼ਹੀਦਾਂ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਲਾਲ ਸਿੰਘ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਸਿੰਘਾਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਭਾਈ ਬਰੀਕ ਸਿੰਘ ਅਗਦੀ ਨਾਲ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਬਾਬਾ ਤਾਰਾ ਸਿੰਘ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਸ਼ਹੀਦਾਂ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਮੈਨੂੰ ਪਾਇਆ ਦੀ ਸੂਜੀ ਟੀਮ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਜਿੰਦਾਬਾਦ 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 ਜਿੰਦਾਬਾਦ। ਬਣ ਕੇ ਰਹੂਗਾ ਖਾਲਸਤਾਨ, ਬਣਾਉਣਾ ਖਾਲਸਤਾਨ। ਲੈ ਕੇ ਰਾਂਗੇ ਖਾਲਸਤਾਨ, ਲੈ ਕੇ ਰਾਂਗੇ ਖਾਲਸਤਾਨ। ਰਾਜ ਕਰੇਗਾ ਖਾਲਸਤਾਨ, ਰਾਜ ਕਰੇਗਾ ਖਾਲਸਤਾਨ। ਇੱਕ ਤੇਗ ਹਮਾਰੇ, ਇੱਕ ਤੇਗ ਹਮਾਰੇ। ਸ਼ਹੀਦਾਂ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਸਿੰਘ ਜਥੇਦਾਰਾਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਸਿੰਘ ਗੜਿਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਜੋੜੇ ਨੇ ਬੱਬੇ ਆ ਕੇ ਦੱਸ ਦਿੱਤਾ ਕਿ ਮੈਂ ਕੌਣ ਆ, ਮੈਂ ਕੌਮ ਲਈ ਖੜਾ, ਕੌਮ ਲਈ ਲੜੂਗਾ, ਕੌਮ ਲਈ ਮਰੂਗਾ, ਕੌਮ ਲਈ ਚੜੂਗਾ। ਵੀਰ ਸਿੰਘਾਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਵੀਰ ਸਿੰਘ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਰਾਜ ਕਰੇਗਾ ਰਾਜ ਕਰੇਗਾ ਖਾਲਸਤਾਨ ਜਿੰਦਾਬਾਦ। ਕਿਸੇ ਵੀ ਪਹੁੰਚੋ ਦੀ ਖੇਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਸਰਦਾਰ ਅਵਤਾਰ ਸਿੰਘ ਪੰਨੂ, ਜਿਹੜੇ ਕਿ ਇੱਕ ਪ੍ਰਮੁੱਖ ਜਿਨ੍ਹਾਂ ਦਾ ਰੋਲ ਆ ਇਹ ਸਾਰੀ ਕੈਂਪੇਨ ਦੇ ਵਿੱਚ, ਮੇਨ ਆਰਗੇਨਾਈਜ਼ਰ ਨੇ 6 ਫॉर ਜਸਟਿਸ ਦੇ। ਤੇ ਉਹਨਾਂ ਤੋਂ ਅਸੀਂ ਜਾਣਦੇ ਹਾਂ ਕਿ ਜਿਹੜੀ ਇਹ ਮੂਵਮੈਂਟ ਆ ਉਹਦੀ ਪ੍ਰੈਜ਼ੈਂਟ ਸਥਿਤੀ ਕੀ ਆ ਤੇ ਅੱਜ ਦਾ ਜਿਹੜਾ ਇਹ ਰੈਫਰੈਂਡਮ ਹੋ ਰਿਹਾ ਇੰਡੀਅਨੈਪੋਲਿਸ ਦੇ ਵਿੱਚ, ਉਹਦੇ ਵਿੱਚ ਕਿੰਨੀ ਕੁ VOTING ਆ ਉਹਦੀ ਉਹ ਉਮੀਦ ਲਾ ਰਹੇ ਆ। ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤੋਂ ਜਾਣਨਾ ਚਾਹੁੰਦਾ ਕਿ ਜਿਹੜੀ ਇਹ ਅੱਜ ਦੀ VOTING ਆ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਨੂੰ ਇੱਥੇ ਸਿੱਖ ਦਿਖ ਰਹੇ ਆ ਜਿਹੜੇ ਲਾਈਨਾਂ ਦੇ ਵਿੱਚ ਖੜ ਕੇ VOTING ਪਾ ਰਹੇ ਆ। ਕਿੰਨਾ ਕੁ ਅੰਦਾਜ਼ਾ ਤੁਹਾਨੂੰ ਲੱਗ ਰਿਹਾ ਹੈ ਕਿ ਇਸ ਸ਼ਹਿਰ ਦੇ ਵਿੱਚ ਜਿਹੜੀ VOTING ਆ ਉਹ ਹੋਣ ਦੀ ਸੰਭਾਵਨਾ ਹੈ? ਸਭ ਤੋਂ ਪਹਿਲਾਂ TV 84 ਦੀ ਸਮੁੱਚੀ ਟੀਮ ਦਾ, ਪ੍ਰਬੰਧਕ ਸੱਜਣ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਜਿਹੜੇ ਹੱਕ ਸੱਚ ਦੀ ਆਵਾਜ਼, ਕੌਮ ਦੀ ਆਵਾਜ਼ ਘਰ ਘਰ ਤੱਕ ਪਹੁੰਚਾਉਂਦੇ ਨੇ। ਸਭ ਤੋਂ ਪਹਿਲਾਂ ਸਮੁੱਚੇ ਮੀਡੀਆ ਦਾ, ਕਿਉਂਕਿ ਮੀਡੀਆ ਜਿਹੜਾ ਵਾ ਉਹ ਚੌਥਾ ਪਿਲਰ ਮੰਨਿਆ ਜਾਂਦਾ ਤੇ ਜੇ ਮੀਡੀਆ ਬੇਈਮਾਨ ਹੋ ਜੇ ਤੇ ਫਿਰ ਤੁਸੀਂ ਕਿਸੇ ਪਾਸੇ ਨਹੀਂ ਲੱਗ ਸਕਦੇ। ਇਸ ਕਰਕੇ ਜਿਹੜਾ ਮੀਡੀਆ ਵਾ ਉਸ ਨੂੰ ਚੌਥਾ ਪਿਲਰ ਮੰਨਿਆ ਜਾਂਦਾ। ਇਸ ਕਰਕੇ ਜਿਹੜਾ ਮੀਡੀਆ ਪੰਜਾਬ ਦੀ ਆਜ਼ਾਦੀ, ਖਾਲਸਾ ਦੀ ਗੱਲ ਕਰਦਾ, ਅਸੀਂ ਉਸ ਮੀਡੀਆ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ। ਆਲਵੇਜ਼
ਵੈਲ ਵਿਸ਼ਰ ਹੁੰਦੇ ਆ ਕਿ ਸਾਡਾ ਕੋਈ ਨਾ ਕੋਈ ਮੀਡੀਆ ਜਿਹੜਾ ਵੀ ਹੈਗਾ ਉਹ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੁਹਿੰਮ ਜਿਹੜੀ ਚੱਲ ਰਹੀ ਆ ਦੁਨੀਆ ਦੇ ਵਿੱਚ, ਉਹਦੀ ਆਵਾਜ਼ ਜਿਹੜੀ ਆ ਦੁਨੀਆ ਦੇ ਕੋਨੇ-ਕੋਨੇ ਪਹੁੰਚਾਉਂਦੇ। ਅਸੀਂ ਤੁਹਾਡੇ ਸਮੁੱਚੇ ਮੀਡੀਆ ਦਾ ਪਹਿਲਾਂ ਧੰਨਵਾਦ ਕਰੀਏ। ਉਸ ਤੋਂ ਬਾਅਦ ਜਿਹੜੀਆਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਨੇ ਉਹ ਨਵੇਂ ਕੰਟਰੀ 'ਚ ਪੈ ਰਹੀਆਂ ਨੇ। ਅਮਰੀਕਾ ਦੀ ਧਰਤੀ ਤੇ ਵੋਟਾਂ ਪੈਣੀਆਂ ਨੇ ਇੰਡੀਅਨ ਐਪਲ ਦੇ ਵਿੱਚ। ਅੱਜ ਸਿਟੀ ਹਾਲ ਦੇ ਵਿੱਚ ਜਿਹੜੀ ਅਮਰੀਕਾ ਦੀ ਸਿਟੀ ਹਾਲ ਹੈ ਇੱਥੇ ਇੰਡੀਆਨਾ ਦੀ, ਜਿੱਥੋਂ ਕਾਨੂੰਨ ਘੜੇ ਜਾਂਦੇ ਨੇ ਤੇ ਕਾਨੂੰਨ ਪਬਲਿਕ ਦੇ ਉੱਤੇ ਲਾਗੂ ਕੀਤੇ ਜਾਂਦੇ ਨੇ। ਅੱਜ ਉਹਦੇ ਸਾਹਮਣੇ ਸਿੱਖ ਕੌਮ ਨੂੰ ਇੱਕ ਮਾਣ ਵੀ ਆ ਜਿਹੜਾ ਮਤਲਬ ਸਾਡੀ ਆਵਾਜ਼ ਦੁਨੀਆ ਦੇ ਵਾਈਟ ਹਾਊਸ ਤੱਕ ਜਿਹੜੀ ਆ ਉਹ ਅਮਰੀਕਾ ਦੀ ਗਵਰਨਮੈਂਟ ਪਹੁੰਚਾਉਂਦੀ ਆ। ਅੱਜ ਇਸ ਕਰਕੇ ਦੁਨੀਆ ਦੇ ਵਿੱਚ ਰੈਫਰੈਂਡਮ ਹੋ ਰਿਹਾ। ਖਾਲਿਸਤਾਨੀ ਸਾਡੇ ਭਰਾ ਕਹਿੰਦੇ ਸਾਰੇ ਹੀ ਨੇ, ਪਰ ਜਿਹੜੇ ਖਾਲਿਸਤਾਨ ਦੇ ਵਾਸਤੇ ਅੱਜ ਵੋਟਾਂ ਪਾਉਣ ਆਏ ਨੇ, ਭਾਰਤੀ ਏਜੰਸੀਆਂ ਕਹਿੰਦੀਆਂ ਨੇ 50-60 ਜਣੇ ਜਾਂ 20-25 ਜਣੇ ਨੇ, ਪਰ 2 ਮਿਲੀਅਨ ਦੇ ਲਾਗੇ ਜਾ ਕੇ ਵੋਟ ਪੈ ਗਈ। ਇਹਦਾ ਮਤਲਬ ਸਾਰੇ ਖਾਲਿਸਤਾਨੀ ਨੇ। ਤੇ ਅੱਜ ਖਾਲਿਸਤਾਨ ਵਾਸਤੇ ਸਮੂਹ ਜਥੇਬੰਦੀਆਂ, ਸਮੂਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੱਜਣ ਵੀ ਇੱਥੇ ਆਏ ਨੇ। ਸਮੁੱਚੀ ਸੰਗਤ ਖਾਸ ਕਰਕੇ ਪਹੁੰਚੀ ਆ, ਦੂਰੋਂ ਨੇੜਿਓਂ ਸਟੇਟਾਂ ਦੇ ਵਿੱਚੋਂ ਆਏ ਨੇ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਮਨ ਦੀਆਂ ਗਹਿਰਾਈਆਂ ਤੋਂ ਕਿ ਪੰਜਾਬ ਦੀ ਆਜ਼ਾਦੀ ਖਾਲਸਾ ਵਾਸਤੇ ਤੁਸੀਂ ਵੋਟਾਂ ਪਾਉਣ ਆਏ ਜੇ। ਸਵੇਰ ਤੋਂ ਤੁਸੀਂ ਦੇਖ ਰਹੇ ਜੇ ਲਾਈਨਾਂ ਲੱਗੀਆਂ ਨੇ, ਹੁਣ ਵੀ ਲਾਈਨਾਂ ਲੱਗੀਆਂ ਨੇ। ਸਟੇਜ ਓਪਨ ਆ। ਖਾਲਿਸਤਾਨ ਦੇ ਝੰਡੇ ਦੀ ਛਾਂ ਦੇ ਥੱਲੇ ਸ਼ਹੀਦਾਂ ਦੇ ਸਤਿਕਾਰ ਵਜੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਨ੍ਹਾਂ ਨੇ ਵਿੱਢ ਵਿੱਢਿਆ ਸੀ, ਉਹਨਾਂ ਦੀ ਮੇਨ ਫੋਟੋ ਲੱਗਦੀ ਹੈ ਹਮੇਸ਼ਾ ਆਲਵੇ ਸਾਰੇ ਥਾਵਾਂ ਤੇ, ਕਿਉਂਕਿ ਉਹਨਾਂ ਦੇ ਵੱਲੋਂ ਹੀ ਇਹ ਸੰਘਰਸ਼ ਜਿਹੜਾ ਚਾਲੂ ਕੀਤਾ ਗਿਆ ਸੀ। ਤੇ ਅੱਜ ਮੈਂ ਸਮਝਦਾ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਕਿ ਦੁਨੀਆ ਦੇ ਕੋਨੇ-ਕੋਨੇ ਵਿੱਚ ਤੁਸੀਂ ਵੋਟਾਂ ਪਾ ਰਹੇ। ਠੀਕ ਹੈ, ਤੇ ਇਸ ਤੋਂ ਬਾਅਦ ਅਗਲੇ ਰੈਫਰੈਂਡਮ ਲਈ ਵੀ ਕੋਈ ਅਨਾਉਂਸਮੈਂਟ ਅੱਜ ਕਰਨ ਜਾ ਰਹੇ? ਇਹ ਪਹਿਲਾਂ ਅਨਾਉਂਸਮੈਂਟ ਜਿਹੜੀ ਆ ਸ਼ੈਟਲ ਦੀ ਧਰਤੀ ਤੋਂ ਹੋ ਗਈ ਸੀ। ਦੂਸਰੀਆਂ ਵੋਟਾਂ ਜਿਹੜੀਆਂ ਕੈਨੇਡਾ ਦੇ ਵਿੱਚ ਐਡਮਿੰਟਨ ਦੇ ਵਿੱਚ 18 ਅਕਤੂਬਰ ਨੂੰ ਪੈਣੀਆਂ ਨੇ, ਉਹਦੀ ਅਨਾਉਂਸਮੈਂਟ ਜਿਹੜੀ ਅੱਜ ਹੋ ਚੁੱਕੀ ਹੈ ਪਹਿਲਾਂ ਹੀ। ਇਹਦਾ ਮਤਲਬ ਅਗਲਾ ਜਿਹੜਾ ਪੜਾਅ ਵੋਟਾਂ ਦਾ ਉਹ ਕੈਨੇਡਾ ਦੇ ਵਿੱਚ ਜਿਹੜਾ ਉਹ ਲੱਗ ਰਿਹਾ 18 ਅਕਤੂਬਰ ਨੂੰ ਵੋਟਾਂ ਪੈਣੀਆਂ। ਤੇ ਜਿਵੇਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਇਹਨਾਂ ਮੁਲਕਾਂ ਦੇ ਵਿੱਚ ਤੁਸੀਂ ਰੈਫਰੈਂਡਮ ਕਰਵਾਏ ਆ, ਤੇ ਅੱਗੇ ਹਜੇ ਹੋਰ ਮਤਲਬ ਕਿੰਨੇ ਰੈਫਰੈਂਡਮ ਜਿਹੜੇ ਆ ਅਗਲੇ ਸਾਲਾਂ ਦੇ ਵਿੱਚ ਪਲਾਨ ਕੀਤੇ ਗਏ ਨੇ, ਜਿਹੜੇ ਕਿ ਜਾਂ ਹੋਰ ਮੁਲਕਾਂ ਦੇ ਵਿੱਚ ਵੀ ਜਾਣ ਦੀ ਜਿਹੜੀ ਪਲੈਨਿੰਗ ਹੈਗੀ ਆ? ਉਹਦੇ ਵਿੱਚ ਨਾਲ ਇਟਲੀ ਵੀ ਹੈਗਾ, ਆਸਟ੍ਰੇਲੀਆ ਵੀ ਹੈਗਾ, ਤੇ ਉਹਦੇ ਵਿੱਚ ਸਵਿਟਜ਼ਰਲੈਂਡ ਵੀ ਹੈਗਾ। ਉਹ ਵੋਟਾਂ ਪੈ ਚੁੱਕੀਆਂ ਨੇ। ਹੁਣ ਜਿਹੜੇ ਅਗਲੇ ਪੜਾਅ ਨੇ, ਵੇਖੋ ਯੂਰਪ ਦੇ ਵਿੱਚ ਕਾਫੀ ਹਾਲੀ ਕੰਟਰੀ ਰਹਿੰਦੇ ਨੇ, ਜਿੱਦਾਂ ਵੈਸਟ ਜਰਮਨੀ ਹੋ ਗਿਆ, ਪੁਰਤਗਾਲ ਹੋ ਗਿਆ, ਸਪੇਨ ਹੋ ਗਿਆ, ਉਹਦੇ ਵਿੱਚ ਰਹਿ ਗਿਆ ਆਪਣਾ ਫਰਾਂਸ, ਬੈਲਜੀਅਮ ਤੇ ਹਾਲੈਂਡ। ਉੱਥੇ ਬਹੁਤ ਥੋੜੇ ਸੰਗਤ ਰਹਿੰਦੀ ਆ, ਪਰ ਉਹਨਾਂ ਤਿੰਨਾਂ ਕੰਟਰੀਆਂ ਦੇ ਵਿੱਚ ਮੇਰੇ ਖਿਆਲ ਇੱਕੋ ਜਿਹੜਾ ਸੈਂਟਰ ਆ ਉਹ ਲੱਗੇਗਾ। ਆਉਣ ਵਾਲੇ ਸਮੇਂ ਦੇ ਵਿੱਚ ਟਾਈਮ ਪਰ ਟਾਈਮ ਜਿਹੜਾ ਪੰਜਾਬ ਰੈਫਰੈਂਡਮ ਕਮਿਸ਼ਨ ਆ ਉਹ ਅਨਾਉਂਸ ਕਰਦਾ ਵਾ ਕਿ ਅਗਲੀਆਂ ਵੋਟਾਂ ਕਿਹੜੇ-ਕਿਹੜੇ ਕੰਟਰੀਆਂ ਦੇ ਵਿੱਚ ਪੈਣੀਆਂ ਨੇ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਹਾਲੀ 1-2 ਸ਼ਹਿਰ ਹਾਲੀ ਹੋ ਰਹਿੰਦੇ ਨੇ ਜਿੱਥੇ ਬਹੁਤ ਜ਼ਿਆਦਾ ਪਾਪੂਲੇਸ਼ਨ ਹੈਗੀ ਆ। ਉਹ ਕਮਿਸ਼ਨ ਜਿਹੜਾ ਪੰਜਾਬ ਰੈਫਰੈਂਡਮ ਕਮਿਸ਼ਨ ਹੋਣਾ PRC ਕਹਿੰਦੇ ਨੇ, ਉਸ ਕਮਿਸ਼ਨ ਨੇ ਸਾਨੂੰ ਗਾਂ ਦੇ ਗਾਂ ਗਾਈਡਲਾਈਨ ਦਿੰਦੇ ਨੇ ਕਿ ਕਿੱਥੇ ਜਿਹੜੀ ਸਿੱਖ ਕੌਮ ਜ਼ਿਆਦਾ ਰਹਿੰਦੀ ਆ ਤੇ ਉਹਦੇ ਵਾਸਤੇ ਅਗਲਾ ਵੋਟਾਂ ਦੀ ਅਨਾਉਂਸ ਆ ਉਹ। ਇੱਕ ਵਾਰ ਸੰਗਤ ਨੂੰ ਜਿਹੜਾ ਇਹ ਕਮਿਸ਼ਨ ਆ ਪੰਜਾਬ ਰੈਫਰੈਂਡਮ ਕਮਿਸ਼ਨ, ਉਹਦੀ ਜਿਹੜੀ ਕੰਪੋਜੀਸ਼ਨ ਆ ਉਹਦੇ ਬਾਰੇ ਥੋੜਾ ਜਿਹਾ ਦੱਸ ਸਕਦੇ ਹੋ? ਪੰਜਾਬ ਰੈਫਰੈਂਡਮ ਕਮਿਸ਼ਨ ਜਿਹੜਾ 5 ਬੰਦੇ ਨੇ, ਉਹਦੇ ਵਿੱਚ ਜਿਹੜੇ ਗੋਰੇ ਨੇ, ਜਿਹੜੇ ਡੈਨ ਵਾਟਰ ਉਹਦੇ ਚੇਅਰਪਰਸਨ ਨੇ। ਕੋਈ ਵੀ ਬੰਦਾ ਭੈਣ ਭਰਾ ਸਾਡਾ ਜਿਹੜਾ ਤੁਹਾਡੇ ਮਾਧਿਅਮ ਰਾਹੀਂ ਸੁਣ ਰਿਹਾ, ਉਹ ਹਮੇਸ਼ਾ ਜਾ ਕੇ ਗੂਗਲ ਕਰਕੇ ਆਪਣੇ ਘਰਾਂ 'ਚ ਵੇਖੇ ਕਿ PRC ਕਮਿਸ਼ਨ ਕਿਹੜਾ। ਕਈ ਵਾਰੀ ਭਾਰਤੀਆਂ ਦੇ ਵੱਲੋਂ ਕਮਿਸ਼ਨ ਨੂੰ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਇਹਨਾਂ ਨੇ ਆਪਣੀ ਸਾਰੀ ਦੀ ਸਾਰੀ ਉਮਰ ਜਿਹੜੀ ਆ ਉਹ ਅਮਰੀਕਾ ਦੇ ਵਾਸਤੇ, ਕੋਈ ਇੰਗਲੈਂਡ ਤੋਂ ਆ, ਕੋਈ ਸਵਿਟਜ਼ਰਲੈਂਡ ਤੋਂ ਆ, ਵੱਖਰੇ ਕੰਟਰੀ ਤੋਂ ਕਮਿਸ਼ਨ ਬਣਿਆ ਜਿਹੜਾ ਕਿ ਯੂਨਾਈਟਿਡ ਨੇਸ਼ਨ ਦੇ ਥੱਲੇ ਕੰਮ ਕਰਦੇ ਨੇ। ਉਹਨੂੰ ਸਿੱਖ ਕੌਮ ਨੇ ਹਾਇਰ ਕੀਤਾ ਤੇ ਉਹ ਕਮਿਸ਼ਨ ਜਿਹੜਾ ਵਾ ਉਹ ਹਮੇਸ਼ਾ ਆਲਵੇਜ਼ ਤੁਹਾਨੂੰ ਪੋਜ਼ਿਟਿਵਿਟੀ ਦੱਸਦਾ। ਉਹਨਾਂ ਨੂੰ ਨਾ ਤੇ ਕੋਈ ਖਰੀਦ ਸਕਦਾ ਤੇ ਨਾ ਕੋਈ ਕੋਸ਼ਿਸ਼ ਕਰ ਸਕਦਾ। ਕਈ ਵਾਰੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਜਿਨ੍ਹਾਂ ਕੋਲ ਪਾਵਰ ਹੁੰਦੀ ਆ ਉਹ ਹਮੇਸ਼ਾ ਟਰਾਈ ਕਰਦੇ ਹੁੰਦੇ ਨੇ। ਜਿੱਦਾਂ ਭਾਰਤੀਆਂ ਦੀ ਆਦਤ ਹੈਗੀ ਆ ਕਿ ਅਸੀਂ ਖਰੀਦ ਲਈਏ ਤੇ ਆਪਾਂ ਇਦਾਂ ਕਰਾ ਲਾਂਗੇ, ਪਰ ਇਹ ਕਮਿਸ਼ਨ ਜਿਹੜਾ ਇਹ ਇੰਡੀਪੈਂਡੈਂਟ ਕਮਿਸ਼ਨ ਹੈਗਾ, ਯੂਨਾਈਟਿਡ ਨੇਸ਼ਨ ਥੱਲੇ ਕੰਮ ਕਰਦਾ। ਪੰਜਾਬ ਦੀ ਆਜ਼ਾਦੀ ਦੇ ਵਾਸਤੇ, ਸਿੱਖ ਕੌਮ ਦੇ ਵਾਸਤੇ ਇਹ ਕਮਿਸ਼ਨ ਜਿਹੜਾ ਬਣਿਆ ਵਾ ਉਹ ਸਦਾ ਭਾ ਰਿਹਾ ਤੇ ਪੰਜਾਬ ਦੇ ਵਿੱਚ ਟਰਾਈ ਕਰ ਰਿਹਾ ਕਿ ਕਿੰਨੀ ਜਲਦੀ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਰੈਫਰੈਂਡਮ ਜਿਹੜਾ ਉਹ ਵੀ ਚਾਲੂ ਹੋ ਸਕੇ। ਮਤਲਬ ਤੁਸੀਂ ਪੰਜਾਬ 'ਚ ਵੀ ਰੈਫਰੈਂਡਮ ਕਰਾਉਣ ਦੀ ਜਿਹੜੀ ਤਿਆਰੀ ਆ ਉਹ ਕਰ ਰਹੇ ਹੋ, ਤੇ ਉਹਦੇ ਲਈ ਕੀ ਰਾਹ ਆ? ਗਵਰਨਮੈਂਟ ਜੇ ਨਹੀਂ ਯੈਸ ਕਰਦੀ ਆ ਇੰਡੀਆ ਦੀ, ਫਿਰ ਉਹਦੇ ਲਈ ਕੀ ਅਪਰੋਚ ਲਈ? ਇਹ ਬਿਲਕੁਲ ਜੀ, ਇਹ ਨਾਲ ਕੇਸ ਵੀ ਤਿਆਰ ਹੋ ਰਹੇ ਨੇ। ਜੇ ਭਾਰਤ ਜਿਹੜਾ ਵਾ ਉਹ ਯੂਨਾਈਟਿਡ ਨੇਸ਼ਨ ਦਾ ਮੈਂਬਰ 193 ਕੰਟਰੀ ਨੇ,
ਜੇ ਉਹਨਾਂ ਦਾ ਮੈਂਬਰ ਹੈਗਾ ਤੇ ਜੇ ਉਹ ਵੋਟਾਂ ਨਹੀਂ ਕਰਾਉਂਦਾ, ਆਲ ਪੀਪਲ ਹੈਵ ਟੂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਤੇ ਅਸੀਂ ਮਤਲਬ ਕੇਸ ਨਾਲ ਤਿਆਰ ਕੀਤਾ ਵੀ ਇਹਨੂੰ ਮੁੱਢਲੀ ਮੈਂਬਰਸ਼ਿਪ ਤੋਂ ਬਾਹਰ ਕੱਢੋ, ਕਿਉਂਕਿ ਉਹ ਇਹਨਾਂ ਕੋਈ ਏਡਸ ਜਿਹੜੀਆਂ ਨਾ ਉਹ ਨਾ ਲੈ ਸਕੇ। ਉਹ ਵੇਖੋ ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ, ਜਿਉਂ-ਜਿਉਂ ਤੁਸੀਂ ਸਟੈਪ ਬਾਈ ਸਟੈਪ ਜਦੋਂ ਕੋਠੇ ਤੇ ਚੜ੍ਹਨਾ ਹੋਏ ਤੇ ਸਟੈਪ ਬਾਈ ਸਟੈਪ ਆ। ਇਸ ਕਰਕੇ ਪਹਿਲੇ ਦਿਨ ਇੱਕੇ ਦਿਨ ਅਨਾਉਂਸ ਨਹੀਂ ਕੀਤੀਆਂ ਜਾਂਦੀਆਂ ਗੱਲਾਂ, ਉਹ ਹੌਲੀ ਹੌਲੀ ਸਟੈਪ ਬਾਈ ਸਟੈਪ ਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਆਪਾਂ ਜਾ ਰਹੇ ਮੰਜ਼ਿਲ ਆਪਣੀ ਵੱਲ ਖਾਲਿਸਤਾਨ ਵੱਲ ਪਹੁੰਚ ਰਹੇ। ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਜੀ। ਵਾਹਿਗੁਰੂ ਜੀ ਕਾ ਖਾਲਸਾ। ਤੇ ਟੀਵੀ 84 ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ, ਜਿਹੜੇ ਹਰ ਟਾਈਮ ਕੌਮ ਦੀ ਆਵਾਜ਼ ਜਿਹੜੀ ਆ ਘਰ ਘਰ ਤੱਕ ਜੇ ਪਹੁੰਚਾਉਂਦੇ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਅੱਜ ਰੈਫਰੈਂਡਮ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਹਰ ਸਿੱਖ ਦਾ ਇੱਕ ਫਰਜ਼ ਬਣਦਾ ਹੈ ਕਿ ਆਪਣੀ ਕੌਮ ਦੀ ਆਜ਼ਾਦੀ ਲਈ, ਆਪਣੇ ਦੇਸ਼ ਦੀ ਆਜ਼ਾਦੀ ਲਈ, ਆਪਣੇ ਦੇਸ਼ ਨੂੰ ਬਣਾਉਣ ਲਈ ਜੋ ਵੀ ਐਫਰਟ ਹੋ ਸਕਦਾ ਉਹ ਕਰੇ। ਇਸੇ ਤਰ੍ਹਾਂ ਹੀ ਵੱਖਰੇ ਵੱਖਰੇ ਤਰੀਕਿਆਂ ਨਾਲ ਸਾਡੀ ਹਰ ਜਥੇਬੰਦੀ ਕਰ ਰਹੀ ਹੈ, ਜਿਨ੍ਹਾਂ ਚੋਂ SFJ ਵੀ ਇੱਕ ਜਥੇਬੰਦੀ ਹੈ, 84 ਵੀ ਇੱਕ ਜਥੇਬੰਦੀ ਹੈ, ਹੋਰ ਵੀ ਜਥੇਬੰਦੀਆਂ ਨੇ, ਹਰ ਆਪਣੇ ਆਪਣੇ ਤਰੀਕੇ ਨਾਲ ਲੱਗਾ ਹੈ। ਤੇ ਜੇ ਜਿਹੜਾ ਇਹ ਵੋਟ ਪਾਉਣ ਦਾ ਅਧਿਕਾਰ ਹੈ, ਇਹ ਸਾਡਾ ਜਨਮ ਸਿੱਧ ਅਧਿਕਾਰ ਹੈ। ਵਰਲਡ ਸਾਰਾ ਹੀ ਪੀਸਫੁਲੀ ਤਰੀਕੇ ਨਾਲ ਐਜੂਟੇਸ਼ਨ ਕਰਨ ਦੀ ਇਜਾਜ਼ਤ ਦਿੰਦਾ ਹੈ ਤੇ ਅਸੀਂ ਪੀਸਫੁਲੀ ਤਰੀਕੇ ਨਾਲ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਰੈਫਰੈਂਡਮ ਕਰਾ ਰਹੇ ਹਾਂ। ਤੇ ਬੜੀ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵੱਧ ਚੜ ਕੇ ਸੰਗਤ ਇਸ ਚੀਜ਼ 'ਚ ਹਿੱਸਾ ਲੈ ਰਹੀ ਹੈ। ਅੰਡਿਆਨੇ ਤੋਂ ਕੰਪੇਨ ਕਰਨ ਲਈ ਮੈਂ ਇਹਨਾਂ ਦੇ ਨਾਲ ਸਾਂ, SFJ ਦੇ, ਤੇ ਜਿੰਨਾ ਚਿਰ ਜੋ ਵੀ ਸਾਥੋਂ ਮੇਥੋਂ ਹੋ ਸਕਿਆ ਮੈਂ ਉਦਮ ਕੀਤਾ ਹੈ। ਪਰ ਮੇਨ ਤੇ ਪੰਨੂ ਸਾਹਿਬ ਜਾਂ ਹੋਰ SFJ ਵਾਲੇ ਨੇ ਜਿਹੜੇ ਉਹ ਹੀ ਕਰ ਰਹੇ ਨੇ, ਤੇ ਵਾਹਿਗੁਰੂ ਕਰੇ ਤੇ ਇੱਕ ਦਿਨ ਅਸੀਂ ਆਪਣੇ ਕਾਰਜ ਦੇ ਵਿੱਚ ਸਫਲ ਵੀ ਜ਼ਰੂਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਰੈਫਰੈਂਡਮ ਅੱਜ ਹੋ ਰਿਹਾ ਆ, ਤੇ ਇਸ ਰੈਫਰੈਂਡਮ ਦੇ ਵਿੱਚ ਜਿੱਥੇ ਪੰਜਾਬ ਤੋਂ ਤੇ ਖਾਲਿਸਤਾਨ ਦੀ ਐਸਪੀਰੇਸ਼ਨ ਰੱਖਣ ਵਾਲੇ ਸਿੱਖ ਇਕੱਠੇ ਹੋਏ ਆ, ਉੱਥੇ ਨਾਲ ਹੀ ਜਿਹੜਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਪ੍ਰਗਟਾਵਾ ਆ ਇੱਕ ਏਕਤਾ ਦਾ, ਇੱਕ ਮੁੱਠਤਾ ਦਾ ਕਸ਼ਮੀਰ ਤੇ ਪੰਜਾਬ ਦੀ ਦਾ। ਉਹਦੇ ਲਈ ਚੇਅਰਪਰਸਨ ਫਰੈਂਡਸ ਆਫ ਕਸ਼ਮੀਰ ਆਰਗੇਨਾਈਜੇਸ਼ਨ ਤੋਂ ਗਜ਼ਾਲਾ ਹਬੀਬ ਉਹ ਇੱਥੇ ਪਹੁੰਚੇ ਆ। ਇਹ ਹਰ ਵਾਰ ਜਦੋਂ ਕਸ਼ਮੀਰ ਤੇ ਪੰਜਾਬ ਦੀ ਜਿਹੜੀ ਸਟਰਗਲ ਆ ਉਹਦੀ ਸਾਂਝ ਦੀ ਗੱਲ ਹੋਵੇ ਤੇ ਗਜ਼ਾਲਾ ਹਬੀਬ ਦਾ ਵੱਡਾ ਰੋਲ ਰਹਿੰਦਾ ਆ, ਤੇ ਉਹਨਾਂ ਦੇ ਨਾਲ ਗੱਲਬਾਤ ਕਰਦਾ ਤੇ ਉਹਨਾਂ ਤੋਂ ਸਮਝਦੇ ਆ ਕਿ ਇਹ ਜਿਹੜੀਆਂ ਮੂਵਮੈਂਟਸ ਨੇ ਉਹਨਾਂ ਦੀ ਪ੍ਰੈਜ਼ੈਂਟ ਸਿਚੁਏਸ਼ਨ ਉਹ ਕਿਵੇਂ ਦੇਖ ਰਹੇ ਆ। ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਇੱਥੇ ਆਏ ਹੋ, ਤੇ ਪੰਜਾਬੀ ਤੁਸੀਂ ਮੇਰੀ ਸਮਝ ਲੈਂਦੇ ਹੋ? थोड़ी बोल भी सकती हाँ, लेकिन समझ लेंगी ਤੇ ਇਹ ਜਿਹੜੀ ਕਸ਼ਮੀਰ ਦੀ ਮੂਵਮੈਂਟ ਤੇ ਪੰਜਾਬ ਦੀ ਮੂਵਮੈਂਟ, ਇਹ ਲਗਭਗ ਇਹਨਾਂ ਦਾ ਟਾਈਮ ਫਰੇਮ ਵੀ ਸੇਮ ਆ ਤੇ ਆਪਸੀ ਸਾਂਝ ਵੀ ਕਾਫੀ ਰਹੀ ਆ। ਤੇ ਅੱਜ ਪੰਜਾਬ ਦੀ ਮੂਵਮੈਂਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖਾਂ ਨੇ ਇਹ ਰੈਫਰੈਂਡਮ ਦੀ ਕੈਂਪੇਨ ਬਿਲਡ ਕੀਤੀ ਆ, सब तो पहला ये दसो कि तुसी इस कैंपेन को किवें ऑब्जर्व कर रहे हैं? सबसे पहले तो टीवी 84 का बहुत बहुत शुक्रिया कि आपने मुझे बात करने का मौका दिया, और फिर मैं मुबारकबाद देना चाहूँगी खालिस्तान मूवमेंट को और सिख फॉर जस्टिस को कि उन्होंने आज यहाँ पे इंडियाना प्लस में इतना ज़बरदस्त रेफरेंडम का इनेकाद किया। और ये रेफरेंडम इस बात का मज़हर है कि किस तरह से जो सिखों की आज़ादी की तहरीक पूरी दुनिया में जोर पकड़ रही है, और एक इत्तेहाद, एक तंजीम, एक अखुवत हमें नज़र आती है कि सिख अपने आज़ादी के लिए, अपने आज़ाद वतन खालिस्तान के लिए आगे बढ़ रहे हैं। और अगर हम देखें कि कश्मीर की सूरत हाल, और कश्मीर में भी जिस तरह से सिखों की नस्ल कुशी की गई थी, आज कश्मीर में वैसा ही सूरत हाल है। तो कश्मीरी भी पुरज़्म हैं अपनी जद्दोजहद के लिए। कश्मीर की माएँ, बहनें, बच्चे, बूढ़े तय कर चुके हैं कि अपनी आखिरी सांस तक इंडिया से आज़ादी के लिए लड़ते रहेंगे और इंडिया से आज़ादी लेके रहेंगे। कश्मीर की मूवमेंट बारे जिवें इस टाइम की स्टेटस आ, वो भी थोड़ा साढ़े दर्शकों को दसो कि कश्मीर दे विच चाहे जिहड़ा पाकिस्तान की एडमिनिस्ट्रेशन के थल्ले कश्मीर आ, आज़ाद कश्मीर, उत्थे भी लेटेस्ट इलैक्शनस होए ने, ते इधर भी जिहड़ा 370 तो बाद जिहड़ी कश्मीर की मूवमेंट आ उहदे च असीं एक पोज देख रहे हैं। तो उस सिचुएशन बारे 2019 के बाद जो इंडिया ने आर्टिकल 370 और 35A को रिवोक किया, उस वक्त से लेके आज तक कश्मीर की पूरी वादी इंसानी जेल की सूरत इख्तियार कर चुकी है। आज तक कश्मीर में इंटरनेट की बंदिश है। आज भी कश्मीर में जो ड्रैकोनियन लॉज हैं वो नाफिज
नाफिज हैं, आर्म फोर्स स्पेशल पावर एक्ट, पब्लिक सेफ्टी एक्ट, टाडा का एक्ट, आइटा का एक्ट, और एक लंबी फहरिस्त है इन कवानीन की कि जिनकी रूह से कश्मीरी मेरे भाई बहन अपने घरों में महफूज नहीं है। इंडियन फोर्सेस जब चाहें जिस भी कश्मीरी के घर चाहें दंदनाते हुए घुस सकते हैं, मेरी किसी भी माँ को, बहन को, बेटी को, भाई को, बाप को उठा सकते हैं, और जवाब में हम कश्मीरियों को कानूनी चाराजोई का हक भी हासिल नहीं है। आज कश्मीर की 1.25 करोड़ आबादी के लिए तकरीबन 10 से 10.5 लाख इंडियन मिलिट्री और पैरामिलिट्री फोर्सेस का तयन किया गया है। इसका मतलब ये कि हर 9 से 10 कश्मीरी पे एक यूनिफॉर्म वाला, एक बंदूक बरदार सिपाही इंडिया का खड़ा है, जो उनको सांस भी आज़ादी से नहीं लेने दे रहा। हमारे जो कश्मीर के बच्चे हैं उनकी बिनाइयाँ ज़ाया की जा रही हैं पैलेट गन्स की इस्तेमाल करके, वहाँ की बेटियां महफूज नहीं है। आज हमारी कश्मीरी हुर्रियत क़यादत, पूरी हुर्रियत क़यादत जेलों में बंद है, चाहे वो आसिया इंद्राबी जैसी पर्दादार खातून हो, यासीन मलिक जैसा हुर्रियत पसंद लीडर हो, शब्बीर शाह जैसा दानिश्वर हो, डॉक्टर मुसर्रत आलम हो, डॉक्टर कासिम फख्तू हो, फहमीदा सूफी हो, और एक तवील फहरिस्त है कि हमारे जो हुर्रियत लीडर हैं वो सब जेलों में बंद हैं, और कश्मीर की जेल में नहीं बल्कि इंडिया ने एक दहशत की फजा कायम करने के लिए उनको तिहाड़ जेल में बंद किया हुआ है, ताकि वो बता सके कि जिस तरह से मकबूल भट्ट को शहीद किया गया तिहाड़ जेल में, जिस तरह अफजल गुरु को शहीद किया गया तिहाड़ जेल में, और फिर उनके जो जनाजे थे वो भी उनके जस्ते खाकी भी उनके घर वालों के हवाले नहीं किए गए। लाला अशरफ सहराई को शहीद किया गया तिहाड़ जेल में, और अब वो प्लानिंग कर रहा है कि किस तरह से कानूनी तौर पे यासीन मलिक को कत्ल किया जा सके। तो हम कश्मीरी इसके लिए आवाज बुलंद कर रहे हैं, और उस वक्त तक करते रहेंगे कि जब तक यूनाइटेड नेशंस की मंजूर शुदा करारदादों के मुताबिक हम कश्मीरियों को हमारा हक खुद इरादियत नहीं मिल जाता। तो कश्मीर ते सिख यूनिटी जड़ी है, कश्मीरी सिख यूनिटी, ਉਹਦੇ बारे की कहना चाहते? मैं, आप जाती तौर पे मुझे जानते हैं कश्मीर की एक बेटी होने की हैसियत से, चेयरपर्सन फ्रेंड्स ऑफ कश्मीर होने की हैसियत से, दुनिया में जहाँ जहाँ भी खालिस्तान रेफरेंडम होता है मेरी ये कोशिश होती है कि मैं हर जगह जाऊँ और अपने सिख बहन भाइयों की आवाज़ में आवाज़ मिलाऊँ, क्योंकि मुझे ये पता है कि हमारे दुख साझे हैं, हमारी तकलीफ़ें साझी हैं, और हमारा दुश्मन साझा है वो मोदी, जिसकी हिंदुत्व की पॉलिसियों ने कश्मीरियों का जीना हराम किया हुआ है, और जो सिखों की एक आज़ाद वतन की राह में सबसे बड़ी रुकावट है। तो मैं ये समझती हूँ कि अगर हम सिख बहन भाई, हमारे कश्मीरी बहन भाई, हम सब मिलके अपनी आवाज़ बुलंद करें तो आवाज़ और ज़्यादा तेजी से पूरी दुनिया को सुनाई देगी। बहुत धन्यवाद ਤੁਹਾਡਾ ਗੱਲਬਾਤ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਕਿ ਇੰਡੀਅਨ ਐਪਲ ਦੇ ਵਿੱਚ ਖਾਲਿਸਤਾਨ ਦਾ ਰੈਫਰੈਂਡਮ ਹੋ ਰਿਹਾ ਹੈ, ਸਾਡੇ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਔਰ ਜਿਹੜੇ 2020 ਦਾ ਰੈਫਰੈਂਡਮ ਹੋ ਰਿਹਾ ਹੈ, ਸਾਰੀ ਸਮੂਹ ਸੰਗਤ ਨੂੰ, ਇੰਡੀਅਨ ਐਪਲ ਔਰ ਮਿਡ ਵੈਸਟ ਦੀਆਂ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਮੁੰਬਾ ਕੇ ਇੱਥੇ ਪਹੁੰਚੋ, ਸਾਡਾ ਖਾਲਸਾ ਰਾਜ ਵਾਸਤੇ ਜੋ ਕਿ ਆਪਣਾ ਹੀ ਦਾਵਾ ਪੇਸ਼ ਕਰ ਸਕੀਏ, ਦੁਨੀਆ ਦੇ ਸਾਹਮਣੇ ਦਾਵਾ ਪੇਸ਼ ਕਰ ਸਕੀਏ। ਕੱਲ੍ਹ ਨੂੰ ਸਾਡੇ ਕੋਈ ਵੀ, ਅੱਗੇ ਸਾਡੇ ਨਾਲ ਬਹੁਤ ਧੋਖੇ ਹੋ ਚੁੱਕੇ ਨੇ, ਹੁਣ ਇਹ ਲੀਗਲ ਜੋ ਵੀ ਸਹੀ ਤਰੀਕੇ ਨਾਲ VOTING ਹੋ ਰਹੀ ਹੈ, ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਸਾਨੂੰ ਸਾਰਿਆਂ ਨੂੰ। ਔਰ UNO ਦੇ ਵਿੱਚ ਅਖੀਰ ਤੇ ਮਤਾ ਜਾਏਗਾ ਕਿ ਕਿੰਨੇ % ਲੋਕਾਂ ਸਿੱਖਾਂ ਨੇ ਸਾਰੇ ਖਾਲਿਸਤਾਨ ਦੇ ਹੱਕ ਵਿੱਚ ਵੋਟ ਪਾਈ ਹੈ। ਸਾਨੂੰ ਆਪਣਾ ਦੇਸ਼ ਚਾਹੀਦਾ, ਜਿਹੜਾ ਸਾਡੇ ਨਾਲ ਧੋਖਾ ਹੋਇਆ 1947 ਦੇ ਵਿੱਚ, ਸਾਨੂੰ ਆਪਣਾ ਖਾਲਸਾ ਰਾਜ ਵਾਪਸ ਚਾਹੀਦਾ ਹੈ। ਵੱਧ ਤੋਂ ਵੱਧ ਹੁਮ-ਹੁਮਾ ਕੇ ਪਹੁੰਚੋ। ਇਸ ਟਾਈਮ ਦੇ ਉੱਤੇ ਜਿੰਨੇ ਵੀ ਹੈ ਆਪਸ ਵਿੱਚ ਕੋਈ ਵੀ ਵਿਵਾਦ ਹੈ, ਕੋਈ ਗੱਲਬਾਤ ਹੈਗੀ ਆਪਸ ਵਿੱਚ, ਸਾਰੀਆਂ ਗੱਲਾਂ ਨੂੰ ਖਤਮ ਕਰਕੇ ਇਸ ਟਾਈਮ ਤੇ ਸਾਨੂੰ ਇੱਕ ਸਿਰ ਜੋੜ ਕੇ ਇਕੱਠੇ ਹੋ ਕੇ ਚੱਲਣਾ ਚਾਹੀਦਾ ਤੇ ਖਾਲਿਸਤਾਨ ਦੇ ਹੱਕ ਵਿੱਚ ਸਾਨੂੰ VOTING ਪਾਉਣੀ ਚਾਹੀਦੀ। ਸਾਨੂੰ ਦੁਨੀਆ ਦੇ ਸਾਹਮਣੇ ਦਾਅਵਾ ਪੇਸ਼ ਕਰਨਾ ਚਾਹੀਦਾ ਕਿ ਸਾਡਾ ਖਾਲਸਾ ਰਾਜ ਸਾਨੂੰ ਵਾਪਸ ਦਿੱਤਾ ਜਾਵੇ, ਜੋ ਕਿ 1947 ਦੇ ਵਿੱਚ ਸਾਨੂੰ ਧੋਖੇ ਦੇ ਨਾਲ ਧੋਖਾ ਹੋ ਗਿਆ। ਸਾਡੇ ਉਸ ਟਾਈਮ ਦੇ ਪ੍ਰਾਂਤ ਲੀਡਰਾਂ ਨੇ ਭਰੋਸਾ ਕਰਤਾ ਭਾਰਤ ਸਰਕਾਰ ਦੀ ਉੱਤੇ ਤੇ ਸਾਨੂੰ ਆਪਣਾ ਖਾਲਸਾ ਰਾਜ ਚਾਹੀਦਾ ਹੈ। ਹੁਮ-ਹੁਮਾ ਕੇ ਪਹੁੰਚੋ, ਵੱਧ ਤੋਂ ਵੱਧ ਖਾਲਿਸਤਾਨ ਦੇ ਹੱਕ ਵਿੱਚ ਵੋਟਾਂ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਇਸ ਰੈਫਰੈਂਡਮ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਇਹ ਰੈਫਰੈਂਡਮ ਬਾਰੇ ਮੈਂ ਕਹਿਣਾ ਚਾਹੁੰਦਾ ਜੀ, ਇਹ ਬਹੁਤ ਵਧੀਆ ਹੋ ਰਿਹਾ। ਅਸੀਂ ਆਪਣੀ ਕੌਮ ਦੀ ਆਜ਼ਾਦੀ ਭਾਲਦੇ ਹਾਂ, ਅਸੀਂ ਆਪਣਾ ਅਲੱਗ ਘਰ ਬਣਾਉਣਾ ਚਾਹੁੰਦੇ ਹਾਂ। ਅਸੀਂ ਹਿੰਦੁਸਤਾਨ ਦੀ ਗੰਦੀ ਗੌਰਮੈਂਟ ਨਾਲ ਨਹੀਂ ਰਹਿਣਾ ਚਾਹੁੰਦੇ।
ਔਰ ਅਸੀਂ ਆਪਣੀ ਆਜ਼ਾਦੀ ਭਾਲਦੇ ਹਾਂ। ਜੋ ਅੱਜ ਉਹ ਸਾਡੇ ਨਾਲ ਜੋ ਪਹਿਲਾਂ ਸਾਡੇ 1984 ਚ ਸਾਡੇ ਨਾਲ ਜ਼ੁਲਮ ਕੀਤੇ ਤੇ ਉਸ ਤੋਂ ਬਾਅਦ ਵੀ ਅਜੇ ਤੱਕ ਹੁੰਦੇ ਆ ਰਹੇ ਨੇ, ਔਰ ਸਾਨੂੰ ਕੋਈ ਵੀ ਉੱਥੇ ਹੱਕ ਆਜ਼ਾਦੀ ਨਾਲ ਜੀਣ ਦਾ ਹੱਕ ਨਹੀਂ ਹੈ। ਇਸ ਕਰਕੇ ਅਸੀਂ ਆਪਣਾ ਘਰ ਅਲੱਗ ਭਾਲਦੇ ਹਾਂ ਔਰ ਅਲੱਗ ਜੀਣਾ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਆਪ ਜੀ ਨੂੰ ਤੇ ਟੀਵੀ 84 ਨੂੰ ਦੇਖ ਰਹੀਆਂ ਸਾਰੀਆਂ ਹੀ ਸੰਗਤਾਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਤੇ ਮਹਾਰਾਜ ਕਿਰਪਾ ਕਰਨ। ਤੇ ਅੱਜ ਤੁਸੀਂ ਇੱਥੇ ਰੈਫਰੈਂਡਮ ਲਈ ਆਏ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਅੱਜ ਜੀ ਇਹ ਜਿੱਦਾਂ ਅੰਡਿਆਨਾ ਪੜਾ ਦੀਆਂ ਵੋਟਾਂ ਪੈ ਰਹੀਆਂ ਖਾਲਸਾ ਰੈਫਰੈਂਡਮ ਦੀਆਂ, ਤੇ ਉਹਦੇ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਰੀ ਡੈਲਟਾ ਤੋਂ ਸੇਵਾਦਾਰ ਹੋਣ ਦੇ ਨਾਤੇ ਤੇ ਟੀਮ ਨਿੱਜਰ ਦੇ ਮੈਂਬਰ ਹੋਣ ਦੇ ਨਾਤੇ ਅਸੀਂ ਇੱਥੇ ਆਏ ਹਾਂ। ਸੋ ਬਹੁਤ ਹੀ ਇਹ ਇਤਿਹਾਸਕ ਯਾਦਗਾਰੀ ਪਾਲਿਆ ਤੇ ਇਹਨਾਂ ਇਤਿਹਾਸਕ ਯਾਦਗਾਰੀ ਪਲਾਂ ਦੇ ਵਿੱਚ ਅਸੀਂ ਆਪਣਾ ਨਾਮ ਸ਼ਾਮਲ ਕਰਨ ਵਾਸਤੇ ਇੱਕ ਨਿਮਾਣੇ ਸਿੱਖ ਵਜੋਂ ਸ਼ਾਮਲ ਹੋਣ ਵਾਸਤੇ ਸਾਨੂੰ ਮੌਕਾ ਮਿਲਿਆ। ਸੋ ਇਹ ਇਸ ਕਰਕੇ ਅਸੀਂ ਆਏ ਹਾਂ ਕਿ ਕਿਉਂਕਿ ਸ਼ੁਰੂ ਤੋਂ ਲੈ ਕੇ ਭਾਈ ਹਰਦੀਪ ਸਿੰਘ ਨਿੱਜਰ ਕਿਉਂਕਿ ਕੈਨੇਡੀਅਨ ਚੈਪਟਰ ਦੇ ਉਹ ਮੁਖੀ ਸਨ, ਸੇਵਾਦਾਰ ਸਨ, ਤੇ ਅਸੀਂ ਉਹਨਾਂ ਦੇ ਨਾਲ ਸੰਗਤ ਕਰਨ ਦਾ ਮੌਕਾ ਤੇ ਉਹਨਾਂ ਦੀ ਟੀਮ ਦੇ ਵਿੱਚ ਰਹੇ ਹਾਂ ਸ਼ੁਰੂ ਤੋਂ ਲੈ ਕੇ ਹੀ। ਤੇ ਇਸ ਕਰਕੇ ਵੱਖਰੇ ਵੱਖਰੇ ਥਾਵਾਂ ਤੇ ਖਾਲਸਤਾਨ ਰੈਫਰੈਂਡਮ ਬਾਰੇ ਐਡਵੋਕੇਸੀ ਕਰਨ ਵਾਸਤੇ ਤਕਰੀਬਨ ਦੁਨੀਆ ਦੇ ਜਿੰਨਾ 8 ਮੁਲਕਾਂ ਦੇ ਵਿੱਚ ਤੇ ਤਕਰੀਬਨ ਮਤਲਬ ਕਿ ਅੱਧੇ ਤੋਂ ਜ਼ਿਆਦਾ ਮੁਲਕਾਂ ਦੇ ਵਿੱਚ ਜਾਣ ਦਾ ਮੌਕਾ ਮੈਨੂੰ ਮਿਲਿਆ। ਹਰ ਥਾਂ ਤੇ ਜਾ ਕੇ ਅਸੀਂ ਖਾਲਸਤਾਨ ਰੈਫਰੈਂਡਮ ਦੀ ਐਡਵੋਕੇਸੀ ਕਰਦੇ ਰਹੇ ਹਾਂ ਤੇ ਉਹਦੇ ਤਹਿਤ ਹੀ ਅਸੀਂ ਅੱਜ ਵੀ ਇੱਥੇ ਪਹੁੰਚਣ ਦਾ ਮੌਕਾ ਮਿਲਿਆ ਜੀ। ਅਗਲਾ ਰੈਫਰੈਂਡਮ ਕੈਨੇਡਾ ਦੇ ਵਿੱਚ ਅਲਬਰਟਾ ਦੇ ਵਿੱਚ ਅਨਾਉਂਸ ਕੀਤਾ ਹੋਇਆ ਜੀ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸ਼ਹਾਦਤ ਆ ਉਹ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਹਨੇ ਇੱਕ ਕੈਟਲਿਸਟ ਦਾ ਕੰਮ ਕੀਤਾ ਕਿ ਉਹਨੇ ਜਿਹੜੀ ਮੂਵਮੈਂਟ ਆ ਉਹਨੂੰ ਰਾਤੋਂ ਰਾਤ ਇੰਟਰਨੈਸ਼ਨਲ ਲੈਵਲ ਦੇ ਉੱਤੇ ਹਾਈਲਾਈਟ ਕਰਤਾ। ਤੇ ਤੁਸੀਂ ਭਾਈ ਨਿੱਜਰ ਦੇ ਨਾਲ ਕੰਮ ਕੀਤਾ, ਭਾਈ ਨਿੱਜਰ ਦਾ ਜਿਹੜਾ ਮਤਲਬ ਉਹਨਾਂ ਬਾਰੇ ਥੋੜਾ ਜਿਹਾ ਜੇ ਤੁਸੀਂ ਦੱਸੋ ਵੀ ਉਹਨਾਂ ਦੀ ਕੀ ਸ਼ਿੱਦਤ ਸੀ, ਉਹ ਕਿਸ ਸ਼ਿੱਦਤ ਦੇ ਨਾਲ ਜਿਹੜਾ ਸੰਘਰਸ਼ ਆ ਉਹਦੇ ਵਿੱਚ ਕੰਮ ਕਰ ਰਹੇ ਸੀ। ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਜੇ ਕਹ ਲਈਏ ਵੀ ਕੌਮ ਪ੍ਰਤੀ ਸਮਰਪਣ ਦੀ ਭਾਵਨਾ, ਸਿੱਖੀ ਪ੍ਰਤੀ ਸਮਰਪਣ ਦੀ ਭਾਵਨਾ, ਖਾਲਸਾ ਜੀ ਕੇ ਬੋਲ ਵਾਲੇ ਪ੍ਰਤੀ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀਆਂ ਹੋਈਆਂ ਕਿਉਂਕਿ ਉਹਨਾਂ ਦੇ ਪਿਤਾ ਜੀ ਵੀ ਪਹਿਲਾਂ ਇਸ ਅਕਾਲੀ ਸਿੱਖ ਮੂਵਮੈਂਟਾਂ ਦੇ ਵਿੱਚ ਰਹੇ ਸੀਗੇ ਤੇ ਬਹੁਤ ਸ਼ਹੀਦ ਜਿਹੜੇ ਭਾਈ ਨੋਕ ਸਿੰਘ ਜੀ ਵਰਗੇ, ਭਾਈ ਦੀਪੇ ਵਰਗੇ, ਭਾਈ ਦਲਾਵਰ ਸਿੰਘ, ਜੈ ਸਿੰਘ ਵਾਲਾ ਤੇ ਬਹੁਤ ਸਾਰੇ ਸਿੰਘਾਂ ਦੀ ਉਹਨਾਂ ਨੇ ਖੁਦ ਵੀ ਸੰਗਤ ਕੀਤੀ ਸੀ ਪੰਜਾਬ ਦੇ ਸੰਘਰਸ਼ ਦੇ ਵਿੱਚ ਵੀ ਤੇ ਵਿਦੇਸ਼ਾਂ ਦੇ ਵਿੱਚ ਆਣ ਕੇ ਵੀ ਉਹਨਾਂ ਦੇ ਵਿੱਚ ਉਹ ਜਿਹੜੀ ਲਗਨ ਲੱਗੀ ਹੋਈ ਸੀਗੀ। 2019 ਵਿੱਚ ਦਾਸ ਨੂੰ ਵੀ ਉਹਨਾਂ ਦੇ ਨਾਲ ਐਜ ਸਕੱਤਰ ਦੇ ਤੌਰ ਤੇ ਜਦੋਂ ਮੁੱਖ ਸੇਵਾਦਾਰ ਬਣੇ ਸੀ, ਦਾਸ ਸਕੱਤਰ ਦੀ ਸੇਵਾ ਮਿਲੀ ਸੀਗੀ ਤੇ ਉਦੋਂ ਤੋਂ ਹੁਣ ਤੱਕ ਲਗਾਤਾਰ ਉਹ ਸੇਵਾ ਕਰਦੇ ਆ ਰਹੇ ਆ। 2023 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋ ਗਈ ਸੀ ਤੇ ਉਹਨਾਂ ਦਾ ਮੁੱਖ ਨਿਸ਼ਾਨਾ ਇਹੋ ਹੀ ਸੀ ਕਿ ਸਾਡੀ ਕੌਮ ਆਜ਼ਾਦ ਹੋਵੇ। ਇਸ ਕਰਕੇ ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ ਦਾ ਮਹਾਨ ਸਿਧਾਂਤ ਆ, ਉਹਦੇ ਉੱਤੇ ਉਹ ਹਮੇਸ਼ਾ ਪਹਿਰਾ ਦਿੰਦੇ ਸੀ। ਕੱਲਾ ਮਤਲਬ ਕਹਿਣ ਦੀ ਗੱਲ ਨਹੀਂ ਸੀ, ਅਮਲੀ ਤੌਰ ਦੇ ਉੱਤੇ ਜਦੋਂ ਤੋਂ ਉਹਨਾਂ 2019 ਦੇ ਵਿੱਚ ਗੁਰਦੁਆਰੇ ਮੁੱਖ ਸੇਵਾਦਾਰ ਦੀ ਸੇਵਾ ਸੰਭਾਲੀ ਉਸ ਦਿਨ ਤੋਂ ਹੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਜਿੱਥੇ ਗੁਰੂ ਘਰ ਦੇ ਆਮ ਸਾਡੇ ਕਾਰਜ ਹੁੰਦੇ ਸਾਰੇ ਉਹਨਾਂ ਤੋਂ ਉੱਪਰ ਉੱਠ ਕੇ ਜੋ ਸਿੱਖ ਕੌਮ ਦੀ ਆਜ਼ਾਦੀ ਦੀ ਜਿਹੜੀ ਗੱਲ ਆ ਉਹਦੇ ਵਾਸਤੇ ਇੱਕ ਤਹਈਆ ਕੀਤਾ ਸੀ, ਇੱਕ ਮੀਟਿੰਗ ਕੀਤੀ ਸੀ ਵੀ ਜਿਹੜੀ ਵੀ ਜਥੇਬੰਦੀ ਆਗੂ ਰੂਪ ਦੇ ਵਿੱਚ ਕੰਮ ਕਰਦੀ ਹੋਊਗੀ ਅਸੀਂ ਉਹਨਾਂ ਦੇ ਨਾਲ ਆਗੂ ਹੋ ਕੇ ਮੋਹਰੇ ਹੋ ਕੇ ਕੰਮ ਕਰਨਾ। ਸੋ ਉਹਦੇ ਤਹਿਤ ਹੀ ਲਗਾਤਾਰ ਕਿਉਂਕਿ 2013-12 ਤੋਂ ਅਸੀਂ ਸਿੱਖ ਫॉर ਜਸਟਿਸ ਨਾਲ ਵੈਸੇ ਜੁੜੇ ਹੀ ਹੋਏ ਸੀਗੇ ਸਾਰੇ, ਜਦੋਂ ਕਿਉਂਕਿ ਸਿੱਖ ਜੈਨੋਸਾਈਡ ਮੁਹਿੰਮ ਇਹਨਾਂ ਨੇ ਅਪਰੂਵ ਕਰਵਾਈ, ਸਾਰਾ ਉੱਥੇ ਕੇਸ ਜਿੱਤਿਆ ਸੀਗਾ ਸਾਰਾ ਕੁਝ, ਉਦੋਂ ਵੀ ਅਸੀਂ ਸਾਰੀ ਕੰਪੇਨ ਕੀਤੀ ਸੀਗੀ। ਤੇ ਇਸ ਕਰਕੇ ਫਿਰ ਜਦੋਂ ਮੁੱਖ ਸੇਵਾਦਾਰ ਦੀਆਂ ਸੇਵਾਵਾਂ ਆਈਆਂ ਫਿਰ ਸਾਰਾ ਗੁਰੂ ਘਰ ਦੇ ਪ੍ਰਬੰਧ ਆਏ, ਸੰਗਤਾਂ ਵੱਲੋਂ ਆਸ਼ੀਰਵਾਦ ਮਿਲਿਆ ਕਿਉਂਕਿ ਬਗੈਰ ਚੋਣ ਤੋਂ ਉੱਥੇ ਹਮੇਸ਼ਾ ਚੋਣ ਦੇ ਨਾਲ ਹੀ ਹੁੰਦੀ ਰਹੀ ਆ ਜਿਹੜੀ ਮੁੱਖ ਸੇਵਾਦਾਰ ਦੀ, ਕਿਉਂਕਿ ਬਹੁਤ ਨਾਰਥ ਅਮਰੀਕਾ ਦੀ ਇੱਕ ਵੱਡੀ ਸੰਸਥਾ ਆ। ਇਹ ਸਿੰਘ ਸਾਹਿਬ ਹਮੇਸ਼ਾ ਉੱਥੇ ਜਾਂਦੇ ਰਹਿੰਦੇ, ਕਵਰ ਕਰਦੇ ਰਹਿੰਦੇ, ਡਾਕਟਰ ਸਾਹਿਬ ਵੀ ਜਾਂਦੇ ਰਹਿੰਦੇ ਆ ਤੇ ਉਹ ਇੱਕ ਬਹੁਤ ਵੱਡੀ ਜਿਹੜੀ ਬਕਾਰੀ ਸੰਸਥਾ ਸੀ। ਉਹਦੇ ਵਿੱਚ ਜਦੋਂ ਉਹਨਾਂ ਨੂੰ ਮੁੱਖ ਸੇਵਾਦਾਰ ਦੀ ਸੇਵਾ ਮਿਲੀ ਤੇ ਉਹਦੇ ਵਿੱਚ ਫਿਰ ਇੱਕਦਮ ਇੱਕ ਨਵਾਂ ਉਸ ਇਲਾਕੇ ਦੇ ਵਿੱਚ ਉਹਨਾਂ ਨੇ ਜਿਹੜਾ ਖਲਾਅ ਬਣਿਆ ਹੋਇਆ ਸੀਗਾ, ਜਿਹੜਾ ਕਦੇ ਸਾਲ ਬਾਅਦ 15 ਅਗਸਤ 26 ਜਨਵਰੀ ਇਦਾਂ ਦਾ ਪ੍ਰੋਗਰਾਮ ਜ਼ਿਆਦਾ ਹੁੰਦੇ ਸੀ, ਉਸ ਤੋਂ ਇਲਾਵਾ ਬਹੁਤ ਘੱਟ ਪ੍ਰੋਗਰਾਮ ਹੁੰਦੇ ਸੀ। ਜਾਂ ਕੁਝ ਗੁਰਦੁਆਰਿਆਂ ਦੇ ਵਿੱਚ ਸ਼ਹੀਦਾਂ ਦੀਆਂ ਪਿਕਚਰਾਂ ਲਾਈਆਂ ਸੀਗੀਆਂ, ਪਰ ਭਾਈ ਸੁੱਖੇ ਜਿੰਦੇ ਦੇ ਸ਼ਹੀਦੀ ਦਿਹਾੜੇ, ਭਾਈ ਸਤਵੰਤ ਸਿੰਘ ਬਿਆਨ ਸਿੰਘ ਦੇ ਸ਼ਹੀਦੀ ਦਿਹਾੜੇ ਵੀ ਨਹੀਂ ਸੀ ਮਨਾਏ ਜਾਂਦੇ, ਕੇਵਲ ਫੋਟੋ ਤੱਕ ਹੀ ਸੀਮਿਤ ਸੀਗਾ ਕੰਮ। ਪਰ ਉਸ ਦਿਨ ਤੋਂ ਲੈ ਕੇ ਜਦੋਂ ਆਏ ਫਿਰ ਉਸ ਦਿਨ ਤੋਂ ਅਸੀਂ ਸ਼ੁਰੂ ਤੋਂ ਹੀ ਲੈ ਕੇ ਜਾਣੀ ਕਿ 2019 ਜਨਵਰੀ ਤੋਂ ਲੈ ਕੇ ਜਿਹੜਾ ਸਭ ਤੋਂ ਪਹਿਲਾਂ ਮਤਲਬ ਕਿ ਭਾਈ ਕਹਿ ਲਓ ਵੀ ਆਪਣੇ ਸ਼ਹੀਦਾਂ ਦੇ ਦਿਹਾੜੇ ਮਨਾਉਣੇ ਕੀਤੇ। ਜਸਦਰ ਕੌਂਕੇ ਦਾ ਸ਼ਹੀਦੀ ਦਿਹਾੜਾ ਜਿਹੜਾ ਜਨਵਰੀ ਦੇ ਵਿੱਚ ਹੀ ਜਿੱਦਾਂ ਆ ਜਾਂਦਾ, ਜਿਨ੍ਹਾਂ ਨੂੰ ਹੱਲੇ ਵੀ ਭਾਰਤ ਦੇ ਸਿਸਟਮ ਦੇ ਵਿੱਚ ਉਹਨਾਂ ਨੂੰ ਪੀਓ ਕਰਾਰ ਦਿੱਤਾ ਹੋਇਆ,
ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣਾ ਕੀਤਾ ਸ਼ੁਰੂ। ਉਸ ਤੋਂ ਬਾਅਦ ਸਾਰੇ ਜਿੰਨੇ ਸਿੱਖ ਯੋਧਿਆਂ ਨੂੰ ਯਾਦ ਕਰਨਾ ਤੇ ਉਹਨਾਂ ਦਾ ਇਤਿਹਾਸ ਕੌਮ ਨੂੰ ਦ੍ਰਿੜ ਕਰਾਉਣਾ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸਥਾਪਨਾ ਦਿਵਸ ਤੇ ਹੋਰ ਜਿੰਨੇ ਵੀ ਮਤਲਬ ਭਾਈ ਅਮਰੀਕ ਸਿੰਘ ਜੀ ਦਾ ਜਿੰਨੇ ਵੀ ਹੋਰ ਸਾਡੇ ਸਿੱਖ ਜਰਨੈਲ ਹੋਏ ਆ ਉਹਨਾਂ ਸਾਰਿਆਂ ਨੂੰ ਯਾਦ ਕਰਨਾ ਤੇ ਉਹਨਾਂ ਦਾ ਕਿਸ ਕੌਜ ਦੇ ਵਾਸਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਉਹ ਵਿਸ਼ੇਸ਼ ਤੌਰ ਦੇ ਉੱਤੇ ਸਾਰਾ ਉਹਨਾਂ ਨੇ ਤਹਈਆ ਕੀਤਾ। ਉਸ ਤੋਂ ਉਪਰੰਤ ਫਿਰ ਨਾਲ ਦੀ ਨਾਲ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਨੌਜਵਾਨ ਸਾਡੇ ਲੰਬੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਸਨ ਉਹਨਾਂ ਦੇ ਕੇਸਾਂ ਦੀ ਪੈਰਵਾਈ ਤੇ ਉਹਨਾਂ ਨੂੰ ਰਸਤਾ ਮਸਤਾਂ ਭੇਜਣੀਆਂ, ਕਿਉਂਕਿ ਬਹੁਤ ਸਾਰੇ ਜਿਹੜੇ ਨਾਮੀ ਸਿੰਘ ਹਨ ਉਹਨਾਂ ਨੂੰ ਕੁਛ ਕੁ ਸਿੰਘਾਂ ਨੂੰ ਛੱਡ ਕੇ ਬਹੁਤ ਸਾਰੇ ਸਿੰਘ ਇਦਾਂ ਦੇ ਵੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਲੰਬੇ ਸਮੇਂ ਤੋਂ ਬੰਦ ਹਨ ਜਿਨ੍ਹਾਂ ਦਾ ਅਨਫੋਰਚੂਨੇਟਲੀ ਕੌਮ ਨੇ ਉਹਨਾਂ ਦਾ ਪੱਖ ਨਹੀਂ ਸੁਣ ਸਕੇ ਕਿਉਂਕਿ ਉਹ ਇੰਨੇ ਪਬਲਿਕਲੀ ਮਸ਼ਹੂਰ ਨਹੀਂ ਸਨ, ਪਰ ਉਹਨਾਂ ਦੀ ਕੁਰਬਾਨੀ ਕੋਈ ਵੀ ਕਿਸੇ ਨਾਲੋਂ ਘੱਟ ਨਹੀਂ ਸੀ। ਸੋ ਉਹਨਾਂ ਦੀ ਵੀ ਸਾਰਿਆਂ ਦੀ ਕੇਸਾਂ ਦੀ ਪੈਰਵਾਈ ਕੀਤੀ, ਉਹਨਾਂ ਦਾ ਰਸਤ ਬਸਤ ਤੇ ਜਿਹੜਾ ਉਹਨਾਂ ਨੂੰ ਸਾਲਾਂ ਬੱਧੀ, ਕਿਉਂਕਿ ਉਹਨਾਂ ਦੇ ਪਰਿਵਾਰ ਵੀ ਟੁੱਟ ਚੁੱਕੇ ਸਨ ਤੇ ਉਹਨਾਂ ਦੇ ਪਰਿਵਾਰਾਂ ਤੱਕ ਵੀ ਪਹੁੰਚ ਬਣਾਈ ਤੇ ਸਾਰਾ ਕੁਝ ਕੀਤਾ। ਇਸ ਤਰ੍ਹਾਂ ਉਹ ਕੰਮ ਸਾਲਾਂ ਬੱਧੀ ਚੱਲਿਆ। ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬੱਚਿਆਂ ਨੂੰ ਪਾਵਨ ਗੁਰਬਾਣੀ ਦੀ ਸ਼ੁੱਧ ਗੁਰਬਾਣੀ ਦੇ ਨਾਲ ਜੋੜਨ ਦੇ ਵਾਸਤੇ ਸੰਥਿਆ ਦੀਆਂ ਕਲਾਸਾਂ ਸ਼ੁਰੂ ਕਰਾਈਆਂ, ਕੀਰਤਨ ਦੇ ਮੁਕਾਬਲੇ, ਪੁਰਾਤਨ ਤਾਂਤੀ ਸਾਜ਼ਾਂ ਦੇ ਨਾਲ ਕੀਰਤਨ ਦੀ ਸਿੱਖਿਆ। ਇਸ ਤਰ੍ਹਾਂ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਬੱਚੇ ਉੱਥੇ ਤਿਆਰ ਕੀਤੇ ਜਿਹੜੇ ਅੱਜ ਸਾਰੇ ਹੀ ਇਕੱਲੇ ਉਹ ਗੁਰਬਾਣੀ ਦੇ ਨਾਲ ਹੀ ਨਹੀਂ ਜੁੜੇ, ਨਾਲ ਦੀ ਨਾਲ ਖਾਲਿਸਤਾਨ ਆਜ਼ਾਦੀ ਦੇ ਸੰਘਰਸ਼ ਨਾਲ ਵੀ ਸਾਰੇ ਬੱਚੇ ਜੁੜ ਗਏ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ। ਇਸੇ ਕਰਕੇ ਬਹੁਤ ਸਾਰੇ ਕਾਰਨਾਂ ਕਰਕੇ ਉਹ ਭਾਰਤ ਦੇ ਨਿਸ਼ਾਨੇ ਦੇ ਉੱਤੇ ਸੀਗਾ। ਤੇ ਜਿਵੇਂ ਤੁਸੀਂ ਉਹਨਾਂ ਦੇ ਸਾਰੇ ਕਾਰਜ ਦੱਸੇ ਆ, ਮਤਲਬ ਤੁਸੀਂ ਖਿਲਾ ਦੀ ਗੱਲ ਕੀਤੀ ਕਿ ਜਦੋਂ ਪ੍ਰਧਾਨ ਬਣੇ ਉਹਨਾਂ ਨੇ ਇੱਕ ਖਿਲਾ ਭਰਿਆ। ਅਸੀਂ ਜਦੋਂ ਭਾਈ ਹਰਦੇਵ ਸਿੰਘ ਨਿੱਜਰ ਦੀ ਪਰਸਨੈਲਿਟੀ ਨੂੰ ਦੇਖਦੇ ਆ, ਉਹ ਇੱਕ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਦੇ ਹੋਣ ਦੇ ਨਾਲ ਨਾਲ ਇੱਕ ਸਿੱਖ ਐਕਟਿਵਿਸਟ, ਪੋਲੀਟੀਕਲ ਸਭਾ 'ਚ ਵਿਚਰਨ ਵਾਲੇ, ਉਹਨਾਂ ਦੀ ਪਰਸਨੈਲਿਟੀ ਨੇ ਇਹ ਨਜ਼ਰ ਆ ਰਿਹਾ ਸੀ ਕਿ ਜਿਹੜੀ ਸਿੱਖ ਮੂਵਮੈਂਟ ਆ ਉਹਨੂੰ ਇਕਜੁੱਟ ਕਰ ਰਹੇ ਸੀ, ਉਹਦੇ ਵਿੱਚ ਉਹ ਏਕਤਾ ਦਾ ਸੂਤਰ ਸੀ। ਤਾਂ ਉਹਨਾਂ ਦੇ ਜਾਣ ਤੋਂ ਬਾਅਦ ਕੀ ਉਹ ਖਿਲਾ ਦੁਬਾਰਾ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਉਹ ਬਣ ਰਿਹਾ ਆ, ਜਾਂ ਕਿਹੋ ਜਿਹਾ ਘਾਟਾ ਤੁਸੀਂ ਮਹਿਸੂਸ ਕਰਦੇ ਹੋ ਉਹਨਾਂ ਦੇ ਜਾਣ ਤੋਂ ਬਾਅਦ ਕਿ ਜਿਹੜਾ ਤੁਹਾਨੂੰ ਲੱਗਦਾ ਕਿ ਮਤਲਬ ਹੁਣ ਚੀਜ਼ਾਂ ਜਿਹੜੀਆਂ ਨੇ ਉਹ ਪਹਿਲਾਂ ਵਾਂਗ ਸਮੂਥ ਨਹੀਂ ਚੱਲ ਰਹੀਆਂ? ਉਹਨਾਂ ਦੇ ਜਾਣ ਤੋਂ ਬਾਅਦ ਦੇਖੋ ਜਿੱਥੇ ਉਹਨਾਂ ਦੀ ਸ਼ਹਾਦਤ ਦਾ ਡੁੱਲਾ ਹੋਇਆ ਖੂਨ ਰੰਗ ਲਿਆਇਆ, ਨਾਲ ਦੀ ਨਾਲ ਉਹਨਾਂ ਦੀ ਸ਼ਹਾਦਤ ਦੇ ਨਾਲ ਜਿਹੜਾ ਨਿੱਜੀ ਤੌਰ ਤੇ ਸਾਡਾ ਭਰਾ ਸੀ, ਸਾਡੇ ਪਰਿਵਾਰਾਂ ਦਾ ਮੈਂਬਰ ਸੀ, ਸਾਡੇ ਨਾਲ ਸਾਡਾ ਦੋਸਤ ਵੀ ਸੀ, ਸਾਰਾ ਕੁਝ ਸੀ ਸਾਡਾ। ਤਾਂ ਸਾਡੇ ਵਾਸਤੇ ਜਿੱਥੇ ਘਾਟਾ ਪਿਆ ਆ ਉੱਥੇ ਕੌਮੀ ਤੌਰ ਦੇ ਉੱਤੇ ਸੰਘਰਸ਼ ਦੇ ਵਿੱਚ, ਕਿਉਂਕਿ ਜਿੱਦਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਹੋਣੀ, ਅਕਾਲ ਤਖਤ ਸਾਹਿਬ ਦਾ ਢਹਿ ਢੇਰੀ ਹੋ ਜਾਣਾ ਦੁਸ਼ਮਣ ਦਾ ਉਹ ਨਿਸ਼ਾਨਾ ਨਹੀਂ ਹੁੰਦਾ, ਉਸ ਤੋਂ ਵੀ ਅੱਗੇ ਨਿਸ਼ਾਨਾ ਹੁੰਦਾ ਸ਼ਹੀਦ ਭਾਈ ਹਰਦੀਪ ਸਿੰਘ ਦੀ ਨਿੱਜਰ ਸ਼ਹਾਦਤ। ਕੱਲੀ ਸ਼ਹਾਦਤ ਕਰਨਾ ਦੁਸ਼ਮਣ ਦਾ ਨਿਸ਼ਾਨਾ ਨਹੀਂ ਸੀ। ਉੱਥੋਂ ਚੱਲ ਰਹੀ ਜਿਹੜੀ ਖਾਲਸਾ ਜੀ ਕੇ ਬੋਲ ਵਾਲੇ ਦੀ ਗੱਲ ਆ ਉਹਨੂੰ ਪਰਮਾਨੈਂਟ ਤੌਰ ਤੇ ਬੰਦ ਕਰਨਾ ਸੀ। ਉਸ ਯਤਨ ਦੇ ਵਾਸਤੇ ਸਾਨੂੰ ਵੀ ਡਿਊਟੀ ਟੂ ਬਾਰਨ ਵੀ ਮਿਲੇ ਆ, ਹੋਰ ਵੀ ਮੇਰੇ ਨਾਲ ਦੇ ਸਿੰਘਾਂ ਨੂੰ, ਭਾਈ ਮਨਿੰਦਰ ਸਿੰਘ ਨੂੰ ਵੀ ਮਿਲੇ ਆ, ਇਸੇ ਤਰ੍ਹਾਂ ਭਾਈ ਨਰਿੰਦਰ ਸਿੰਘ ਨੂੰ, ਭਾਈ ਮਨਜਿੰਦਰ ਸਿੰਘ ਨੂੰ, ਭਾਈ ਇੰਦਰਜੀਤ ਸਿੰਘ ਨੂੰ, ਲਗਭਗ ਸਾਡੇ 5-6 ਸਿੰਘਾਂ ਨੂੰ ਡਿਊਟੀ ਟੂ ਬਾਰਨ ਮਿਲੇ ਆ। ਨਰਿੰਦਰ ਸਿੰਘ ਉਹਨਾਂ ਨੂੰ, ਮਨਜਿੰਦਰ ਸਿੰਘ ਉਹਨਾਂ ਨੂੰ ਤਾਂ ਹੁਣ ਥੋੜੇ ਦਿਨ ਪਹਿਲਾਂ ਵੀ ਜਿਹੜੀ RCMP ਨੇ ਡਿਊਟੀ ਟੂ ਬਾਰਨ ਦਿੱਤੇ ਆ। ਸੋ ਸੀਰੀਅਸ ਥ੍ਰੈਟਾਂ ਜਿਹੜੀਆਂ ਹੱਲੇ ਤੱਕ ਵੀ ਸਿੰਘਾਂ ਨਾਲ ਚੱਲਦੀਆਂ, ਪਰ ਦੁਸ਼ਮਣ ਬਾਤ ਕਰੇ ਹੋਣੀ ਉਹਨਾਂ ਨੇ ਆਪਣਾ ਪੂਰਾ ਯਤਨ ਕੀਤਾ ਕਿ ਉੱਥੋਂ ਜਿਹੜਾ, ਕਿਉਂਕਿ ਉਹਨਾਂ ਨੇ ਸਤੰਬਰ ਦੇ ਵਿੱਚ ਖਾਲਸਾ ਰੈਫਰੈਂਡਮ ਦਾ ਐਲਾਨ ਕੀਤਾ ਸੀ, ਉਹਨਾਂ ਦਾ ਮੇਨ ਮਕਸਦ ਸੀ ਕਿ ਇੱਥੋਂ ਰੈਫਰੈਂਡਮ ਨਹੀਂ ਅਸੀਂ ਹੋਣ ਦੇਣਾ। ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ, ਆਪ ਸੰਗਤਾਂ ਦੇ ਸਹਿਯੋਗ ਦੇ ਨਾਲ, ਆਪ ਜਾਂ ਮੀਡੀਆ ਦੇ ਸਹਿਯੋਗ ਦੇ ਨਾਲ, ਕਿਉਂਕਿ USMI, ਪੋਲਿਟਿਕਸ ਪੰਜਾਬ, TV 84, ਮੇਰੇ ਹਿਸਾਬ ਨਾਲ 3-4 ਹੀ ਮੀਡੀਆ ਹੈਗੇ ਆ, ਇਹਨਾਂ ਤੋਂ ਇਲਾਵਾ ਹੋਰ ਤਾਂ ਕੋਈ ਸਿੱਖਾਂ ਦੀ ਗੱਲ ਕਰਦਾ ਨਹੀਂਗਾ। ਜਿਸ ਤਰ੍ਹਾਂ ਡਾਕਟਰ ਸਾਹਿਬ ਪਿਛਲੇ ਲੰਬੇ ਸਮੇਂ ਤੋਂ, ਦਹਾਕਿਆਂ ਤੋਂ ਸਿੱਖਾਂ ਨੂੰ ਜਗਾ ਰਹੇ ਨੇ, ਇਹ ਸਾਰੇ ਵੀਰ ਸਾਡੇ ਨਾਲ ਲੱਗੇ ਹੋਏ ਨੇ। ਬਹੁਤ ਵੱਡੀ ਇੱਕ ਟੀਮ ਆ, ਅਸੀਂ ਇਹਨਾਂ ਨੂੰ ਪੂਰਾ ਫੋਲੋ ਕਰਦੇ ਹਾਂ, ਹਮੇਸ਼ਾ ਇਹਨਾਂ ਦੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰੀਦੀ ਆ। ਤੇ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਸੀਗੀਆਂ ਉਹਨਾਂ ਨੇ ਦੁਸ਼ਮਣ ਨੇ ਕੋਸ਼ਿਸ਼ ਕੀਤੀ, ਪਰ ਫਿਰ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ, ਮੀਡੀਆ ਦੇ ਸਹਿਯੋਗ ਦੇ ਨਾਲ, ਜਿੱਥੇ ਇੱਕ ਰੈਫਰੈਂਡਮ ਹੋਣਾ ਮੁਸ਼ਕਲ ਸੀਗਾ ਉੱਥੇ 2 ਰੈਫਰੈਂਡਮ ਵੀ ਹੋਏ ਸਰੀ ਗੁਰਦੁਆਰੇ ਦੇ ਵਿੱਚ, ਕਿਉਂਕਿ ਦੂਸਰਾ ਜਿਹੜਾ ਰੈਫਰੈਂਡਮ ਹੈ ਉਹ ਦਸ਼ਮੇਸ਼ ਦਰਬਾਰ ਦੇ ਵਿੱਚ ਹੋਣਾ ਸੀ। ਤੇ ਕੁਛ ਅੱਗੇ ਜਾ ਕੇ ਕੁਛ ਇਹੋ ਜਿਹੀਆਂ ਸ਼ਕਤੀਆਂ ਭਾਰੂ ਪੈ ਗਈਆਂ ਕਿ ਉਹ ਦਸ਼ਮੇਸ਼ ਦਰਬਾਰ ਵਾਲੇ ਵੀ ਉੱਥੇ ਰੈਫਰੈਂਡਮ ਨਹੀਂ ਕਰਾ ਸਕੇ। ਬਾਅਦ ਵਿੱਚ ਵੀ 1-2 ਵਾਰੀ ਫਿਰ ਅਟੈਂਪਟ ਕੀਤੇ ਗਏ ਸਿੱਖ ਫॉर ਜਸਟਿਸ ਵੱਲੋਂ, ਪਰ ਕਿਉਂਕਿ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਆਲਰੇਡੀ 2 ਹੋ ਚੁੱਕੇ ਆ, ਪਰ ਹੋਰ ਕਿਸੇ ਗੁਰਦੁਆਰੇ ਨੇ ਸਹੀ ਤਰੀਕੇ ਦੇ ਨਾਲ ਉੱਥੇ ਲੱਤ ਨਾ ਲਾਉਣ ਕਰਕੇ ਫਿਰ ਦੁਬਾਰਾ ਰੈਫਰੈਂਡਮ ਨਹੀਂ ਹੋ ਸਕਿਆ। ਪਰ ਫਿਰ ਵੀ ਇਲਾਕੇ ਦੀਆਂ ਸੰਗਤਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ, ਔਰ ਜਿਹੜੀ ਖਾਲਿਸਤਾਨ ਦੀ ਮੁਹਿੰਮ ਆ ਵਿਸ਼ੇਸ਼ ਤੌਰ ਦੇ ਉੱਤੇ ਐਡਵੋਕੇਸੀ ਆ, ਉਹ ਵੱਖਰੇ ਵੱਖਰੇ ਰੂਪ ਦੇ ਵਿੱਚ ਬਹੁਤ ਜ਼ਿਆਦਾ ਉੱਥੇ ਰੂਪ ਦੇ ਵਿੱਚ ਉੱਭਰ ਕੇ ਆਉਂਦੀ ਆ।
ਵੀਰ ਜੀ ਹੁਣੀ ਹਮੇਸ਼ਾ ਉੱਥੇ ਕਵਰ ਕਰਨ ਜਾਂਦੇ ਰਹਿੰਦੇ ਆ, ਤੁਸੀਂ ਵੀ ਜਾਂਦੇ ਹੋਵੋਗੇ, ਤੁਸੀਂ ਦੇਖਿਆ ਹੋਵੇਗਾ। ਠੀਕ ਆ, ਫਰਕ ਬਹੁਤ ਪਿਆ ਹੈ, ਪਰ ਬਹੁਤ ਸਾਰੇ ਜਿਹੜੇ ਨੌਜਵਾਨ ਹੋਰ ਜਾਗਰਤ ਹੋ ਕੇ ਉਹ ਜਿਹੜੇ ਹੁਣ ਉੱਠੇ ਵੀ ਆ। ਇਸ ਕਰਕੇ ਉਹ ਦਿਨ ਦੂਰ ਨੇ ਜਦੋਂ ਤੱਕ ਸਿੱਖ ਕੌਮ ਨੂੰ ਆਪਣਾ ਜਿਹੜਾ ਘਰ ਹੈਗਾ ਖਾਲਿਸਤਾਨ ਦੇ ਰੂਪ ਦੇ ਵਿੱਚ ਪ੍ਰਾਪਤ ਹੋਵੇਗਾ, ਕਿਉਂਕਿ ਜਿੱਥੇ ਉਹਨਾਂ ਦੇ ਜਾਣ ਦਾ ਘਾਟਾ ਉੱਥੇ ਉਹਨਾਂ ਦੇ ਡੁੱਲੇ ਹੋਏ ਖੂਨ ਦਾ ਰੰਗ ਵੀ ਆ ਕਿ ਅੱਜ ਬਹੁਤ ਸਾਰੀਆਂ ਸੰਗਤਾਂ, ਬੱਚੇ, ਪਰਿਵਾਰਾਂ ਦੇ ਪਰਿਵਾਰ ਜਿਹੜੇ ਇਸ ਖਾਲਿਸਤਾਨ ਦੀ ਮੁਹਿੰਮ ਦੇ ਨਾਲ, ਜਿਹਦੇ ਵਾਸਤੇ ਕਹਿੰਦੇ ਹੁੰਦੇ ਸੀ ਕੁਛ ਮੁੱਠੀ ਭਰ ਸਿੱਖਿਆ, ਅੱਜ ਪਰਿਵਾਰਾਂ ਦੇ ਪਰਿਵਾਰ ਬਿਲਕੁਲ ਨਿਸ਼ਕਾਮ ਹੋ ਕੇ ਇਸ ਮੁਹਿੰਮ ਦੇ ਨਾਲ ਜੁੜੇ ਹੋਏ। ਬਹੁਤ ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਨੇ ਆਪਣੇ ਮਾਧਿਅਮ ਰਾਹੀਂ ਸਿੱਖ ਸੰਗਤਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਡਾਕਟਰ ਅਮਰਜੀਤ ਸਿੰਘ ਜੀ, ਆਪ ਜੀ ਸਾਰੇ ਸਿੰਘਾਂ ਦਾ ਮੈਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਇਸ ਟਾਈਮ ਭਾਈ ਗੁਰਨਾਮ ਸਿੰਘ ਜੀ ਤੇ ਬਾਕੀ ਸਿੰਘ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ। ਭਾਈ ਸਾਹਿਬ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਇਸ ਰੈਫਰੈਂਡਮ ਦੀ ਕੈਂਪੇਨ ਦੇ ਉੱਤੇ ਤੁਸੀਂ ਆਏ ਹੋ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ, ਇੰਡੀਆ ਗਵਰਨਮੈਂਟ ਦੇ ਬਹੁਤ ਜ਼ੁਲਮਾਂ ਦੇ ਬਾਵਜੂਦ ਕੌਮ ਬਹੁਤ ਕਸ਼ਟ 'ਚ ਰਹੀ ਆ। 80 ਸਾਲ ਇਹਨਾਂ ਨੇ ਜ਼ੁਲਮ ਝੱਲ ਲਏ। ਇਹਨਾਂ ਨੇ ਇੱਕ ਤੋਂ ਇੱਕ ਵੱਧ ਕੇ ਵਾਰ ਕੀਤਾ। ਹੁਣ ਵੀ ਅਨਐਲਾਨੀ ਜੰਗ ਸਿੱਖਾਂ ਨਾਲ ਛੇੜੀ ਹੋਈ ਆ। ਮੋਦੀ ਨੇ ਖੁੱਲ੍ਹੇਆਮ ਸ਼ੁਰੂ ਕਰਤੀ ਆ। ਇਸ ਕਰਕੇ ਸਿੱਖਾਂ ਨੇ ਹੁਣ ਇਹ ਮਜਬੂਰੀ ਹੋ ਗਈ ਆ। ਇਸ ਸਮੇਂ ਸੰਗਤਾਂ ਬਹੁਤ ਉਤਸ਼ਾਹ 'ਚ ਹੈ। ਇੱਥੇ ਲਾਈਨਾਂ ਲੱਗੀਆਂ ਹੋਈਆਂ, ਕੋਈ 1 ਲੱਖ ਦੇ ਕਰੀਬ ਬੰਦਾ ਆਲੇ ਦੁਆਲੇ ਪਹੁੰਚਿਆ ਹੋਇਆ ਇੱਥੇ ਸਾਡੇ ਨੇੜੇ, ਤੇ ਵੋਟਾਂ ਪੈ ਰਹੀਆਂ। ਤੇ ਇਹ ਅਸੀਂ ਖਾਲਿਸਤਾਨ ਆ ਜਿਹੜਾ ਆਪਣਾ ਕੰਟਰੀ ਲੈ ਕੇ ਛੱਡਾਂਗੇ। ਇਹਨਾਂ ਨੇ ਧੱਕੇ ਨਾਲ ਦੱਬਿਆ ਸਾਡਾ ਕੰਟਰੀ, ਗੋਰੇ ਨੇ ਦਿੱਤਾ ਇਹਨਾਂ ਨੂੰ, ਤੇ ਇਹਨਾਂ ਦਾ ਹੈ ਨਹੀਂ ਸੀ ਉੱਥੇ ਕੁਝ ਵੀ। ਇਹਨਾਂ ਦਾ ਆਪਣਾ ਕੋਈ ਕੰਟਰੀ ਨਹੀਂ ਸੀ, ਇਹ ਤਾਂ ਬਾਹਰੋਂ ਆਏ ਹੋਏ ਆਰੀ ਨੂਰਨ ਜੇ। ਪਰ ਫਿਰ ਵੀ ਅਸੀਂ, ਸਾਡਾ ਕੰਟਰੀ ਨੇ ਦੱਬਿਆ, ਸਾਡਾ ਆਪਣਾ ਰਾਜ ਸੀਗਾ। ਇਹ ਤਾਂ 1000 ਸਾਲ ਤੋਂ ਪਹਿਲਾਂ ਵੀ ਗੁਲਾਮੇ ਸੀ, ਪਰ ਇਹਨਾਂ ਨੇ ਸਾਡਾ ਕੰਟਰੀ ਸਾਂਭ ਲਿਆ ਕੇ ਧੋਖੇ ਨਾਲ। ਸਾਡੇ ਲੀਡਰਾਂ ਨੂੰ ਇਹਨਾਂ ਨੇ ਲੈ ਲਿਆ ਆਪਣੇ ਵਿਸ਼ਵਾਸ 'ਚ, ਵੀ ਤੁਹਾਨੂੰ ਇਦਾਂ ਕਰਾਂਗੇ, ਜੇ ਕਰਾਂਗੇ, ਕੀਤਾ ਕੁਝ ਵੀ, ਸਾਰਾ ਧੋਖਾ ਕੀਤਾ। ਜਦੇ ਮੁੱਕਰ ਗਏ, ਤੇ ਇਸ ਕਰਕੇ ਫਿਰ ਸਾਨੂੰ ਸਾਡੀ ਮਜਬੂਰੀ ਬਣ ਗਈ ਆ। ਤੇ ਹੁਣ ਅਸੀਂ ਖਾਲਿਸਤਾਨ ਲੈ ਕੇ ਛੱਡਾਂਗੇ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵਾਅਦੇ ਕਰਕੇ ਮੁੱਕਰੇ ਨੇ। ਇਹਨਾਂ ਵਾਅਦੇ ਬਾਰ-ਬਾਰ ਕੀਤੇ ਨੇ, ਤੁਹਾਨੂੰ ਆਪਣਾ ਬਣਦਾ ਹੱਕ ਦਿਆਂਗੇ ਸੀ। ਇਹਨਾਂ 3 ਜਗ੍ਹਾ ਇਹਨਾਂ ਮੀਟਿੰਗ ਹੋਈ ਹੈ ਉਸ ਟਾਈਮ, ਜਦੋਂ 47 'ਚ। ਪਹਿਲਾਂ ਆਪਣਾ ਲਾਹੌਰ ਹੋਈ ਹੈ, ਫਿਰ ਆਪਣਾ ਸੀਸਗੰਜ ਗੁਰਦੁਆਰਾ ਸਾਹਿਬ ਕੀਤੀ ਇਹਨਾਂ, ਫਿਰ ਬੰਗਾਲ 'ਚ। 3 ਜਗ੍ਹਾ ਇਹਨਾਂ ਵਾਅਦੇ ਕਰਕੇ ਮੁੱਕਰੇ ਨੇ। ਹੁਣ ਅੱਗੋਂ ਰੋਟੀ ਜਿਹੜਾ ਖਾਂਦਾ ਥਾਲੀ 'ਚ ਉਹ ਵੀ ਚੁੱਕਦੇ ਪਏ ਨੇ, ਰੋਟੀ ਨਹੀਂ ਖਾਣ ਦਿੰਦੇ। ਤੇ ਹੁਣ ਕੀ ਕਰੇ ਬੰਦਾ? ਹੁਣ ਆਪਣਾ ਖਾਲਿਸਤਾਨ ਲੈ ਕੇ ਰਹਿਣਾ ਸਾਨੂੰ। ਤੁਹਾਨੂੰ ਲੱਗਦਾ ਵੀ ਹੁਣ ਸਿੱਖ ਤਿਆਰ ਆ? ਮਤਲਬ ਤਿਆਰ ਨੇ। ਜਿਉਂ ਨਹੀਂ ਦਿੰਦੇ ਹੁਣ ਚਾਰੇ ਬੰਨੇ, ਹੋਰ ਕੋਈ ਵਾਹ ਨਹੀਂ। ਹੁਣ ਲਿਆ ਪੀਣਾ ਨਹੀਂ ਕੰਮ ਚੱਲਦਾ ਸਾਡਾ ਬਿਲਕੁਲ। ਤੇ ਤੁਹਾਡੀ ਕਾਫੀ ਉਮਰ ਲੱਗਦੀ ਹੈ ਬਾਬਾ ਜੀ, ਤੁਸੀਂ ਮਤਲਬ ਸਾਰਾ ਕੁਝ ਦੇਖਿਆ ਆ ਅੱਖੀਂ ਮੈਨੂੰ ਲੱਗਦਾ। ਤੇ ਕੀ ਮਹਿਸੂਸ ਕਰਦੇ ਹੋ? ਜੋ ਤੁਹਾਡਾ ਇੱਧਰ ਦਾ ਜੰਪ ਵਾਲਾ, ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਜਿਹੜਾ ਭਾਰਤ ਆ ਉਹਨਾਂ ਸਿੱਖਾਂ ਨਾਲ ਜੋ ਕੀਤੀ, ਉਹਦੇ ਬਾਰੇ ਤੁਹਾਡੇ ਦਿਲ 'ਚ ਕੀ ਖਿਆਲ ਆ? ਬਹੁਤ ਜ਼ਿਆਦਾ ਵਧੀਕੀਆਂ ਕੀਤੀਆਂ ਨੇ, ਬਹੁਤ ਜ਼ਿਆਦਾ ਵਧੀਕੀਆਂ ਕੀਤੀਆਂ। ਹੁਣ ਹੱਦ ਟੱਪ ਗਏ ਨੇ। ਹੁਣ ਦੱਸੋ ਵੀ ਸੰਗਤ ਆਪਣਾ 8ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਆਪਣਾ ਉੱਤੇ ਪੰਜੋਕੜਾ ਸਾਹਿਬ ਉੱਤੇ ਗੱਡੀ ਚੜਾ ਦਿੱਤੀ ਹੈ। ਜਦੋਂ ਨਹੀਂ ਬੋਲਦੇ ਉਹਨੂੰ ਗੱਡੀ ਚੜਾਤੀ ਉੱਤੇ। ਸਿੱਖ ਆਪਣਾ ਸ਼ਾਂਤਮਈ ਮੰਗਣ ਡਏ ਨੇ, ਹੋਰ ਨਹੀਂ ਕੋਈ, ਤੇ ਗੱਡੀ ਚੜਾਤੀ ਸਿੱਖ ਉਹਨਾਂ ਤੇ। ਕੀ ਕਰਨ ਹੋਰ? ਕਿੱਧਰ ਜਾਣ ਹੁਣ? ਇਸ ਕਰਕੇ ਹੋਰ ਕੋਈ ਚਾਰਾ ਨਹੀਂ। ਖਾਲਿਸਤਾਨ ਬਿਨਾਂ ਕੋਈ ਵਾਹ ਨਹੀਂ। ਇਹ 47 ਦੇ ਲੱਗੇ ਨੇ ਸਾਨੂੰ ਮਾਰਨ। ਠੀਕ ਹੈ ਬਾਬਾ ਜੀ, ਬਹੁਤ ਧੰਨਵਾਦ ਜੀ। 47 ਦੇ ਲੱਗੇ ਨੇ ਮਾਰਨ। ਸਾਡਾ ਪਹਿਲਾਂ ਨਾ ਪਿੱਛੇ ਘਰ ਖੋਲਿਆ ਹੈ, ਹੁਣ ਇੱਥੇ ਸਾਡਾ ਘਰ ਹੈ, ਸਾਨੂੰ ਇੱਥੇ ਨਹੀਂ ਰਹਿਣ ਦਿੰਦੇ। ਹੁਣ ਜ਼ਮੀਨਾਂ ਨਾਲ ਹੋ ਗਏ ਨੇ, ਹੁਣ ਕਿੱਧਰ ਜਾਈਏ? ਸਾਡੇ ਆਪਣਾ ਲੈ ਕੇ ਰਹਿਣਾ ਹੈ। ਇਹ ਨਹੀਂ ਰਹਿ ਸਕਦਾ ਕਦੀ ਵੀ, ਇਹ ਹੋਣਾ ਹੀ ਹੋਣਾ ਹੈ। ਖਾਲਿਸਤਾਨ ਜਿੰਦਾਬਾਦ। ਲੈ ਕੇ ਛੱਡਾਂਗੇ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਆਪਣੀ ਨੇਸ਼ਨ ਦੀ ਆਇਡੈਂਟੀ ਨੂੰ ਕਾਇਮ ਕਰਨ ਵਾਸਤੇ, ਆਪਾਂ ਆਪਣੀ ਨੇਸ਼ਨ ਦੀ ਆਇਡੈਂਟੀ ਨੂੰ ਬਚਾਉਣ ਵਾਸਤੇ ਬੱਚਿਆਂ ਨੂੰ ਪੜ੍ਹਾਈਏ, ਆਇਡੈਂਟੀ ਨੂੰ ਬਚਾਈਏ, ਗੁਰੂ ਨਾਨਕ ਦੇ ਸਥਾਨ ਤੇ ਚੱਲੀਏ। ਸਪੀਕ ਅਪ ਐਂਡ ਸਪੀਕ ਆਊਟ। ਸਟੈਂਡ ਅਪ ਐਂਡ ਸਟੈਂਡ ਆਊਟ ਫॉर ਟਰੂਥ। ਪੋਲੀਟੀਕਲੀ ਐਕਟਿਵ ਹੋ। ਜਿੱਥੇ ਡਿਸਾਈਡ, ਜਿੱਥੇ ਤੁਹਾਡੇ ਉੱਤੇ ਲੱਗੇ ਹੋਏ ਕਾਨੂੰਨਾਂ ਨੂੰ ਡਿਸਾਈਡ ਕੀਤਾ ਜਾਂਦਾ ਵਾ, ਜੇ ਤੁਸੀਂ ਉੱਥੇ ਨਹੀਂ ਹੈਗੇ, ਉਹ ਕਾਨੂੰਨ ਤੁਹਾਡੇ ਤੇ ਲੱਗਣਗੇ ਤੇ ਤੁਹਾਨੂੰ ਮੰਨਣੇ ਪੈਣਗੇ। ਜੇ ਤੁਸੀਂ ਚਾਹੁੰਦੇ ਜੇ ਉਹ ਕਾਨੂੰਨ ਜਿਹੜੇ ਤੁਹਾਡੇ ਤੇ ਭਰ ਕੇ ਲੱਗਣੇ ਨੇ, ਉਹਨਾਂ ਨੂੰ ਨਹੀਂ ਬਣ ਦੇਣਾ। ਯੂ ਹੈਵ ਟੂ ਬੀ ਪੋਲੀਟੀਕਲੀ ਐਕਟਿਵ। ਜੇ ਤੁਸੀਂ ਪੋਲੀਟੀਕਲ ਐਕਟਿਵ ਨਹੀਂ, ਪੈਸੇ ਦੀ ਗੱਲ ਕਰਦੇ ਆ,
ਹੁਣ ਤੇ ਤੁਸੀਂ ਪੋਲੀਟੀਕਲ ਐਕਟ ਹੋਣਾ ਦੇ ਪੈਸੇ ਖਰਚ ਕਰਨੇ ਪੈਣੇ ਨੇ। ਸ੍ਰੀ ਅਕਾਲ। ਪੈਸੇ ਆਪਣੇ ਲਾ ਕੇ ਜਾਓ, ਇੱਥੇ ਬੈਂਕ ਨੂੰ ਦੇਣੇ। ਜੇ ਤੁਹਾਡੇ ਪੈਸੇ ਬੈਂਕ 'ਚ ਪਏ ਨੇ, ਉਹ ਇੱਕ ਸਰਟੀਫਿਕੇਟ ਆ, ਜੋ ਉਹਦਾ ਕੀ ਵੈਲਿਊ ਆ। ਜਦੋਂ ਤੁਸੀਂ ਇੱਥੋਂ ਕਾਨ ਚਲਾਨ ਕਰ ਦੋਗੇ, ਅਕਾਲ ਚਲਾਨ ਕਰ ਦੋਗੇ, ਤੁਹਾਡੇ ਪੈਸੇ ਇੱਥੇ ਰਹਿ ਗਏ। ਉਹ ਕਿਹਦੇ ਕੰਮ ਹੋਣੇ ਨੇ? ਤੁਹਾਡੇ ਕੰਮ ਨਹੀਂ ਆਏ। ਆਪਣੇ ਪੈਸੇ ਵਰਤ ਕੇ ਜਾਓ, ਗੁਰਦੁਆਰੇ ਨੂੰ ਦਿਓ, ਆਪਣੇ ਗੁਆਂਢੀਆਂ ਦੇ ਮੁੰਡਿਆਂ ਕੁੜੀਆਂ ਨੂੰ ਪੜਾਓ, ਸਿੱਖ ਕੌਮ ਦੀਆਂ ਕੁੜੀਆਂ ਮੁੰਡਿਆਂ ਨੂੰ ਪੜਾਓ। ਇੱਥੇ ਪੈਸੇ ਖਰਚ ਕਰੋ। ਪੈਸੇ ਉਹਦੇ ਨੇ ਜਿਹੜਾ ਵਰਤਾ ਵਾ, ਪੈਸੇ ਉਹਦੇ ਨਹੀਂ ਜਿਹਨੇ ਬੈਂਕਾਂ ਭਰੀਆਂ ਹੋਈਆਂ ਨੇ। ਸੋ ਖਾਲਸਾ ਜੀ, these are important issues. You must pay attention. You must become a Sikh and help your nation. Why not help your nation? Sri Akal. किसी ने सिख लिया आगे मदद नहीं करनी। खालसा 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 खालसा। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਇਸ ਰੈਫਰੈਂਡਮ ਬਾਰੇ ਕੀ ਕਹਿਣਾ ਚਾਹੁੰਦੇ ਹੋ? ਵੀਰ ਜੀ, ਸਾਨੂੰ ਆਪਣਾ ਘਰ ਚਾਹੀਦਾ ਹੈ ਔਰ ਖਾਲਸੇ ਦਾ ਰਾਜ ਸ਼ੁਰੂ ਤੋਂ ਚੱਲਦਾ ਆਇਆ ਤੇ ਕੁਝ ਆਗੂਆਂ ਦੀ ਨਲਾਇਕੀਆਂ ਕਰਕੇ ਸਾਡੇ ਤੋਂ ਰਾਜ ਗਿਆ। ਮੈਂ ਹਰਿਆਣੇ ਤੋਂ ਬਿਲੋਂਗ ਕਰਦਾ। ਤੁਸੀਂ ਦੇਖਿਓ ਹੋਣੀ ਜੋ ਘਟਨਾ ਹਰਿਆਣੇ ਦੇ ਗੁਰਦੁਆਰਿਆਂ 'ਚ ਵਾਪਰੀ ਹੈ ਨਾ। RSS ਦਾ ਪੂਰਾ ਏਜੰਡਾ ਕੰਮ ਕਰ ਰਿਹਾ ਹਿੰਦੁਸਤਾਨ ਤੇ। ਸਾਨੂੰ ਸਾਡੀ ਕੌਮ ਦੀ ਆਜ਼ਾਦੀ ਚਾਹੀਦੀ ਹੈ ਜੀ। ਅਸੀਂ ਅੱਜ ਵੋਟ ਪਾਉਣ ਆਏ ਹਾਂ, ਇਸ ਕਰਕੇ ਆਏ ਵੀ ਅਸੀਂ ਸਾਡੀ ਇੱਕ ਵੋਟ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਜ਼ਾਦੀ ਜਿਹੜੀ ਗੁਲਾਮੀ ਦੇ ਸੰਗਲ ਤੋੜ ਸਕਦੀ ਹੈ। ਇਸ ਕਰਕੇ ਇੱਥੇ ਪਹੁੰਚੇ ਹਾਂ ਜੀ ਪਰਿਵਾਰ ਸਹਿਤ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇੱਥੇ ਰੈਫਰੈਂਡਮ ਦੇ ਵਿੱਚ ਵੋਟਾਂ ਪਾਉਣ ਦੇ ਲਈ ਲੰਮੀਆਂ ਲਾਈਨਾਂ ਲੱਗੀਆਂ ਨੇ ਤੇ ਉਹਦੇ ਵਿੱਚ ਇਹ ਨੌਜਵਾਨ ਖੜੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਅੱਜ ਰੈਫਰੈਂਡਮ ਦੇ ਵਿੱਚ ਵੋਟ ਪਾਉਣ ਲਈ ਆਏ ਹੋ, ਕੀ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਜੀ। ਆਪਣੇ ਦੇਸ਼ ਵਾਸਤੇ, ਨਵੇਂ ਦੇਸ਼ ਵਾਸਤੇ ਸਾਰੇ ਜਣੇ ਆਏ ਇੱਥੇ ਆਪਣੀ VOTING ਕਰਨ ਵਾਸਤੇ। ਜੇ ਆਪਣਾ ਇੰਡੀਆ ਚੰਗਾ ਹੁੰਦਾ ਤਾਂ ਇੱਥੇ ਆਉਣ ਦੀ ਕੀ ਲੋੜ ਸੀ। ਜੇ ਆਪਣੇ ਲੋਕੀ ਆਪਣਾ ਪੰਜਾਬ ਛੱਡ ਕੇ ਇੱਥੇ ਆਏ, ਆਪਣੀ ਧਰਤੀ ਛੱਡ ਕੇ। ਤੇ ਮਤਲਬ ਤੁਸੀਂ ਜਿਵੇਂ ਕਿੰਨੀ ਲੰਮੀ ਲਾਈਨ ਲੱਗੀ ਆ ਆਪਣਾ ਕੰਮ ਕਰ ਛੱਡ ਕੇ, ਮਤਲਬ ਕਈ ਵਾਰ ਇਹ ਕਿਹਾ ਜਾਂਦਾ ਕਿ ਜਿਹੜੇ ਸਿੱਖ ਨੌਜਵਾਨ ਆ ਉਹ ਨਹੀਂ ਚਾਹੁੰਦੇ ਆ ਕਿ ਖਾਲਿਸਤਾਨ ਬਣੇ। ਇੰਡੀਆ ਇਹ ਗੱਲ ਕਹਿੰਦੀ ਆ, ਜਿਹੜੇ ਹੁਣ ਦੀ ਨੌਜਵਾਨ ਪੀੜ੍ਹੀ ਆ ਉਹਨੂੰ ਪਤਾ ਨਹੀਂ ਖਾਲਿਸਤਾਨ ਬਾਰੇ, ਜੋ ਖਾਲਿਸਤਾਨ ਨਹੀਂ ਚਾਹੁੰਦੇ ਆ। ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪਰ ਅੱਜ ਵੀ ਤਾਂ ਉਹ ਗੁਲਾਮੀ ਦੇ ਵਿੱਚ ਹੀ ਹੈ ਨਾ। ਅੱਜ ਵੀ ਗੁਲਾਮੀ ਦੇ ਵਿੱਚ ਆ ਜਿਹੜੇ ਕਹਿੰਦੇ ਨੂੰ ਖਾਲਿਸਤਾਨ ਨਹੀਂ ਚਾਹੀਦਾ। ਜੇ ਖਾਲਿਸਤਾਨ ਦੀ ਆਵਾਜ਼ ਚੁੱਕਣਗੇ ਤਾਂ ਆਪਣਾ ਦੇਸ਼ ਨਵਾਂ ਬਣੇਗਾ, ਜਿੱਥੇ ਆਪਾਂ ਆਜ਼ਾਦੀ ਨਾਲ ਜਾ ਸਕਦੇ ਹਾਂ। ਅੱਜ ਜਾਂਦੇ ਅੱਧੇ ਜਣੇ ਡਰ ਕੇ ਜਾਂਦੇ ਆਪਣੇ ਪੰਜਾਬ ਦੇ ਵਿੱਚ। ਇਸ ਕਰਕੇ ਖਾਲਿਸਤਾਨ ਜ਼ਰੂਰ। ਧੰਨਵਾਦ ਜੀ। ਤਾਂ ਇਹ ਜਿਹੜੀ ਨੌਜਵਾਨਾਂ ਨੇ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੀ ਇਹ ਗੱਲ ਆ, ਇੱਕ ਵੱਡੀ ਵੀਰ ਨੇ ਗੱਲ ਕੀਤੀ ਆ ਕਿ ਅੱਜ ਜਿਹੜੇ ਸਿੱਖ ਆ ਉਹ ਗੁਲਾਮੀ ਦਾ ਐਡਾ ਬੜਾ ਸੰਤਾਪ ਆ ਕਿ ਉਹ ਪੰਜਾਬ ਜਾਣ ਤੋਂ ਵੀ ਉਹਨਾਂ ਨੂੰ ਕਈ ਵਾਰ ਇਹ ਲੱਗਦਾ ਆ ਕਿ ਉਹਨਾਂ ਦੇ ਮਾਪਿਆਂ ਨੂੰ ਕਿ ਜੋ ਪੰਜਾਬ ਆਉਣਗੇ ਤਾਂ ਸਰਕਾਰ ਜਿਹੜੀ ਆ ਪਤਾ ਨਹੀਂ ਕੀ ਕਰੂਗੀ। ਤਾਂ ਜਿਹੜੀ ਆਜ਼ਾਦੀ ਆ, ਇਸ ਲਈ ਜਿਹੜੇ ਸਿੱਖ ਨੌਜਵਾਨ ਨੇ ਚਾਹੁੰਦੇ ਆ ਕਿ ਸਾਡਾ ਆਪਣਾ ਮੁਲਕ ਹੋਵੇ। ਤੇ ਸਾਡੇ ਨਾਲ ਇੱਥੇ ਬੀਬੀ ਜੀ ਵੀ ਮੌਜੂਦ ਨੇ, ਇਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਅੱਜ ਰੈਫਰੈਂਡਮ ਦੇ ਲਈ ਇੱਥੇ ਵੋਟ ਪਾਉਣ ਲਈ ਆਏ ਹੋ। ਮੈਂ ਦੇਖ ਰਿਹਾ ਗਰਮੀ ਬਹੁਤ ਆ, ਪਰ ਤਾਂ ਵੀ ਤੁਸੀਂ ਪੂਰਾ ਲਾਈਨ 'ਚ ਲੱਗੇ ਹੋ ਤੇ ਵੋਟ ਪਾਉਣ ਦੀ ਉਡੀਕ ਕਰ ਰਹੇ ਹੋ। ਕੀ ਕਹਿਣਾ ਚਾਹੁੰਦੇ ਹੋ? ਬਸ ਇੱਕੋ ਹੀ ਇੱਕ ਹੱਲ ਆ, ਖਾਲਿਸਤਾਨ। ਬਸ ਖਾਲਿਸਤਾਨ ਦੀ ਮੰਗ ਕਰਦੇ ਆ ਤੇ ਉਹ ਸਾਨੂੰ ਜਲਦੀ ਤੋਂ ਜਲਦੀ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿ ਖਾਲਸਾ ਹੀ ਫਤਿਹ। ਹਾਂਜੀ ਬੀਬੀ, ਵਾਹਿ ਖਾਲਸਾ ਹੀ ਫਤਿਹ। ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਹੈ, ਇਹਦੇ 'ਚ ਆਉਣ ਵਾਲੀ ਜਨਰੇਸ਼ਨ ਦਾ ਸਾਨੂੰ ਬਹੁਤ ਲੋੜ ਹੈ ਖਾਲਿਸਤਾਨ ਦੀ। ਜੋ ਸਾਡੀ ਮੰਗਾਂ ਨੇ ਪੂਰੀਆਂ ਕੀਤੀਆਂ ਜਾਣ। ਵਾਹਿ ਖਾਲਸਾ ਹੀ ਫਤਿਹ। ਤਾਂ ਇਹ ਜਿਹੜੀ ਗੱਲ ਆ, ਮਤਲਬ ਭਾਵੇਂ ਬਜ਼ੁਰਗ ਨੇ ਭਾਵੇਂ ਨੌਜਵਾਨ ਨੇ, ਹਰ ਇੱਕ ਸਿੱਖ ਜਿਹੜਾ ਆ ਉਹ ਇਹ ਚਾਹੁੰਦਾ ਆ ਕਿ ਜਿਹੜਾ ਖਾਲਿਸਤਾਨ ਆ ਉਹ ਜਲਦ ਤੋਂ ਜਲਦ ਉਹ ਹੋਂਦ ਦੇ ਵਿੱਚ ਆਵੇ ਤੇ ਜਿਹੜੇ ਸਿੱਖ ਆ ਉਹ ਆਜ਼ਾਦ ਹੋਣ। ਤੇ ਹੋਰ ਵੀ ਜਿਹੜੀ ਸੰਗਤ ਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਤੁਸੀਂ ਵੋਟ ਪਾ ਕੇ ਆ ਗਏ ਹੋ ਜੀ?
ਨਹੀਂ ਮੈਂ ਜੀ ਪਾਉਣੀ ਆ ਵੋਟ। ਅੱਛਾ ਹਾਂਜੀ ਬਸ ਉਹਦੇ ਕਰਕੇ ਆਏ ਆ ਵੋਟ ਪਾਉਣ ਠੀਕ ਹੈ। ਤੇ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਮਤਲਬ ਜਿਹੜਾ ਖਾਲਿਸਤਾਨ ਨੂੰ ਲੈ ਕੇ ਜਿਹੜੀ ਖਾਲਿਸਤਾਨ ਦਾ ਸੰਘਰਸ਼ ਆ ਮਤਲਬ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਖਾਲਿਸਤਾਨ ਦਾ ਸੰਘਰਸ਼ ਤਾਂ ਖਾਲਿਸਤਾਨ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕ ਸਿੱਖੀ ਦਾ ਰਸਤਾ ਜਿਹੜਾ ਵਾ ਉਹ ਦਿੱਤਾ ਹੋਇਆ ਵਾ, ਆਜ਼ਾਦੀ ਦਾ ਰਸਤਾ ਦਿੱਤਾ ਹੋਇਆ ਵਾ। ਤੇ ਖਾਲਿਸਤਾਨ ਕੋਈ ਨਵੀਂ ਮੂਵਮੈਂਟ ਤਾਂ ਹੈ ਨਹੀਂ, ਪੁਰਾਣੀ ਚੱਲਦੀ ਆਉਂਦੀ ਆ। ਸਿੱਖਾਂ ਦਾ ਆਪਣਾ ਰਾਜ ਆ, ਸਿੱਖਾਂ ਦਾ ਆਪਣਾ ਰਾਜ ਚਾਹੀਦਾ ਵਾ। ਸੋ ਇਸ ਕਰਕੇ ਅੱਜ ਸਾਰੀ ਸੰਗਤ ਜਿਹੜੀ ਆ ਉਹ ਹਿੰਦੂਆਂ ਨੇ ਧੋਖੇ ਦੇ ਨਾਲ ਜਿਹੜਾ ਸਾਨੂੰ ਗੁਲਾਮ ਕੀਤਾ ਹੋਇਆ ਵਾ, ਅਸੀਂ ਉਹਨਾਂ ਤੇ ਟਰਸਟ ਕੀਤਾ ਸੀਗਾ, ਅਸੀਂ ਉਹਨਾਂ ਦੇ ਧੋਖੇ ਵਿੱਚ ਆ ਗਏ ਹੋਏ ਆ। ਤਾਂ ਹੁਣ ਜੋ 1947 ਤੋਂ ਲੈ ਕੇ ਇਹਨਾਂ ਨੂੰ ਆਜ਼ਾਦੀ ਮਿਲੀ ਆ, ਉਸ ਤੋਂ ਬਾਅਦ 1955 ਦੇ ਵਿੱਚ ਹਿੰਦੂਆਂ ਨੇ ਸਿੱਖਾਂ ਦੇ ਨਾਲ ਸਿੱਖਾਂ ਦੇ ਧਾਰਮਿਕ ਸਥਾਨ ਜਿਹੜਾ ਉਹਨਾਂ ਦਾ ਮੇਨ ਹੈ ਦਰਬਾਰ ਸਾਹਿਬ, ਉਹਦੇ ਤੇ ਅਟੈਕ ਕੀਤਾ 1995 ਦੇ ਵਿੱਚ। ਪਹਿਲਾਂ ਇਹਨਾਂ ਨੇ ਸਾਨੂੰ ਇਹ ਗਿਫਟ ਕੀਤਾ, ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ 1984 ਦਿਖਾਈ। ਠੀਕ ਹੈ ਜੀ, ਆਜ਼ਾਦੀ ਜਿਹੜੀ ਆ, ਆਜ਼ਾਦੀ ਸਾਡਾ ਹੱਕ ਆ। ਠੀਕ ਹੈ, ਆਜ਼ਾਦੀ ਤਾਂ ਗੁਰੂ ਨਾਨਕ ਸਾਹਿਬ ਨੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ, ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਤਖਤ ਦਿੱਤਾ ਹੋਇਆ ਵਾ। ਠੀਕ ਹੈ, ਸਾਨੂੰ ਸਿਧਾਂਤ ਹੀ ਆਜ਼ਾਦੀ ਦਾ ਦਿੱਤਾ ਹੋਇਆ ਵਾ। ਤੇ ਕਦੇ ਵੀ ਸਿੱਖ ਜਿਹੜਾ ਵਾ ਉਹ ਗੁਲਾਮੀ ਦਾ ਗੁਲਾਮ ਰਹਿ ਹੀ ਨਹੀਂ ਸਕਦਾ, ਗੁਲਾਮੀ ਦਾ ਅਹਿਸਾਸ ਤੱਕ ਨਹੀਂ ਕਰ ਸਕਦਾ। ਸੋ ਇਸ ਕਰਕੇ ਹੁਣ ਵੀ ਜਿਹੜਾ ਇਹ ਬੜਾ ਤਗੜਾ ਉਦਮ ਕੀਤਾ ਹੋਇਆ ਵਾ ਸਰਦਾਰ ਗੁਰਪ੍ਰਵੰਤ ਸਿੰਘ ਪੰਨੂ ਨੇ, ਸਰਦਾਰ ਸਿਮਰਜੀਤ ਸਿੰਘ ਮਾਨ ਹੁਣੀ ਸਾਡੇ ਜਿਹੜੇ ਲੀਡਰ ਨੇ। ਸੋ ਉਹਨਾਂ ਕਰਕੇ ਅਸੀਂ ਫਿਰ ਇੱਕ ਵਾਰੀ ਹਮਲਾ ਮਾਰੀਏ ਤਾਂ ਕਿ ਸਾਨੂੰ ਆਜ਼ਾਦੀ ਮਿਲ ਸਕੇ। ਜਿਵੇਂ ਇੱਕ ਗੱਲ ਇਹ ਪ੍ਰਚਾਰੀ ਜਾਂਦੀ ਹੈ ਕਿ ਜਿਹੜੇ ਹੁਣ ਸਰਕਾਰ ਕਹਿੰਦੀ ਆ ਕਿ ਪੁਰਾਣੀ ਗੱਲ ਭੁੱਲ ਜਾਓ, 84 ਭੁੱਲ ਜਾਓ, ਤੇ ਉਹ ਕਹਿੰਦੀ ਆ ਕਿ ਜਿਹੜੇ ਨੌਜਵਾਨ ਆ ਉਹ ਹੁਣ ਖਾਲਿਸਤਾਨ ਨਹੀਂ ਚਾਹੁੰਦੇ, ਕੁਝ ਲੋਕ ਰੋਲਾ ਪਾਉਂਦੇ ਆ, ਤਾਂ ਤੁਸੀਂ ਉੱਥੇ ਕੀ ਕਹਿਣਾ ਚਾਹੁੰਦੇ? ਮੈਂ ਇਹ ਪੁੱਛਣਾ ਚਾਹੁੰਦਾ ਵਾਂ ਕਿ ਸਦੀਆਂ ਬੀਤ ਚੁੱਕੀਆਂ ਨੇ, ਰਾਵਣ ਨੂੰ ਸਿਰਫ ਇੱਕ ਸੀਤਾ ਦਾ ਹਰਨ ਕੀਤਾ ਹੋਇਆ ਸੀ। ਠੀਕ ਹੈ ਜੀ, ਇਹ ਰਾਵਣ ਨੂੰ ਭੁੱਲ ਚੁੱਕੇ। ਠੀਕ ਹੈ, ਇਹ ਕੰਸ ਨੂੰ ਭੁੱਲ ਚੁੱਕੇ। ਕ੍ਰਿਸ਼ਨ ਭਗਵਾਨ ਦੇ ਨਾਲ ਕੰਸ ਦਾ ਵੀ ਉਹਦਾ ਮਾਮਾ ਸੀਗਾ, ਇਹ ਉਹਨੂੰ ਭੁੱਲ ਚੁੱਕੇ ਆ। ਸੋ ਅਸੀਂ ਕਿਵੇਂ ਭੁੱਲ ਚੁੱਕੀ, ਅਸੀਂ ਕਿਵੇਂ ਭੁੱਲ ਜਾਈਏ? ਠੀਕ ਹੈ, ਜਿਹੜਾ ਸਿਧਾਂਤ ਸਾਨੂੰ ਸਾਡੇ ਗੁਰੂ ਨਾਨਕ ਸਾਹਿਬ ਨੇ ਵਿਚਾਰਧਾਰਾ ਦਿੱਤੀ ਹੋਈ ਆ, ਅਸੀਂ ਉਹਨੂੰ ਭੁੱਲ ਗਏ ਤੇ ਅਸੀਂ ਤਾਂ ਮਰ ਚੁੱਕੇ ਹਾਂ। ਜਿਹੜੇ ਭੁੱਲ ਚੁੱਕੇ ਨੇ ਉਹ ਤਾਂ ਮਰ ਚੁੱਕੇ ਇੱਕ ਹਿਸਾਬ ਦੇ। ਕਦੇ ਜਾਗਦੀਆਂ ਜ਼ਮੀਰਾਂ ਵਾਲੇ ਜਿਹੜੇ ਨੇ ਉਹ ਕਦੇ ਵੀ ਆਪਣੇ ਸਿਧਾਂਤ ਨੂੰ ਨਹੀਂ ਭੁੱਲਦੇ। ਹੁਣ ਅਸੀਂ ਘੱਟੋ ਘੱਟ 1.5 ਤੋਂ 2 ਲੱਖ ਆਪਣੇ ਸਿੰਘ ਸਿੰਘਣੀਆਂ ਸ਼ਹੀਦ ਕਰਵਾਏ, ਇੱਜ਼ਤਾਂ ਬੇਪੱਤ ਹੋਏ ਹੈ, ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਚੁੰਨੀਆਂ ਰੋਲੀਆਂ ਗਈਆਂ ਦਿੱਲੀ ਦੇ ਉਸ ਗਲੀਆਂ ਦੀਆਂ ਬਾਜ਼ਾਰਾਂ ਦੇ ਵਿੱਚ। ਤੇ ਜੇ ਅਸੀਂ ਉਹ ਭੁੱਲ ਜਾਈਏ, ਇੱਕ ਆਮ ਜੀ ਕਹਾਵਤ ਆ ਕਿ ਪਿੰਡ ਦੇ ਵਿੱਚ ਜੇ ਕੋਈ ਸਾਡੇ ਪਿਓ ਦੀ ਪ੍ਰਜਾ ਦੇ ਵਿੱਚ ਪੱਗ ਲਾ ਦੇਵੇ ਤੇ ਉਹ ਵੈਰ ਵੀ ਅਸੀਂ ਸਦੀਆਂ ਤੱਕ ਨਿਭਾਉਂਦੇ ਆ। ਤੇ ਇਹ ਤਾਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾਇਆ ਇਹਨਾਂ ਨੇ, ਸਾਡੇ ਪਿਓਾਂ ਦੇ ਗਲਾਂ 'ਚ ਹਾਰ ਪਾਏ, ਫਿਰ ਸਾਡੇ ਸੰਜਰਨੈਲ ਸਿੰਘ ਸਾਡੇ ਲੀਡਰ ਨੂੰ ਸ਼ਹੀਦ ਕੀਤਾ, ਸਾਡੇ ਸ਼ਹੀਦਾਂ ਨੂੰ ਸ਼ਹੀਦ ਕੀਤਾ। ਅਸੀਂ ਕਿਵੇਂ ਭੁੱਲ ਜਾਈਏ? ਅਸੀਂ ਮਰੇ ਹੋਏ, ਇਹ ਤਾਂ ਫਿਰ ਮਰ ਚੁੱਕੀ ਕੌਮ ਆ ਨਾ। ਉਹ ਮਰ ਚੁੱਕੇ ਜਿਹੜੇ ਲੋਕ ਆ ਉਹ ਭੁੱਲ ਜਾਂਦੇ, ਕਦੇ ਵੀ ਜਿਉਂਦੀ ਜਾਗਦੀਆਂ ਜ਼ਮੀਰਾਂ ਵਾਲੇ ਕਦੇ ਵੀ ਨਹੀਂ ਭੁੱਲਦੇ। ਠੀਕ ਹੈ, ਬਹੁਤ ਧੰਨਵਾਦ ਜੀ ਤੁਹਾਡਾ। ਗੱਲ ਕਰਨ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।